ਵਾਹਿਗੁਰੂ जी का खालसा वाहिगुरू जी की फतेह। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਮ ਕੋਟ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा ਵਾਹਿਗੁਰੂ जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 24 ਜੁਲਾਈ 2026 ਨੂੰ ਸਾਵਨ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਹੈ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਬਫ੍ਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਬੇਕਰਸਫੀਲਡ ਕੈਲੀਫੋਰਨੀਆ ਤੋਂ ਭਾਈ ਰੇਸ਼ਮ ਸਿੰਘ ਜੀ ਹੋਰਾਂ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਖਾਲਸਾ ਦੀ ਹਮਾਇਤ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਰੇਸ਼ਮ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੁਣ ਆਪਾਂ ਪਹਿਲੇ ਇਸ਼ੂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਆਪਾਂ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਔਰ ਜਿਸ ਤਰ੍ਹਾਂ ਕਿ ਸਾਡੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ 21ਵੀਂ ਸਦੀ ਦੇ ਇਸ ਹਿੱਸੇ ਵਿੱਚ ਸਿਆਸੀ ਸ਼ਰਨ ਦਾ ਮੁੱਦਾ ਅਮਰੀਕਾ ਸਮੇਤ ਯੂਰਪ ਦੇ ਮੁਲਕਾਂ ਵਿੱਚ ਇੱਕ ਚਰਚਾ ਦਾ ਵਿਸ਼ਾ ਉਹ ਬਣਿਆ ਹੋਇਆ ਹੈ ਔਰ ਭਵਿੱਖ ਦਾ ਖਾਲਿਸਤਾਨ ਕਿਵੇਂ ਹੋਏਗਾ ਇਸ ਦਾ ਝਲਕਾਰਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠਲੇ ਸਿੱਖ ਰਾਜ ਯਾਨੀ ਕਿ ਸਿੱਖ ਅੰਪਾਇਰ ਵਿੱਚ ਵੇਖਦੇ ਹਾਂ। ਅਸੀਂ ਅੱਜ ਇੱਕ ਇੰਟਰਨੈਸ਼ਨਲ ਲੈਵਲ ਦੀ ਸਕਾਲਰ ਬੀਬੀ ਡਾਕਟਰ ਵੇਵਟੇ ਐਟ ਮਿਲਰ ਦੀ ਇੱਕ ਲਿਖਤ ਸਾਂਝੀ ਕਰਨ ਜਾ ਰਹੇ ਹਾਂ ਜਿਸ ਦਾ ਅਨੁਮਾਨ ਹੈ ਜਦੋਂ ਯਹੂਦੀਆਂ ਨੂੰ ਸਿੱਖ ਰਾਜ ਵਿੱਚ ਸ਼ਰਨ ਮਿਲੀ। ਸੋ ਇਹ ਵੱਖਰੀ ਗੱਲ ਹੈ ਕਿ ਜੋ ਯਹੂਦੀ ਸਟੇਟ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਹੀ ਹੈ ਉਸ ਦੀ ਅਸੀਂ ਭਰਪੂਰ ਨਖੇਦੀ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭਾਈ ਰੇਸ਼ਮ ਸਿੰਘ ਬੇਕਰਸਫੀਲਡ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਸਾਡੇ ਕਾਫਲੇ ਦੇ ਨਾਲ ਮੁੱਢ ਤੋਂ ਹੀ ਤੁਰੇ ਸਿਪਾਹ ਸਲਾਰ ਨੇ ਜਰਨੈਲ ਨੇ ਰਾਦਰ ਔਰ ਇਹ ਠੀਕ ਹੈ ਕਿ ਬਹੁਤ ਵਾਰ ਜਿਹੜਾ ਕੋਰਾ ਇਨਸਾਨ ਹੁੰਦਾ ਹੈ ਸੱਚਾ ਸੁੱਚਾ ਆਦਮੀ ਹੁੰਦਾ ਹੈ ਉਹ ਕਿਸੇ ਵੀ ਸੈਟਅਪ ਦੇ ਵਿੱਚ ਜਦੋਂ ਉਸ ਨੂੰ ਲੱਗਦਾ ਹੈ ਕਿ ਕੋਈ ਬਦਨਿਯਮੀ ਹੋ ਰਹੀ ਹੈ ਜਾਂ ਕੋਈ ਐਕਟੀਵਿਟੀ ਕਮਜ਼ੋਰ ਹੋ ਰਹੀ ਹੈ ਤੇ ਉਹ ਆਪਣੀ ਆਵਾਜ਼ ਚੁੱਕਦੇ ਨੇ। ਭਾਈ ਰੇਸ਼ਮ ਸਿੰਘ ਬੁਲੰਦ ਆਵਾਜ਼ ਵਿੱਚ ਆਪਣੇ ਵਿਊਜ਼ ਦੇਣ ਵਾਲੇ ਔਰ ਹਰ ਇੱਕ ਦੇ ਮਦਦਗਾਰ ਔਰ ਪ੍ਰੈਕਟੀਕਲੀ ਮੈਂ ਬੇਸ਼ੱਕ ਜਦੋਂ ਬਾਹਰਲੇ ਡਾਇਸਪੋਰਾ ਦੀ ਗੱਲ ਕਰਦਾ ਹਾਂ ਕਿ ਉਹਨਾਂ ਨੇ ਕਿਵੇਂ ਮੂਵਮੈਂਟ ਨੂੰ ਡਾਇਸਪੋਰਾ ਸਿੱਖਾਂ ਨੇ ਇਹਨਾਂ 4 ਦਹਾਕਿਆਂ 'ਚ ਜਿਉਂਦਾ ਰੱਖਿਆ ਪਰ ਭਾਈ ਰੇਸ਼ਮ ਸਿੰਘ ਉਹਨਾਂ 'ਚੋਂ ਨੇ ਜਿਨ੍ਹਾਂ ਨੇ ਡਾਇਸਪੋਰਾ 'ਚ ਵੀ ਉਸ ਸਿੱਖ ਯੂਥ ਆਫ ਅਮਰੀਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਅੱਜ ਵਾਰਿਸ ਪੰਜਾਬ ਦੇ ਨਾਲ ਉਹਨਾਂ ਨੇ ਜਾਂ ਖਾਲਿਸਤਾਨ ਅਫੇਅਰ ਸੈਂਟਰ ਨਾਲ ਸਾਡੇ ਨਾਲ ਤਾਂ ਪਹਿਲੇ ਦਿਨ ਤੋਂ ਹੀ ਉਹ ਜੁੜੇ ਹੋਏ ਨੇ। ਉਹਨਾਂ ਨੇ ਇੱਥੇ ਹਰ ਲਿਹਾਜ਼ ਦੇ ਨਾਲ ਝੰਡਾ ਬੁਲੰਦ ਰੱਖਿਆ। ਉੱਥੇ ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਔਰ ਸਰਬੱਤ ਖਾਲਸਾ ਚੱਬੇ ਦੇ ਵਿੱਚ ਹੋਇਆ ਉੱਥੇ ਪੂਰਾ ਰਿਸਕ ਲੈ ਕੇ ਇਹ ਗਏ। ਉੱਥੇ ਉਹਨਾਂ ਨੇ ਐਡਰੈਸ ਵੀ ਕੀਤਾ ਸੰਗਤ ਨੂੰ। ਨਤੀਜੇ ਦੇ ਤੌਰ ਤੇ ਇਹਨਾਂ ਦੇ ਉੱਤੇ ਕੇਸ ਰਜਿਸਟਰ ਹੋਇਆ। ਇਹ ਬੇਸ਼ੱਕ ਉਦੋਂ ਤਾਂ ਵਾਪਸ ਆ ਗਏ
ਲੇਕਿਨ ਜਦੋਂ ਦੁਬਾਰਾ ਗਏ ਤਾਂ ਇਹਨਾਂ ਦੀ ਗ੍ਰਿਫਤਾਰੀ ਹੋਈ, ਇਹਨਾਂ ਨੇ ਕਈ ਮਹੀਨੇ ਜੇਲ੍ਹ ਕੱਟੀ, ਲੜਿਆ ਆਪਣਾ ਕੇਸ ਔਰ ਆ ਕੇ ਵੀ ਜਿਹੜਾ ਉਹਨਾਂ ਨੇ ਆਪਣੀ ਉਸ ਸੰਘਰਸ਼ ਦੀ ਲਾਈਨ ਨੂੰ ਜਾਰੀ ਰੱਖਿਆ ਹੋਇਆ ਪਿਛਲੇ ਕੁਝ ਸਮੇਂ ਤੋਂ। ਬੇਸ਼ੱਕ ਜਦੋਂ ਅਸੀਂ ਬੁੱਢਾ ਹੋਆ ਸ਼ੇਖ ਫਰੀਦ ਕੰਬਲ ਲੱਗੀ ਦੇ, ਅਸੀਂ ਸਾਰੇ ਇਸ ਕਾਫਲੇ ਵਾਲੇ ਹੁਣ ਉਸ ਦੌਰ 'ਚ ਦਾਖਲ ਹੋ ਰਹੇ, ਲੇਕਿਨ ਜਿਵੇਂ ਉਹਨਾਂ ਦੀ ਚੜ੍ਹਦੀ ਕਲਾ ਹੈ, ਜਿਵੇਂ ਪੰਥਕ ਮੁੱਦਿਆਂ ਤੇ ਬੇਬਾਕੀ ਨਾਲ ਉਹ ਗੱਲ ਕਰਦੇ ਨੇ, ਉਹ ਕਈਆਂ ਨੂੰ ਕੰਬਣੀ ਵੀ ਛੇੜਦੀ ਹੈ, ਕਈਆਂ ਦੇ ਮਨ 'ਚ ਈਰਖਾ ਵੀ ਪੈਦਾ ਕਰਦੀ ਹੈ, ਤੇ ਕਈ ਜਿਹੜੇ ਖੁਦ ਜਿਨ੍ਹਾਂ ਦੇ ਅੰਦਰ, ਜਦੋਂ ਬਾਬਾ ਫਰੀਦ ਜੀ ਨੇ ਫਰਮਾਇਆ ਸੀ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਕੱਚੇ ਤੇ ਪੱਕੇ ਦੀ ਜਿਹੜੀ ਹੈ ਉਹ ਡੈਫੀਨੇਸ਼ਨ ਹੁਣ ਬਾਬਾ ਫਰੀਦ ਨੇ ਦਿੱਤੀ ਹੋਈ ਹੈ ਕਿ ਅੰਦਰ ਕੁਝ ਹੋਰ ਹੈ, ਜ਼ਬਾਨ ਤੇ ਕੁਝ ਹੋਰ ਹੈ। ਬਿਲਕੁਲ। ਔਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਡਿਸਕ੍ਰਾਈਬ ਕੀਤਾ ਹੋਇਆ ਕਿ ਭਾਈ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ, ਕਿ ਮੂੰਹ ਚੋਂ ਤਾਂ ਹਵਾ ਹੀ ਨਿਕਲਦੀ ਹੈ। ਅਲਟੀਮੇਟਲੀ ਤੁਹਾਡੇ ਅੰਦਰ ਕੀ ਹੈ, ਤੁਹਾਡੀ ਕਿਰਦਾਰ ਦੇ ਵਿੱਚ ਤੁਹਾਡਾ ਕਿੰਨਾ ਨੇਕ ਚਲਨ ਹੈ, ਇਹ ਡਿਸਾਈਡ ਕਰਦਾ। ਸੋ ਇਸ ਲਈ ਇਸ ਕਿਸਮ ਦੇ ਬੰਦੇ, ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਵੀ ਜੀ ਬਹੁਤ ਕੰਟਰੋਵਰਸ਼ੀਅਲ ਨੇ ਜੀ, ਬਹੁਤ ਕੰਟਰੋਵਰਸ਼ੀਅਲ ਨੇ, ਪਰ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ, ਉਹ ਬਿਲਕੁਲ ਬੇਬਾਕ ਹੋ ਕੇ ਜਿਹੜਾ ਆਪਣੀ ਗੱਲ ਕਹਿੰਦੇ ਨੇ। ਔਰ ਸਾਡੀ ਜਿਹੜੀ ਕੈਲੀਫੋਰਨੀਆ ਫੇਰੀ ਸੀ, ਇਸ ਦੌਰਾਨ ਮੁੱਖ ਸਮਾਗਮ ਤਾਂ ਟਲਹਿਰੀ ਵਿਖੇ ਸੀ, ਔਰ ਉਸ ਤੋਂ ਬਾਅਦ ਮੈਂ ਇੱਕ ਸ਼ਾਮ ਭਾਈ ਰੇਸ਼ਮ ਸਿੰਘ ਹੋਰਾਂ ਵੱਲ ਗੁਜ਼ਾਰੀ, ਔਰ ਉਹਨਾਂ ਦਾ ਪਰਿਵਾਰ ਸਮੁੱਚਾ, ਉਹਨਾਂ ਦੀ ਬੇਟੀ ਜਿਹੜੀ ਹੁਣ ਲਾਅ ਕਰ ਰਹੀ ਹੈ, ਉਹ ਵੀ ਆਪਣੀ ਡੈਡੀ ਵਾਂਗ ਬੇਬਾਕ ਹੈ, ਇਮਾਨਦਾਰੀ ਨਾਲ ਜਿਹੜਾ ਉਹ ਪੰਥ ਲਈ ਸੋਚਦੀ ਹੈ। ਸੋ ਅਸੀਂ ਜਿਹੜਾ ਉਹਦੇ ਸਾਡੇ ਕੋਲ ਉਹਨਾਂ ਦੀ ਤਾਰੀਫ ਤੇ ਕੀ ਸ਼ਬਦ ਨੇ, ਲੇਕਿਨ ਫਿਰ ਵੀ ਮੈਂ ਸਮਝਦਾ ਕਿ ਸਾਡੇ ਲਈ ਇਹ ਹੌਸਲਾ ਹੁੰਦਾ ਹੈ ਜਦੋਂ ਉਹ TV 84 ਦੇ ਨਾਲ ਤਾਂ ਪਹਿਲੇ ਦਿਨ ਤੋਂ ਹੀ ਉਹ ਨੇ, ਪਰ ਉਹਨਾਂ ਨੂੰ ਜਿਹੜਾ ਸਾਡਾ ਸਫ਼ਰ ਹੈ ਜਿਸ ਦੇ ਵਿੱਚ ਉਹ ਸਾਰੀਆਂ ਸਾਡੀਆਂ ਡਿਫਿਕਲਟੀਜ਼ ਨੂੰ ਵੀ, ਕਿਉਂਕਿ ਉਹਨਾਂ ਨੇ ਨਾ ਸਿਰਫ ਖੁਦ ਇਹਨਾਂ ਨੂੰ ਹੁਣ ਹੰਡਾਇਆ, ਜਦੋਂ ਸਾਡੇ ਉੱਤੇ ਵੀ ਇਸ ਕਿਸਮ ਦਾ ਜਿਹੜਾ ਨੈਗੇਟਿਵ PR ਸੀ, ਉਹ ਜਿਵੇਂ ਹੁੰਦਾ ਵੀ ਛਾਤੀ ਤਾਣ ਕੇ ਯੋਧਿਆਂ ਵਾਂਗ ਸਾਡੇ ਅੱਗੇ ਖਲੋਣ ਵਾਲੇ ਸੀ। ਸੋ ਇਹ ਕੁਝ ਗਿਣਤੀ ਦੇ ਵੀਰ ਨੇ ਜਿਨ੍ਹਾਂ ਨੇ ਸਾਰੇ 30-35 ਸਾਲ ਦੇ ਸਫ਼ਰ ਦੇ ਵਿੱਚ ਜਿਹੜੇ ਡੋਲੇ ਨਹੀਂ, ਕਮਜ਼ੋਰ ਨਹੀਂ ਹੋਏ, ਕੋਈ ਕਦਮਾਂ ਦੇ ਵਿੱਚ ਕੋਈ ਜਿਹੜੀ ਹੈ ਉਹ ਸਲੋ ਨਹੀਂ ਹੋਏ ਕਦਮ। ਸੋ ਅਸੀਂ ਉਹਨਾਂ ਦੀ ਸਿਹਤਯਾਬੀ, ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਫਰਾਈਡੇ ਨੂੰ ਕੁਛ ਨਾ ਕੁਛ ਅਸੀਂ ਡਿਫਰੈਂਟ ਪ੍ਰੋਗਰਾਮ ਫਾਰਮੈਟ, ਬਾਕੀ ਤਾਂ ਪੋਲੀਟੀਕਲ ਟੌਪਿਕਸ ਦੇ ਉੱਤੇ ਹੁੰਦਾ ਹੀ ਹੈ, ਲੇਕਿਨ ਕੁਝ ਸਮੇਂ ਤੋਂ ਸਾਨੂੰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਦੀ ਨਜ਼ਮ ਵੀ ਨਹੀਂ ਮਿਲੀ। ਭਾਈ ਸੰਤੋਖ ਸਿੰਘ ਭਾਊ ਜੀ ਟੋਰਾਂਟੋ, ਉਹਨਾਂ ਨੇ ਤਾਂ ਕੁਛ ਆਪਣੀਆਂ ਮਜਬੂਰੀਆਂ ਦਾ ਇਜ਼ਹਾਰ ਕੀਤਾ ਸੀ, ਔਰ ਫਿਰ ਵੀ ਸਾਡੀ ਹੁੰਦਾ ਕਿ ਕੁਛ ਨਾ ਕੁਛ ਆਊਟ ਆਫ ਦਾ ਬਾਕਸ ਹੋਏ। ਔਰ ਅੱਜ ਹੀ ਸਾਨੂੰ ਇੱਕ ਆਰਟੀਕਲ ਜਿਹੜਾ ਮਿਲਿਆ, ਹਾਲਾਂਕਿ ਮੈਂ ਬਹੁਤ ਪਹਿਲਾਂ ਕਿਤੇ ਦੇਖਿਆ ਹੋਇਆ ਸੀਗਾ, ਪਰ ਇੱਕ ਸਾਡੇ ਬਹੁਤ ਹੀ ਜਿਹੜੇ ਐਡਮਾਇਰਰ ਬੀਬੀ ਜੀ ਨੇ, ਉਹਨਾਂ ਨੇ ਦੇਖਿਆ ਤੇ ਉਹਨਾਂ ਨੂੰ ਲੱਗਿਆ ਕਿ ਵੀ ਇਹਦਾ ਜ਼ਿਕਰ ਤਾਂ ਕਦੇ ਕਿਤੇ ਸੁਣਿਆ ਨਹੀਂ ਹੈ, ਜਾਂ ਉਹ ਕਹਿਣ ਲੱਗੇ ਮੈਂ ਵੀ ਪਹਿਲੀ ਵਾਰ। ਪਹਿਲਾਂ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਨੂੰ ਇਹ ਹੈ ਇਸ ਬਾਰੇ ਕਿ ਵੀ ਕਦੇ ਜਿਹੜੇ ਪਰਸ਼ੀਆ, ਜਿਹਨੂੰ ਅੱਜ ਈਰਾਨ ਕਹਿੰਦੇ ਨੇ, ਉਸ ਦੇ ਜ਼ੁਲਮਾਂ ਤੋਂ ਸਤਾਏ ਹੋਏ ਯਹੂਦੀਆਂ ਨੇ ਸਿੱਖ ਰਾਜ ਦੇ ਵਿੱਚ ਸ਼ਰਨ ਲਈ ਸੀ। ਮੈਂ ਕਿਹਾ ਜੀ ਹਾਂ, ਮੈਨੂੰ ਇਸ ਦਾ ਇਲਮ ਹੈ ਕਿ ਵੀ ਇਕੱਲਾ ਸਿੱਖ ਰਾਜ ਦੇ ਵਿੱਚ ਗੁਰਦੁਆਰਾ, ਮੰਦਰ, ਮਸਜਿਦ ਤੇ ਚਰਚ ਹੀ ਨਹੀਂ ਸੀ, ਸਿਨਾਗੋਗ ਵੀ ਸੀ। ਔਰ ਮੈਂ ਕਿਹਾ ਕਿ ਵੀ ਮੈਨੂੰ ਇੰਨਾ ਹੈ ਕਿ ਵੀ ਉਹਨਾਂ ਨੂੰ ਪੋਠੋਹਾਰ ਇਲਾਕੇ ਦੇ ਵਿੱਚ ਰਾਵਲਪਿੰਡੀ ਦੇ ਨੇੜੇ ਤੇੜੇ ਕੁਝ 100 ਪਰਿਵਾਰ ਜਿਹੜੇ ਆਏ, ਉਹਨਾਂ ਨੂੰ ਜਿਹੜਾ ਉੱਥੇ ਵਸਾਇਆ ਗਿਆ ਸੀ। ਸੋ ਉਹਨਾਂ ਨੇ ਮੈਨੂੰ ਫਿਰ ਉਹ ਆਰਟੀਕਲ ਵੀ ਭੇਜਿਆ, ਤੇ ਮੈਨੂੰ ਇਹ ਲੱਗਾ ਕਿ ਵੀ ਚਲੋ ਅੱਜ ਅਸੀਂ ਇਹ ਡਿਸਕਸ ਕਰਦੇ ਹਾਂ। ਔਰ ਇਹ ਆਰਟੀਕਲ ਜਿਸ ਦਾ ਟਾਈਟਲ ਹੀ ਹੈ ਵੈਨ ਜੂਜ਼ ਫਾਊਂਡ ਰਿਫਿਊਜ ਇਨ ਦਾ ਸਿੱਖ ਐਮਪਾਇਰ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਜਦੋਂ ਅੱਜ ਜਿਵੇਂ ਤੁਸੀਂ ਕਿਹਾ ਵੀ 21ਵੀਂ ਸਦੀ ਅਸੀਂ 2026 ਦੇ ਵਿੱਚ ਕਿਵੇਂ ਯੂਰਪ ਵਾਲੇ ਜਿਨ੍ਹਾਂ ਨੇ UN ਕਨਵੈਨਸ਼ਨ ਸਾਈਨ ਕੀਤੀਆਂ ਹੋਈਆਂ, ਰਿਫਿਊਜੀ ਪ੍ਰੋਟੋਕੋਲ ਸਾਈਨ ਕੀਤੇ ਹੋਏ ਨੇ, ਉਹ ਆਪਣੇ ਲਾਅ ਰਿਵਰਸ ਕਰ ਰਹੇ ਨੇ, ਕਿਤੇ ਤੁਹਾਡੇ ਤੋਂ ਅਦਾਲਤੀ ਹੱਕ ਖੋ ਰਹੇ ਨੇ, ਕਿਤੇ ਜਿਵੇਂ ਅਮਰੀਕਾ 'ਚ ਵੀ ਕਿ ਜੀ ਮੈਕਸੀਕੋ ਦੇ ਬਾਰਡਰ 'ਤੇ ਹੀ ਜਿਹੜਾ ਹੈ ਉਹ ਕਰ ਲਓ, ਉਹਨਾਂ ਨੂੰ ਅਮਰੀਕਨ ਸੋਇਲ ਤਾਂ ਨਾ ਮੰਨਿਆ ਜਾਏ।
ਔਰ ਈਵਨ ਜਿਹੜੇ ਸਿਟੀਜ਼ਨ ਬਣ ਚੁੱਕੇ ਨੇ ਹੁਣ ਆ ਜਿਹੜਾ ਲੇਟੈਸਟ ਸੁਪਰੀਮ ਕੋਰਟ ਦਾ ਫੈਸਲਾ ਅਮਰੀਕਨ ਦਾ ਪੂਰਾ 9-0 ਦੇ ਨਾਲ ਆਇਆ ਜਿਹਦੇ 'ਚ ਇਹ ਹੈ ਕਿ ਤੁਸੀਂ ਸਿਟੀਜ਼ਨ ਵੀ ਬਣ ਗਏ ਹੋ ਤੇ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਿਸੇ ਵਜ੍ਹਾ ਕਰਕੇ ਕਹਿੰਦਾ ਜੀ ਤੁਸੀਂ ਕੋਈ ਜਾਲੀ ਡਾਕੂਮੈਂਟ ਦਿੱਤਾ ਸੀ ਜਾਂ ਤੁਸੀਂ ਸਿਟੀਜ਼ਨਸ਼ਿਪ ਦੇ ਵੇਲੇ ਜਿਹੜਾ ਝੂਠ ਬੋਲਿਆ ਸੀ ਉਹ ਤੁਹਾਨੂੰ ਰਿਵਿਊ ਕਰਨ ਤੇ ਉਹਨਾਂ ਦੇ ਕੋਲ ਹੱਕ ਹੈ ਤੁਹਾਡੀ ਸਿਟੀਜ਼ਨਸ਼ਿਪ ਕੈਂਸਲ ਕਰ ਸਕਦੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਔਰ ਉਹਦੀ ਤੁਸੀਂ ਅਪੀਲ ਕਿਸੇ ਕੋਰਟ 'ਚ ਨਹੀਂ ਕਰ ਸਕਦੇ ਮਤਲਬ ਉਹਨਾਂ ਦਾ ਫੈਸਲਾ ਇਹ ਅੱਜ ਹੀ ਆਇਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਫੈਸਲਾ ਅਖੀਰਲਾ ਫੈਸਲਾ ਹੋਇਆ ਔਰ ਇਹੀ ਹਾਲ ਅਸੀਂ ਯੂਰਪ ਦੇ ਵਿੱਚ ਦੇਖ ਰਹੇ ਕਿ ਇੱਥੋਂ ਕੱਢ ਕੇ ਉਹ ਜਿਵੇਂ ਯੂਕੇ ਨੇ ਜਿਹੜੇ ਬੜੇ ਬਣੇ ਹੋਏ ਨੇ ਕਿ ਅਸੀਂ ਹਿਊਮਨ ਸਿਵਲਾਈਜੇਸ਼ਨ ਨੂੰ ਆਹ ਦਿੱਤਾ ਤੇ ਉਹ ਦਿੱਤਾ ਪਰ ਮੈਂ ਜਦੋਂ ਇਸ ਆਰਟੀਕਲ ਨੂੰ ਦੇਖਿਆ ਇਕੱਲਾ ਗੱਲ ਇਹ ਨਹੀਂ ਹੈ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਿਸ ਕਦਰ ਜਿਹੜਾ ਉਹਨਾਂ ਦਾ ਨਿਆਂ ਔਰ ਜੇ ਹਿਊਮਨ ਹਿਸਟਰੀ 'ਚ 5-6 ਹਜ਼ਾਰ ਸਾਲ ਦੀ ਹਿਊਮਨ ਤਾਰੀਖ ਦੇ ਵਿੱਚ ਜਿਹੜਾ ਹਿਸਟੋਰੀਅਨਸ ਨੇ ਕੁਛ ਅਰਸਾ ਪਹਿਲਾਂ ਹੀ BBC ਰਾਹੀਂ ਇਹ ਸੀ ਕਿ ਜਿਹੜਾ ਆਈਡੀਅਲ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਸੀ ਜਿਹਦੇ 'ਚ ਮੈਰਿਟੋਕ੍ਰੇਸੀ ਸੀ ਮੈਰਿਟ ਦੇ ਆਧਾਰ ਦੇ ਉੱਤੇ ਸਿਲੈਕਸ਼ਨ ਸੀ ਕੋਈ ਜੇਲ੍ਹ ਨਹੀਂ ਸੀ ਕੋਈ ਡੈਥ ਸੈਂਟੈਂਸ ਨਹੀਂ ਸੀ ਸਜ਼ਾਏ ਮੌਤ ਨਹੀਂ ਸੀ ਪ੍ਰੋਸਪੈਰਿਟੀ ਇਸ ਲੈਵਲ ਦੀ ਸੀ ਕਿ ਉਸ ਵੇਲੇ ਦੀ ਜਿਹੜੀ ਬ੍ਰਿਟਿਸ਼ ਕਰੰਸੀ ਹੈ ਉਹਦੇ ਨਾਲੋਂ 13 ਗੁਣਾ ਜ਼ਿਆਦਾ ਪਾਵਰਫੁਲ ਨਾਨਕਸ਼ਾਹੀ ਸਿੱਕਾ ਸੀ ਔਰ ਉਸ ਰੂਲ ਉਸ ਧਰਤੀ ਦੇ ਉੱਤੇ ਰਾਜ ਕੀਤਾ ਜਿੱਥੇ ਸਿੱਖਾਂ ਦੀ ਗਿਣਤੀ ਸਮੁੱਚੀ ਪਾਪੂਲੇਸ਼ਨ ਦਾ 13% ਸੀ ਮੈਜੋਰਿਟੀ ਮੁਸਲਮਾਨਾਂ ਦੀ ਸੀ ਔਰ 100 ਸਾਲ ਦੀ ਪਰਸੀਕਿਊਸ਼ਨ ਤੋਂ ਬਾਅਦ ਉਹ ਭਾਵੇਂ ਮੁਗਲ ਹੋਣ ਅਫਗਾਨ ਹੋਣ ਸਿੱਖਾਂ ਨੇ ਲੜ ਕੇ ਰਾਜ ਲਿਆ ਸੀ ਉਹ ਘੱਲੂਘਾਰਿਆਂ 'ਚੋਂ ਨਿਕਲੇ ਸੀ 2 ਲੱਖ ਤੋਂ ਜ਼ਿਆਦਾ ਸਿੱਖ 1699 ਤੋਂ 1799 ਦੇ ਵਿਚਾਲੇ ਮਾਰੇ ਗਏ ਇਸ ਸਰ ਕਪੂਰ ਸਿੰਘ ਜਿਹੜੇ ਸਿੱਖ ਫਿਲਾਸਫਰ ਹਿਸਟੋਰੀਅਨ ਉਹਨਾਂ ਦੀ ਫਿਗਰ ਹੈ ਲੇਕਿਨ ਉਹ ਰਾਜ ਲੈਣ ਤੋਂ ਇੱਕ ਵੀ ਮੁਸਲਮਾਨ ਜਿਹੜਾ ਹੈ ਉਸ ਦਾ ਕੋਈ ਧਰਮ ਬਦਲੀ ਨਹੀਂ ਸੀ ਕੀਤਾ ਗਿਆ ਕੋਈ ਜੇ ਦਰਬਾਰ ਸਾਹਿਬ ਦੇ ਲਈ ਜਿਹੜਾ ਹੈ ਉਹਦੀ ਸੇਵਾ ਸੋਨਾ ਦਿੱਤੀ ਗਈ ਤਾਂ ਫਿਰ ਉਹ ਦਾਤਾਗੰਜ ਲਾਹੌਰ ਹੋਏ ਔਰ ਦੂਸਰੀਆਂ ਮਸਜਿਦਾਂ ਹੋਣ ਜਾਂ ਜਿਹੜਾ ਕਾਂਸ਼ੀ ਦਾ ਵਿਸ਼ਵਨਾਥ ਮੰਦਿਰ ਹੋਏ ਉਹਨਾਂ ਸਾਰਿਆਂ ਦੇ ਲਈ ਬਰਾਬਰ ਔਰ ਇਕੱਲਾ ਇਹ ਨਹੀਂ ਉਹਨਾਂ ਦੀ ਕੈਬਨਿਟ ਦੇ ਵਿੱਚ ਮੈਜੋਰਿਟੀ ਹੈ ਹੀ ਜਿਹੜੀ ਹੈ ਉਹ ਮੁਸਲਮਾਨਾਂ ਔਰ ਹਿੰਦੂਆਂ ਦੀ ਸੀ ਸੋ ਇਹ ਲੈਵਲ ਤਾਂ ਸਾਨੂੰ ਹੈ ਅਹਿਸਾਸ ਫਿਰ ਇਹ ਵੀ ਹੁੰਦਾ ਕਿ ਵੀ ਕਿਵੇਂ ਜਿਹੜੇ ਨੈਪੋਲੀਅਨ ਬੋਨਾਪਾਰਟ ਦੇ ਜਨਰਲ ਲਾਰਡ ਜਾਂ ਜਨਰਲ ਵੈਂਤੁਰਾ ਵਰਗੇ ਜਿਹੜੇ ਨੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਹਾਈ ਪੋਜੀਸ਼ਨ 'ਚ ਰੱਖਿਆ ਦਿੱਤਾ ਪਰ ਉਹਨੂੰ ਵੀ ਕੋਈ ਕਹਿ ਸਕਦਾ ਜੀ ਉੱਥੇ ਟ੍ਰੇਨਿੰਗ ਦੇ ਲਈ ਜਿਹੜੇ ਨੇ ਜਨਰਲ ਸੀ ਉਹਨਾਂ ਨੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਮਝਦੇ ਸੀ ਕਿ ਸਿੱਖ ਫੌਜ ਜਿਹੜੀ ਹੈ ਉਹ ਯੂਰਪ ਦੇ ਮਾਡਲ ਦੇ ਉੱਤੇ ਟ੍ਰੇਨ ਹੋਣੀ ਚਾਹੀਦੀ ਪਰ ਇਹ ਜਿਹੜਾ ਐਸਪੈਕਟ ਰਿਫਿਊਜ ਦਾ ਹੈ ਕਿ ਵੀ ਕਿਵੇਂ ਉੱਥੇ ਕੋਈ ਵੀ ਵੈਸੇ ਹੀ ਜਦੋਂ ਅਸੀਂ ਸਿੱਖੀ ਦੇ ਫਲਸਫੇ ਦੀ ਗੱਲ ਕਰਦੇ ਹਾਂ ਜੋ ਸ਼ਰਨ ਆਏ ਤੇ ਸਕੰਠ ਲਾਏ ਇਹ ਬਿਰਧ ਸੁਆਮੀ ਸੰਧਾ ਕਿ ਇਹ ਹੈ ਤਾਂ ਰੱਬ ਦੇ ਹਵਾਲੇ ਨਾਲ ਹੀ ਹੈ ਕਿ ਭਾਈ ਜਿਹੜਾ ਵੀ ਰੱਬ ਦੇ ਅੱਗੇ ਆਪਣਾ ਆਪਾ ਰੱਖ ਦਿੰਦਾ ਹੈ ਔਰ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹਮ ਪਾਪੀ ਵੱਡ ਗੁਨਾਹਗਾਰ ਕਿ ਰੱਬ ਦੇ ਅੱਗੇ ਜੋ ਵੀ ਹੋਏ ਆਪਣਾ ਆਪਾ ਰੱਖਦੇ ਉਹਦਾ ਸਭ ਕੁਝ ਮਾਫ ਹੋ ਜਾਂਦਾ ਪਰ ਜਦੋਂ ਖਾਲਸਾ ਅਕਾਲ ਪੁਰਖ ਦੀ ਫੌਜ ਦੇ ਨਾਤੇ ਉਹਨਾਂ ਅਕਾਲੀ ਵੈਲਿਊਜ਼ ਨੂੰ ਰੱਬੀ ਵੈਲਿਊਜ਼ ਨੂੰ ਇੰਪਲੀਮੈਂਟ ਕਰਨ ਦਾ ਜਿਹੜਾ ਹੈ ਉਹ ਇੱਕ ਸਿਪਾਹ ਸਲਾਰ ਬਣਦਾ ਤੇ ਫਿਰ ਇਹੀ ਖਾਲਸੇ ਦਾ ਬਿਰਦ ਵੀ ਹੈ ਕਿ ਜੋ ਸ਼ਰਨ ਆਏ ਤੇ ਸਕੰਠ ਲਾਏ ਜਿਹਨੇ ਆਵਾਜ਼ ਮਾਰੀ ਕਿਸੇ ਅਬਲਾ ਨੇ ਰੱਖਿਆ ਲਈ ਮਾਰੀ ਆਪਣੀ ਜ਼ਿੰਦਗੀ ਤੇ ਖੇਡ ਕੇ ਉਹਨੂੰ ਪ੍ਰੋਟੈਕਟ ਕਰੇਗਾ ਜੇ ਕਿਸੇ ਭੁੱਖੇ ਨੇ ਆਵਾਜ਼ ਮਾਰੀ ਆਪਣਾ ਚੁੱਕ ਕੇ ਫੂਡ ਉਹਦੇ ਸਾਹਮਣੇ ਰੱਖ ਦੇਗਾ ਕਿਤੇ ਵੀ ਇਹੀ ਹੈ ਕਿ ਭਾਈ ਜਿਹੜਾ ਆਇਆ ਕੰਠ ਅਸੀਂ ਗਲੇ ਨੂੰ ਕਹਿੰਦੇ ਆ ਕਿ ਜਿਹੜਾ ਤੁਹਾਡੇ ਕੋਲ ਆਇਆ ਜਿਸ ਨੇ ਕੋਈ ਵੀ ਸਵਾਲ ਪਾਇਆ ਤੁਸੀਂ ਉਹਨੂੰ ਆਪਣੇ ਗਲ ਨਾਲ ਲਾ ਕੇ ਉਸ ਦਾ ਕੀਤਾ ਕਿਉਂਕਿ ਇਹ ਰੱਬੀ ਕਰੈਕਟਰ ਹੈ ਔਰ ਖਾਲਸਾ ਉਹਨਾਂ ਰੱਬੀ ਕਰੈਕਟਰ ਦੀ ਰਿਫਲੈਕਸ਼ਨ ਹੈ ਬਿਲਕੁਲ ਸੋ ਮੈਨੂੰ ਫਖਰ ਵੀ ਮਹਿਸੂਸ ਹੋਇਆ ਕਿ ਭਾਈ ਇੱਕ ਇੰਟਰਨੈਸ਼ਨਲ ਲੈਵਲ ਦੀ ਸਕਾਲਰ ਔਰ ASBB ਦਾ ਨਾਂ ਡਾਕਟਰ ਯੈਵਟੇ ਐਲਟ ਮਿਲਰ ਹੈ ਇਹ ਇੰਟਰਨੈਸ਼ਨਲ ਰਿਲੇਸ਼ਨਸ 'ਚ ਇਹਨਾਂ ਨੇ ਲੰਡਨ ਸਕੂਲ ਆਫ ਇਕਨੋਮਿਕਸ 'ਚੋਂ PhD ਕੀਤੀ ਹੋਈ ਹੈ ਨਾਰਥ ਵੈਸਟਰਨ ਯੂਨੀਵਰਸਿਟੀ ਲੰਡਨ ਬਿਜ਼ਨਸ ਸਕੂਲ ਦੇ ਵਿੱਚ ਪੜ੍ਹਾਇਆ ਹੈ ਔਰ ਦੁਨੀਆ ਭਰ 'ਚ ਜਿਹੜੀ ਹੈ ਮੋਸਟ ਸੌਟ ਆਫਟਰ ਸਪੀਕਰ ਹੈ ਉਹਦਾ ਡਿਫਰੈਂਟ ਇਸ਼ੂਜ਼ ਉਹਨਾਂ ਦੀਆਂ ਕਿਤਾਬਾਂ ਦਾ ਜ਼ਿਕਰ ਹੈ ਕੀ ਕਿਤਾਬਾਂ ਲਿਖੀਆਂ ਨੇ ਔਰ ਉਹਨਾਂ ਨੇ ਜਿਹੜੀ ਇਹ ਈਵਨ ਇਹ ਆਰਟੀਕਲ ਹੈ ਉਸ ਦੇ ਵਿੱਚ ਖੂਬਸੂਰਤ ਪਿਕਚਰ
ਮਹਾਰਾਜਾ ਰਣਜੀਤ ਸਿੰਘ ਘੋੜੇ ਤੇ ਸਵਾਰ ਔਰ ਇਹਦੇ ਚ ਈਵਨ ਜਿਹੜੀ ਹਾਲਾਂ ਕਹਿਣ ਨੂੰ ਤਾਂ ਮੋਨਾਰਕੀ ਸਿਸਟਮ ਸੀ, ਕਿੰਗਡਮ ਸੀ, ਪਰ ਜਦੋਂ ਮੈਂ ਹੈਡਿੰਗ ਵੀ ਉਹੀ ਚੂਜ਼ ਕੀਤਾ ਜਿਹੜਾ ਇਸ ਬੀਬੀ ਨੇ ਕੀਤਾ ਹੈ ਕਿ ਸਿੱਖ ਬਾਦਸ਼ਾਹਤ। ਅਸੀਂ ਬਹੁਤ ਵਾਰ ਕਈ ਵਾਰ ਰਾਜਿਆਂ ਮਹਾਰਾਜਿਆਂ ਦੇ ਰਾਜ ਤੱਕ ਪਹੁੰਚੇ। ਵੈਨ ਜੂਜ਼ ਫਾਊਂਡ ਰੈਫਿਊਜ ਇਨ ਦਾ ਸਿੱਖ ਐਮਪਾਇਰ ਔਰ ਫਿਰ ਜਿਹੜਾ ਇਹ ਸਟੋਰੀਡ ਕਿੰਗਡਮ ਸੇਵਡ ਦਾ ਲਾਈਵਸ ਆਫ ਹੰਡਰਡਸ ਆਫ ਜੂਜ਼, ਇਹ ਸਭ ਹੈਡਿੰਗ ਹੈ ਕਿ ਭਾਈ ਸਿੱਖ ਕਿੰਗਡਮ ਨੇ, ਸਿੱਖ ਐਮਪਾਇਰ ਨੇ ਸੈਂਕੜਿਆਂ ਯਹੂਦੀਆਂ ਦੀ ਜਾਨ ਬਚਾਈ। ਹੁਣ ਇਹ ਇੱਕ ਵੱਖਰੀ ਗੱਲ ਹੈ, ਮੈਂ ਇਸ ਨੂੰ ਜਿੰਨਾ ਕੁ ਵੱਧ ਤੋਂ ਵੱਧ ਇਸ ਨੂੰ ਪੜ੍ਹ ਸਕਿਆ ਆਰਟੀਕਲ ਨੂੰ ਮੈਂ ਪੜ੍ਹਾਂਗਾ, ਲੇਕਿਨ ਮੈਂ ਇਸ ਦੇ ਉੱਤੇ ਇਹ ਨੋਟ ਵੀ ਦੇਣਾ ਚਾਹੁੰਦਾ ਕਿ ਇਹ ਨਹੀਂ ਹੈ ਕਿ ਵੀ ਅਸੀਂ ਸਿਰਫ ਪਾਸਟ ਨੂੰ ਸੈਲੀਬ੍ਰੇਟ ਕਰਦੇ ਹਾਂ। ਇਹ ਇੱਕ ਝਲਕਾਰ ਹੈ ਕਿ ਜਿਹੜੀ ਸਰਕਾਰੇ ਖਾਲਸਾ ਜੀਓ ਸੀ 19ਵੀਂ ਸਦੀ ਦੇ ਵਿੱਚ, ਜਿਹੜਾ ਉਸ ਨੇ ਜੋ ਕੁਛ ਕੀਤਾ, ਜਿਹੜਾ ਜਦੋਂ ਅਸੀਂ ਭਵਿੱਖ ਦੇ ਖਾਲਿਸਤਾਨ ਬਾਰੇ ਬਹੁਤ ਕਹਿਣਗੇ ਜੀ ਉਹਦਾ ਸੰਵਿਧਾਨ ਲਿਖੋ, ਉਹਦਾ ਕਨਸਟੀਟਿਊਸ਼ਨ, ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਸੰਵਿਧਾਨ ਸੀ ਲਿਖਿਆ ਹੋਇਆ, ਲੇਕਿਨ ਉਹੀ ਸਿੱਖੀ ਵੈਲਿਊਜ਼, ਉਹੀ ਜਸਟਿਸ, ਨਿਆਂ, ਮੈਰਿਟੋਕ੍ਰੇਸੀ, ਜ਼ਾਲਮ ਨੂੰ ਸੋਧਾ ਲਾਣਾ ਔਰ ਹਰ ਇੱਕ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਮੈਂ ਸਮਝਦਾ ਵੀ ਇਹ ਰਿਫਲੈਕਸ਼ਨ ਹੀ, ਬਾਕੀ ਸੰਵਿਧਾਨ ਇਹ ਠੀਕ ਹੈ ਅੱਜ ਦੀ ਦੁਨੀਆ 'ਚ 21ਵੀਂ ਸਦੀ 'ਚ ਖਾਲਿਸਤਾਨ ਦੇ ਸ਼ਹਿਰੀ ਔਰ ਦੂਸਰੇ ਬਣਾ ਰਹਿਣਗੇ ਆਪਣੇ ਆਪ। ਆਲਰੇਡੀ ਕੀ ਹੋਏਗਾ ਉਹ ਮਾਡਲ, ਉਸ ਦਾ ਇੱਕ ਜਿਹੜੀ ਉਸ ਦੀ ਡਾਇਰੈਕਟਿਵ ਪ੍ਰਿੰਸੀਪਲਸ ਜੇ ਉਹਨਾਂ ਨੂੰ ਕਿਹਾ ਜਾਏ, ਉਹ ਡੈਕਲੇਰੇਸ਼ਨ ਆਫ ਖਾਲਿਸਤਾਨ ਹੈ 29 ਅਪ੍ਰੈਲ 1986 ਨੂੰ, ਜਿਸ ਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਸੋ ਜਦੋਂ 10 ਨੋਹਾਂ ਦੀ ਕਿਰਤ ਕਮਾਈ ਦੀ ਗੱਲ ਆਉਂਦੀ ਹੈ, ਫਿਰ ਇਹ ਕੈਪੀਟਲਿਸਟ ਜਗੀਰੂ ਔਰ ਰਜਵਾੜਾ ਸਿਸਟਮ ਨਹੀਂ ਹੈ ਇਹ, ਕਿਉਂਕਿ ਜਿਹੜਾ ਰੱਬ ਚੋਂ ਇਨਸਾਫ ਲੈਂਦਾ ਫਿਰ ਇਹ ਕੋਈ ਮਾਰਕਸਿਸਟ ਸਟੇਟ ਨਹੀਂ ਹੈ, ਇਹ ਕਿਸੇ ਇੱਕ ਦੇ ਉੱਤੇ ਡਿਪੈਂਡੈਂਟ ਨਹੀਂ ਹੈ। ਇਹ ਉਵੇਂ ਹੀ ਹੈ ਜਿਵੇਂ ਖਾਲਸਾ ਰਾਜ ਦੀ ਸਟੈਂਪ ਖਾਲਸਾ ਰਾਜ ਦੇ ਜਿਹੜੀ ਹੈ ਸਿੱਕਿਆਂ ਦੇ ਉੱਤੇ ਸੀ ਕਿ ਭਾਈ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਇਹ ਸਾਨੂੰ ਗੁਰੂ ਨਾਨਕ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਬਖਸ਼ੀਆਂ ਨੇ, 10 ਗੁਰੂ ਸਾਹਿਬਾਨ ਨੇ ਬਖਸ਼ੀਆਂ ਨੇ। ਸੋ ਇੱਕ ਤਾਂ ਇਸ 'ਚੋਂ ਅਸੀਂ ਇਹ ਰਿਫਲੈਕਸ਼ਨ ਦੇਖਦੇ ਹਾਂ। ਦੂਸਰਾ ਜਿਹੜਾ ਕਰੰਟ ਹੈ, ਮੈਂ ਸਮਝਦਾ ਹਾਂ ਵੀ ਜਿਹੜੀਆਂ ਕੌਮਾਂ ਜਾਂ ਜਿਹੜੇ ਲੋਕ ਖੁਦ ਉਹ ਸਾਰੇ 'ਚੋਂ ਲੰਘੇ ਹੁੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯਹੂਦੀ ਕੌਮ ਦਾ 2-3 ਹਜ਼ਾਰ ਸਾਲ ਦਾ ਇਤਿਹਾਸ, ਜਦੋਂ ਕਿ ਉਹ ਆਪਣੇ ਮੁਲਕ ਤੋਂ ਬੇਮੁਲਕੇ ਹੋਏ, ਬੇਘਰੇ ਹੋਏ, ਕੱਢੇ ਗਏ, ਟੈਂਪਲ ਜਿਹੜਾ ਉਹ ਤੋੜਿਆ ਗਿਆ ਜੂਸ ਦਾ ਜਾਂ ਦੂਜਾ, ਕਿਸੇ ਵੀ ਅੰਦਾਜ਼ੇ ਢੰਗ ਨਾਲ ਰੀਜ਼ਨ ਕੋਈ ਵੀ ਹੋਏ, 1948 ਦੇ ਵਿੱਚ UN ਨੇ ਉਹਨਾਂ ਨੂੰ ਜਿਹੜਾ ਸਾਈਡ ਬਾਈ ਸਾਈਡ ਫਲਸਤੀਨ ਨੂੰ ਡਿਵਾਈਡ ਕਰਕੇ ਮੁਲਕ ਦਾ ਹੱਕ ਦਿੱਤਾ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਸਾਰੇ 80 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਲੈਵਲ ਤੇ ਬਹੁਤ ਸਾਰੇ ਚੈਲੰਜਸ ਵੀ ਫੇਸ ਕੀਤੇ, ਲੇਕਿਨ ਜਿਹੜੇ ਖੁਦ ਯਹੂਦੀ ਦੁਨੀਆ ਦੇ ਵਿੱਚ ਐਟ ਵਨ ਟਾਈਮ ਸਫਰ ਕਰ ਰਹੇ ਸੀ, ਕਿਤੇ ਨਾ ਕਿਤੇ ਰੈਫਿਊਜ ਲੱਭ ਰਹੇ ਸੀ, ਸ਼ਰਨ ਲੱਭ ਰਹੇ ਸੀ, ਅੱਜ ਜੋ ਵਰਤਾਰਾ ਫਲਸਤੀਨੀਆਂ ਦੇ ਨਾਲ ਕਰ ਰਹੇ ਨੇ ਜਿਨ੍ਹਾਂ ਦਾ ਮੁਲਕ ਸੀ, ਇਹ ਤਾਂ 3000 ਸਾਲ 2-2500 ਸਾਲ ਤੋਂ ਵੀ ਜ਼ਿਆਦਾ ਬਾਹਰ ਰਹੇ। ਜੇ ਤੁਹਾਨੂੰ ਅਪਰਚੁਨਿਟੀ ਮਿਲੀ ਹੈ, ਤੁਸੀਂ ਇਹ ਸ਼ੋਅ ਕਰਦੇ ਕਿ ਜਿਵੇਂ ਸਿੱਖਾਂ ਨੇ ਸ਼ੋਅ ਕੀਤਾ, ਜੇ ਸਿੱਖਾਂ ਦੇ ਨਾਲ ਇੱਕ ਸਦੀ ਸਿਰਾਂ ਦੇ ਮੁੱਲ ਰਹੇ, ਸਾਡੀ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਸਿਰਾਂ ਦੇ ਮੁੱਲ ਰੱਖਣ ਦੇ ਨਾਲ ਨਾਲ ਮੁਕੰਮਲ ਘੱਲੂਘਾਰੇ ਜਿਹੜੀ ਜੈਨੋਸਾਈਡ ਹੋਏ, ਲੇਕਿਨ ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਆਈ, ਅਸੀਂ ਉਹਨਾਂ ਹੀ ਮੁਸਲਮਾਨਾਂ ਦੇ ਨਾਲ, ਇਹ ਨਹੀਂ ਕਿ ਵੀ ਉਹਨਾਂ ਦੇ ਨਾਲ ਬਰਾਬਰ ਦਾ, ਉਹਨਾਂ ਨੂੰ ਮੈਰਿਡ ਦ ਫਕੀਰ ਅਜ਼ੀਜ਼ੁਦੀਨ, ਫਕੀਰ ਨੂਰੁਦੀਨ, ਇਹਨਾਂ ਭਰਾਵਾਂ ਦਾ ਕਿੰਨਾ ਇਨਫਲੂਐਂਸ ਸੀ ਲਾਹੌਰ ਦਰਬਾਰ ਤੇ, ਕਿ ਮਹਾਰਾਜਾ ਰਣਜੀਤ ਸਿੰਘ ਨੇ ਫਕੀਰ ਅਜ਼ੀਜ਼ੁਦੀਨ ਨੂੰ ਇਹ ਕਿਹਾ ਹੋਇਆ ਸੀ ਕਿ ਜੇ ਮੇਰਾ ਦਰਬਾਰ 'ਚ ਕੀਤਾ ਕੋਈ ਫੈਸਲਾ ਤੁਹਾਨੂੰ ਲੱਗਦਾ ਗਲਤ ਹੈ, ਤੁਹਾਡੇ ਕੋਲ ਹੱਕ ਹੈ ਕਿ ਤੁਸੀਂ ਮੇਰੇ ਨਿੱਜੀ ਚੈਂਬਰ ਦੇ ਵਿੱਚ ਆ ਕੇ, ਮੇਰੇ ਬੈਡਰੂਮ 'ਚ ਆ ਕੇ ਮੈਨੂੰ ਕਰੈਕਟ ਕਰ ਸਕਦੇ ਹੋ। ਇਹ ਹੈ ਵਰਤਾਰਾ। ਸੋ ਜੇ
ਸੱਚਮੁੱਚ ਯਹੂਦੀ ਕੌਮ ਜਿਹੜੀ ਪਰਸੀਕਿਊਸ਼ਨ ਚੋਂ ਨਿਕਲੀ, ਉਹਨਾਂ ਨੇ ਇੱਕ ਰੋਲ ਮਾਡਲ ਸਟੇਟ ਦੇ ਵਿੱਚ ਇਹ ਪ੍ਰੂਵ ਕੀਤਾ ਹੁੰਦਾ ਕਿ ਭਾਈ ਅਸੀਂ ਬਾਕੀਆਂ ਦੇ ਨਾਲ ਉਹ ਕੁਝ ਨਹੀਂ ਕਰਾਂਗੇ ਜੋ ਸਾਡੇ ਨਾਲ ਹੋਇਆ। ਪਰ ਉਹ ਤਾਂ ਬਾਕੀਆਂ ਨੂੰ ਵੀ ਪਿੱਛੇ ਛੱਡ ਗਏ, ਨਾਜ਼ੀਆਂ ਨੂੰ ਵੀ ਪਿੱਛੇ ਛੱਡ ਗਏ। ਸੋ ਉਹ ਪਾਰਟ, ਪਰ ਇਹ ਕਿਉਂਕਿ ਪਾਰਟ ਆਫ ਹਿਸਟਰੀ ਹੈ, ਇਹਦੇ ਚੋਂ ਸਿੱਖ ਰਾਜ ਦਾ, ਸਿੱਖ ਕੌਮ ਦਾ ਪ੍ਰਾਈਡ ਨਿਕਲਦਾ। ਔਰ ਮੈਂ ਸਮਝਦਾ ਵੀ ਇਹ ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਜਾਣਾ ਚਾਹੀਦਾ। ਉਹਨਾਂ ਨੇ ਜਿਹੜਾ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਇਨ ਦਾ ਫਸਟ ਹਾਫ ਆਫ 19th century visitors to the Sikh Empire centered in modern day Pakistan were amazed by the splendor of its royal court. London's Victoria and Albert Museum describes it as one of the most magnificent in the whole of India. Ranjit Singh, the Maharaja who ruled in opulence, maintained a solid gold throne for the state occasions, though he usually preferred to eschew luxury and often sat on the floor with his subjects. ਉਹਨਾਂ ਨੇ ਕਿਹਾ ਵੀ 19ਵੀਂ ਸਦੀ ਦੇ ਵਿੱਚ ਜਿਹੜੇ ਜਿੱਥੇ ਅੱਜ ਜ਼ਿਆਦਾ ਜਿਹੜਾ ਸਿੱਖ ਅੰਪਾਇਰ ਸੀ, ਜਿੱਥੇ ਅੱਜ ਜ਼ਿਆਦਾ ਪਾਕਿਸਤਾਨ ਦੀ ਟੈਰੀਟਰੀ ਹੈ, ਅੱਛਾ, ਉਹ ਜਿਹੜਾ ਸਿੱਖ ਦਰਬਾਰ ਹੈ ਉਸ ਦੀ ਰਾਇਲਟੀ, ਉਸ ਦੀ ਸ਼ਾਹੀ ਸ਼ਾਨੋ ਸ਼ੌਕਤ ਉਹਨਾਂ ਦੀਆਂ ਅੱਖਾਂ ਝੁੰਦਿਆ ਦਿੰਦੀ ਸੀ। ਜਿਵੇਂ ਉਹਨੇ ਲੰਡਨ ਵਿਕਟੋਰੀਆ ਐਲਬਰਟ ਮਿਊਜ਼ੀਅਮ ਦਾ ਜ਼ਿਕਰ ਕੀਤਾ ਕਿ ਬਈ ਇਹ, ਲੇਕਿਨ ਉਹਨਾਂ ਨੇ ਕਿਹਾ ਵੀ ਉਹਨਾਂ ਇਸ ਸਿੱਖ ਸਟੇਟ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ, ਭਾਵੇਂ ਉਹ ਸੋਨੇ ਦੀ ਕੁਰਸੀ ਤੇ ਬੈਠਦਾ ਸੀ ਖਾਸ ਮੌਕਿਆਂ ਤੇ, ਖਾਸ ਸਿਲੈਕਟਡ ਓਕੇਜ਼ਨ, ਲੇਕਿਨ ਆਮ ਤੌਰ ਤੇ ਉਹ ਆਪਣੀ ਪ੍ਰਜਾ ਦੇ ਨਾਲ ਜ਼ਮੀਨ ਤੇ ਹੀ ਬੈਠ ਕੇ ਗੱਲ ਕਰਦਾ ਸੀ। ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਰਾਜਾ ਪ੍ਰਜਾ ਸਮਕਰ ਮਨ ਹੈ, ਉਹ ਬਰਾਬਰੀ ਕੀ ਹੈ। ਫਿਰ ਉਹ ਕਹਿੰਦੇ ਹੈ Ranjit Singh was a brilliant military leader and statesman known as the Lion of Punjab. He was member of the Sikh faith, a monotheistic religion which developed in the 1400s in the Punjab region of Indian subcontinent. The Sikh Empire he forged stood for 50 years until it was conquered by British East India forces in 1849. During Ranjit Singh's rule, the Sikh Empire was known for religious tolerance. In the annals of the region's bloody history, his rule stood out as the golden age of peace and security. ਹੁਣ ਤੁਸੀਂ ਦੇਖੋ ਇੱਕ ਨਾਨ ਸਿੱਖ ਸਕਾਲਰ ਜਿਹੜੀ ਹੈ ਦੁਨੀਆ 'ਚ ਦੇ ਜਦੋਂ ਹਿਸਟਰੀ ਦੇ ਨੂੰ ਸਮਝਦੀ ਹੈ, ਉਹ ਇਹ ਕਹਿੰਦੀ ਹੈ ਕਿ ਬਈ ਬ੍ਰਿਲੀਅੰਟ ਮਿਲਟਰੀ ਜਨਰਲ ਸੀ ਮਹਾਰਾਜਾ ਰਣਜੀਤ ਸਿੰਘ, ਉਹਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ। ਉਹ ਸਿੱਖ ਮਜ਼ਹਬ ਦੇ ਵਿੱਚ ਯਕੀਨ ਰੱਖਣ ਵਾਲਾ, ਜਿਹੜਾ ਸਿੱਖ ਫੇਥ ਇੱਕ ਰੱਬ ਦੇ ਵਿੱਚ ਯਕੀਨ ਰੱਖਦਾ ਹੈ। ਔਰ 50 ਸਾਲ ਉਹ ਸਿੱਖਾਂ ਨੇ ਜਿਹੜਾ ਰਣਜੀਤ ਸਿੰਘ ਦੇ ਥੱਲੇ ਰਾਜ ਕੀਤਾ। ਔਰ ਸਿੱਖ ਰਾਜ ਦੇ ਵਿੱਚ ਧਾਰਮਿਕ ਜਿਹੜੀ ਹੈ ਸਹਿਨਸ਼ੀਲਤਾ ਸੀ। ਜਦੋਂ ਕਿ ਅਸੀਂ ਉਸ ਦੌਰ 'ਚ ਜਾਂ ਹਿਊਮਨ ਹਿਸਟਰੀ ਦੀ ਬਲੱਡੀ ਹਿਸਟਰੀ ਦੇਖਦੇ ਹਾਂ, ਔਰ ਹਿਜ਼ ਰੂਲ ਸਟੂਡ ਆਊਟ ਐਜ਼ ਏ ਗੋਲਡਨ ਏਜ ਆਫ ਪੀਸ ਐਂਡ ਸਿਕਿਉਰਿਟੀ, ਅਮਨ ਔਰ ਸੁਰੱਖਿਆ ਦੀ ਇਹ ਇੱਕ ਸੁਨਹਿਰੀ ਯੁੱਗ ਦੀ ਗੱਲ ਹੈ। ਅੱਛਾ, ਇਨ ਐਨ ਆਲਮੋਸਟ forgotten episode of both Jewish and Sikh history, the Sikh Empire Ranjit Singh founded came to the aid of Jews in their hour of need. In the midst of horrific anti-Jewish violence miles away, the Sikh Empire opened its door to Jews, helping save hundreds of lives. The Sikh Empire became a home to a now long forgotten Jewish community in the heart of Pakistani Punjab region. ਹੁਣ ਇਹ ਹੈ ਕਿ ਭਾਈ ਇਹ ਯਹੂਦੀਆਂ ਨੂੰ ਵੀ ਹਿਸਟਰੀ ਦਾ ਇਹ ਚੈਪਟਰ ਭੁੱਲ ਗਿਆ ਵੀ ਕਦੇ ਸਿੱਖਾਂ ਨੇ ਸਾਨੂੰ ਸ਼ਰਨ ਦਿੱਤੀ, ਤੇ ਸਿੱਖਾਂ ਨੂੰ ਵੀ ਭੁੱਲਿਆ ਹੋਇਆ। ਔਰ ਇਹਦੇ 'ਚ ਮੈਂ ਸਮਝਦਾ ਵੀ ਇਹ ਬਿਲਕੁਲ ਠੀਕ ਹੈ ਕਿ ਅਸੀਂ ਗੱਲ ਤਾਂ ਕਰਦੇ ਹਾਂ ਮੁਸਲਮਾਨਾਂ ਨਾਲ ਬਰਾਬਰੀ ਦੀ ਜਾਂ ਦੂਸਰੇ ਜਾਂ, ਲੇਕਿਨ ਕਦੇ ਵੀ ਜੂਇਸ਼ ਐਂਗਲ ਨਹੀਂ ਆਇਆ। ਇਹ ਤਾਂ ਹੁੰਦਾ ਕਿ ਜੇ ਗੁਰਦੁਆਰਾ, ਮੰਦਰ, ਮਸਜਿਦ, ਦੂਜਾ ਕਿ ਸਿਨਾਗੋਗ ਵੀ ਜਿਹੜਾ ਉਹ ਬਿਲਟ ਕੀਤਾ, ਉਹਨਾਂ ਨੂੰ ਸ਼ੈਲਟਰ ਦਿੱਤੀ। ਫਿਰ ਇਹ ਉਹਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਜਦੋਂ ਯਹੂਦੀ ਕੌਮ ਪਰਸ਼ੀਆ ਦੇ ਵਿੱਚ, ਈਰਾਨ ਦੇ ਵਿੱਚ ਟਰਬਲ ਦੇ ਵਿੱਚ ਆਈ, ਉਹਨਾਂ ਦੀ ਪਰਸੀਕਿਊਸ਼ਨ ਸ਼ੁਰੂ ਹੋਈ, ਤੇ ਸਿੱਖ ਰਾਜ ਨੇ ਆਪਣੇ ਦਰਵਾਜ਼ੇ ਉਹਨਾਂ ਦੇ ਲਈ ਖੋਲ੍ਹ ਦਿੱਤੇ। ਹੁਣ ਇਹ ਜਦੋਂ ਜੋ ਕੁਛ ਵਾਪਰ ਰਿਹਾ ਹੈ ਇਸ ਵੇਲੇ ਜੰਤਰ ਮੰਤਰ ਤੇ, ਔਰ 20 ਜੁਲਾਈ ਤੋਂ ਬਾਅਦ ਜਿਹੜਾ ਆਇਆ ਕਿ ਹਨੂਮਾਨ ਮੰਦਰ ਬੰਦ, ਇੱਧਰ ਬੰਦ, पुलिस पीछे है, टीयर गैस और लाठी चार्ज और पैलेट गन चल रही हैं। बंगला साहब का दरवाज़ा खुलता है, सिख आके खलो जाते हैं कि आओ भी तुसी अंदर। और अज भी कई दिन हो गए ने
ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਉੱਥੇ ਲੰਗਰ ਛਕ ਰਹੇ ਨੇ, ਉੱਥੇ ਹੀ ਉਹ ਖੁੱਲੇ ਦੇ ਵਿੱਚ ਵੀ ਔਰ ਕਮਰਿਆਂ 'ਚ ਵੀ ਸੁੱਤੇ ਨੇ ਔਰ ਦੂਸਰੇ ਨੇ। ਹੁਣ ਇਹ ਕੋਈ ਓਵਰਨਾਈਟ ਨਹੀਂ ਹੈ। ਹੁਣ ਬਹੁਤਿਆਂ ਨੂੰ ਲੱਗਦਾ ਕਿ ਇੱਕ ਨੇ ਪੱਤਰਕਾਰ ਨੇ ਕਿਹਾ ਕਿ ਜੀ ਸਿੱਖੋ ਕਿੰਨੀ ਕੁ ਵਾਰ ਸਾਡਾ ਦਿਲ ਜਿੱਤੋਗੇ, ਹੈ ਨਾ। ਫਿਰ ਕਿਸੇ ਨੇ ਕਿਹਾ ਵੀ ਖਾਲਸਾ ਸ਼ੈਲ ਰੂਲ, ਜਾਂ ਕਿ ਇੱਕ ਨੇ ਤਾਂ ਇਹ ਵੀ ਕਿਹਾ ਕਿ ਵੀ ਜੇ ਤੁਸੀਂ ਭੁੱਖ ਮਿਟਾਣੀ ਹੈ ਸਿੱਖਾਂ ਦੇ ਹਵਾਲੇ ਕਰ ਦਿਓ ਹਿੰਦੁਸਤਾਨ। ਇਹ ਜਿਹੜਾ 5 ਕਿਲੋ ਅੰਨ 80 ਕਰੋੜ ਲੋਕਾਂ ਨੂੰ ਦਿੰਦੇ ਨੇ, ਇਹਨਾਂ ਦੀ ਲੋੜ ਨਹੀਂ, ਸਿੱਖ ਕੇ ਇਹਨੂੰ ਭੁੱਖਾ ਨਹੀਂ ਸੋ। ਹੁਣ ਇਹ ਓਵਰਨਾਈਟ ਨਹੀਂ ਆਇਆ ਹੈ। ਇਹ ਜਦੋਂ ਅਸੀਂ ਉਸ ਟ੍ਰੇਨਿੰਗ ਦਾ ਜ਼ਿਕਰ ਕਰਦੇ ਹਾਂ ਜਿਹੜੀ ਗੁਰੂ ਸਾਹਿਬਾਨ ਦੀ ਬਖਸ਼ਿਸ਼ ਨਾਲ ਹੈ, ਉਹਨੇ ਕਿਹਾ ਕਿ ਭਾਈ ਸਿੱਖਾਂ ਨੇ, ਸਿੱਖ ਰਾਜ ਨੇ ਆਪਣੇ ਦਰਵਾਜ਼ੇ ਯਹੂਦੀਆਂ ਲਈ ਖੋਲ੍ਹ ਦਿੱਤੇ ਤੇ ਸੈਂਕੜਿਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਉਹਨਾਂ ਦਾ ਬਚਾਅ ਹੋਇਆ। ਫਿਰ ਇਹ ਪੂਰੀ ਹਿਸਟਰੀ ਹੈ ਕਿ ਜੂਜ਼ ਇਨ ਦਾ ਹੋਲੀ ਇਰਾਨੀਅਨ ਸਿਟੀ, ਕਿ ਵੀ ਹੁਣ ਯਹੂਦੀਆਂ ਦੀ ਆਮਦ ਤਾਂ ਦੁਨੀਆ ਦੇ ਹਰ ਕੋਨੇ 'ਚ 2-2 ਹਜ਼ਾਰ ਸਾਲ, ਹਜ਼ਾਰ ਸਾਲ ਪੁਰਾਣੀ ਹੈ। ਸੋ ਜ਼ਾਹਿਰ ਹੈ ਕਿ ਜਦੋਂ ਪਰਸ਼ੀਅਨ ਐਮਪਾਇਰ ਦੇ ਵਿੱਚ ਯਹੂਦੀ ਗਏ, ਉਹਨਾਂ ਨੇ ਉਹਨਾਂ ਨੂੰ ਟੋਲਰੇਟ ਕੀਤਾ। ਵੈਸੇ ਵੀ ਜਦੋਂ ਅਸੀਂ 4 ਸੈਮਿਟਿਕ ਧਰਮਾਂ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਜ਼ਰੇਬ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਕੁਰਾਨ ਮਜੀਦ ਦਾ ਜ਼ਿਕਰ, ਜਦੋਂ 4 ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਭਾਵੇਂ ਫੋਲ ਕਿਤਾਬਾਂ ਚਾਰੇ, ਸੋ ਇਹਨਾਂ ਨੂੰ ਕਿਤਾਬ ਵਾਲੇ ਵੀ ਕਹਿੰਦੇ ਨੇ। ਸੋ ਇਹ ਠੀਕ ਹੈ ਵੀ ਜਿੱਥੇ ਇਸਲਾਮਿਕ ਆਈਡੀਓਲੋਜੀ ਵਾਲੀ ਸੁਸਾਇਟੀ ਡੋਮੀਨੇਟ ਕਰਦੀ ਹੈ, ਉੱਥੇ ਬਰਾਬਰ ਦੇ ਹੱਕ ਤਾਂ ਮੁਸਲਮਾਨ ਦੇ ਬਰਾਬਰ ਕਿਸੇ ਦੇ ਨਹੀਂ ਹੁੰਦੇ, ਲੇਕਿਨ ਉਹਨਾਂ ਨੂੰ ਰਿਫਿਊਜ ਹੁੰਦਾ ਹੈ, ਆਪਣੇ ਧਾਰਮਿਕ ਸਥਾਨ ਬਣਾਉਣ ਦਾ ਹੁੰਦਾ ਹੈ, ਧਾਰਮਿਕ ਆਜ਼ਾਦੀ ਦਾ ਹੁੰਦਾ ਹੈ, ਅੰਟਿਲ ਅਨਲੈਸ ਕਦੇ ਕੋਈ ਬਹੁਤ ਫੈਨੇਟਿਕ, ਕੋਈ ਹੋਰ ਜ਼ਾਬਰ ਆਪਣੇ ਏਜੰਡੇ ਨੂੰ ਪਰਸਿਊ ਕਰਨ ਦੇ ਲਈ ਐਸਾ ਕੁਝ ਕਰੇ ਜਿਹਦੇ ਥੱਲੇ ਉਹ ਫਿਰ ਉਹਨਾਂ ਦੇ ਵੱਲ ਜਿਹੜਾ ਉਹ ਮੂੰਹ ਹੋਏ ਔਰ ਉਹਨਾਂ ਦਾ ਸਫਾਇਆ ਕਰਨ ਦੀ ਲਾਇਨ ਹੋਏ। ਫਿਰ ਉਹਨੇ ਕਿਹਾ ਵੀ ਭਾਵੇਂ ਜਿਹੜਾ ਇਹ ਸਿੱਖ ਅੰਪਾਇਰ ਹੈ ਇਹ ਹਜ਼ਾਰਾਂ ਮੀਲ ਉੱਥੋਂ ਦੂਰ ਸੀ ਜਿੱਥੇ ਕਿ ਯਹੂਦੀ ਰਹਿੰਦੇ ਸੀ ਇਨ ਦਾ ਅਰਲੀ 1800s, ਦਾ ਸਿਟੀ ਆਫ ਮਸ਼ਾਦ। ਹੁਣ ਇਹ ਮਸ਼ਾਦ ਅੱਜ ਕੱਲ੍ਹ ਚਰਚਾ 'ਚ ਹੈ ਕਿਉਂਕਿ ਖਮੀਨਾਈ ਨੂੰ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤੇ ਉਸ ਸ਼ਹਿਰ ਦੇ ਵਿੱਚ ਹੀ ਦਫਨਾਇਆ ਗਿਆ ਹੈ। ਇਹ ਈਰਾਨ ਦੀ ਤੀਸਰੀ ਵੱਡੀ ਸਿਟੀ ਹੈ। ਇਹ ਸੈਮਾਈ ਆਟੋਨਮਸ ਰੀਜਨ ਸੀ ਜਿਸ ਦੇ ਵਿੱਚ ਜਿਹੜੀ ਸਟਰਗਲ ਸੀ ਸੁੰਨੀ ਔਰ ਸ਼ੀਆ ਮੁਸਲਮਾਨਾਂ ਦੀ, ਇਹ ਐਜ਼ ਪਰ ਦਾ ਰਾਈਟਿੰਗ ਹੈ। ਔਰ ਇਹ ਜਿਹੜਾ ਸ਼ੀਆਈਟ ਮੁਸਲਮ ਡੋਮੀਨੈਂਟ ਹੋਣ ਕਰਕੇ ਔਰ ਸ਼ਹੀਦਾਂ ਦੀ ਤਾਂ ਇਹੀ ਕਾਰਨ ਹੈ, ਖਮੀਨਾਈ ਨੇ ਕਿਹਾ ਵੀ ਮੈਨੂੰ ਉੱਥੇ ਦਫਨ ਕਰੋ। ਕੋਈ ਵੀ ਗੈਰ ਮੁਸਲਮ ਜਿਹੜਾ ਹੈ ਉਹ ਮਸ਼ਾਦ ਦੇ ਵਿੱਚ ਨਹੀਂ ਸੀ ਰਹਿ ਸਕਦਾ। ਉਹਦੇ ਲਈ ਨੇ ਜਿਵੇਂ ਸਾਊਦੀ ਅਰੇਬੀਆ ਦੇ ਹਵਾਲੇ ਨਾਲ ਹੈ ਕਿ ਭਾਈ ਉੱਥੇ ਕੋਈ ਹੋਰ ਧਾਰਮਿਕ ਥਾਂ ਨਹੀਂ ਬਣ ਸਕਦੀ ਕੋਈ ਮਸੀਤ ਤੋਂ ਇਲਾਵਾ। ਸੋ ਇਵੇਂ ਉਹਨਾਂ ਦਾ ਸੀ, ਉਹਨਾਂ ਦਾ। ਔਰ ਬਹੁਤ ਜਿਹੜਾ ਨੈਵਰਥਲੈਸ ਮਸ਼ਾਦ ਵਾਜ਼ ਏ ਹੋਮ ਟੂ ਸਮਾਲ ਜੂਇਸ਼ ਪਾਪੂਲੇਸ਼ਨ who were caught up in the region's struggle. The story of how this unlikely Jewish community came to be was a testament to the region's war-torn history. ਹੁਣ ਇਹ 'ਚ ਇਹਨੇ 2 ਪੈਰਾਗ੍ਰਾਫ ਡਿਸਕਸ ਕੀਤੇ ਨੇ ਕਿ ਬੇਸ਼ੱਕ ਇਹ ਜਿਹੜੀ ਮਸ਼ਾਦ ਦੀ ਸਿਟੀ ਹੈ ਇਸ 'ਚ ਕੋਈ ਨੌਨ ਮੁਸਲਿਮ ਨਹੀਂ ਸੀ ਰਹਿ ਸਕਦਾ, ਪਰ ਜਦੋਂ ਨਾਦਰ ਸ਼ਾਹ ਨੇ 1739 ਦੇ ਵਿੱਚ ਦਿੱਲੀ ਲੁੱਟੀ ਔਰ ਹਿੰਦੁਸਤਾਨ ਪੰਜਾਬ 'ਚੋਂ ਵੀ ਲੁੱਟ ਦਾ ਕੋਈ ਨੂਰ ਵੀ ਲੈ ਗਿਆ ਸੀ ਸਾਰਾ, ਉਹਨਾਂ ਕਤਲੇਆਮ ਵੀ ਉਹਦਾ ਮਸ਼ਹੂਰ ਹੈ। ਤੇ ਇੰਨਾ ਕੁ ਖਜ਼ਾਨਾ ਜਿਹੜਾ ਕਿੰਨੇ ਊਠਾਂ ਤੇ ਕਿੰਨੇ ਬੈਲ ਗੱਡੀਆਂ ਤੇ ਲੱਦ ਕੇ ਲੱਗਿਆ, ਉਹਨੂੰ ਲੱਗਾ ਕਿ ਬਈ ਮੈਂ ਕਿਸੇ ਵੀ ਹੋਰ ਰੱਖਿਆ ਤੇ ਉਹ ਸੇਫ ਨਹੀਂ ਹੈ। ਫਿਰ ਉਹਨੇ ਇਹ ਸੋਚਿਆ ਜੇ ਮੈਂ ਮਸ਼ਾਦ ਸ਼ਹਿਰ 'ਚ ਰੱਖਾਂ, ਤੇ ਉਹਨੇ ਇੱਕ ਅੱਡ ਉਸ ਸ਼ਹਿਰ ਦੇ ਨਾਲ ਲੱਗਦੀ ਥਾਂ ਦੇ ਉੱਤੇ ਇੱਕ ਬਸਤੀ ਬਣਾਈ ਤੇ ਹੋਰ ਥਾਂ ਤੇ ਜਿਹੜੇ ਪਰਸ਼ੀਅਨ ਉਸ ਰੀਜਨ ਦੇ ਵਿੱਚ ਯਹੂਦੀ ਰਹਿੰਦੇ ਸੀ ਉਹਨਾਂ ਨੂੰ ਲਿਆ ਕੇ ਉੱਥੇ ਵਸਾਇਆ। ਉਹ ਸ਼ਹਿਰ ਦਾ ਹਿੱਸਾ ਵੀ ਸੀਗੇ, ਲੇਕਿਨ ਉਹਦੇ 'ਚ ਉਹਨੇ ਆਪਣਾ ਸਾਰਾ ਉਹ ਖਜ਼ਾਨਾ ਜਾਂ ਦੂਜਾ ਕੀਤਾ ਔਰ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਯਹੂਦੀਆਂ ਨੂੰ ਦਿੱਤੀ ਕਿ ਵੀ ਤੁਸੀਂ ਜਿਹੜਾ ਹੈ ਉਹ ਇਸ ਦੀ ਰੱਖਿਆ ਕਰਨੀ ਹੈ। ਔਰ ਉਹਨਾਂ ਨੇ ਜਿਹੜਾ ਸੋ ਇਨ 1741 Nader Shah turned to nearby Jewish communities, forcing scores of Jewish families from their homes and communities to move to Mashhad, where they were compelled to guard his spoils. ਜੋ ਉਹਦਾ ਲੁੱਟ ਮਾਰਦਾ ਸੀ ਉਸ ਦੇ ਉਹਨਾਂ ਨੂੰ ਜਿਹੜਾ ਉਹ ਰੱਖਿਅਕ ਬਣਾ ਦਿੱਤਾ ਹੈ। ਫਿਰ ਉਹ ਸਾਰੀ ਪਾਰਟ ਹੈ ਵੀ ਜਿਸ ਉਹਨਾਂ ਨੂੰ ਇੱਕ ਘੈਟੋ ਲਾਈਕ ਕਮਿਊਨਿਟੀ 'ਚ ਵਸਾਇਆ ਗਿਆ ਜਿਹਨੂੰ ਈਦਗਾਹ ਕਿਹਾ ਜਾਂਦਾ ਸੀ, ਜਿਸ ਦਾ ਮਤਲਬ ਪਲੇਸ ਆਫ ਸੈਲੀਬ੍ਰੇਸ਼ਨਸ ਹੈ। ਔਰ ਉਹ ਯਹੂਦੀਆਂ ਦੇ ਲਈ ਲਫ਼ਜ਼ ਥੀਮੀਜ਼ ਸੀ, ਪੀਪਲ ਹੂ ਵਰ ਟੋਲਰੇਟਡ ਬਟ ਹੈਡ ਟੂ ਪੁੱਟ ਅਪ ਵਿਦ ਏ ਲੈਸਰ ਸਟੇਟਸ ਦੈਨ ਦਾ ਮੁਸਲਿਮ ਮੈਜੋਰਿਟੀ। ਉਹ ਥੀਮੀਜ਼ ਸੀ ਲੇਕਿਨ ਉਹਨਾਂ ਨੂੰ ਉਸ ਸ਼ਹਿਰ ਦੇ ਵਿੱਚ ਵਸਾਇਆ ਗਿਆ।
90 ਸਾਲ ਬੜੀ ਪੀਸਫੁਲੀ ਜਿਹੜੇ ਯਹੂਦੀ ਨੇ ਉਸ ਮੁਸ਼ਾਦ ਦੇ ਵਿੱਚ ਰਹਿੰਦੇ ਰਹੇ, ਫਲਰਿਸ਼ਿੰਗ, ਬਿਲਡਿੰਗ ਏ vibrant community filled with central synagogue, Jewish school, cultural institutions. Many of Mashhad's Jews worked as a international traders, bringing vital industry to their Qamar or Persia. ਫਿਰ ਇਹ ਸਾਰਾ 100 ਸਾਲ ਉਹਦੇ ਨਾਦਰ ਸ਼ਾਹ ਤੋਂ 1739 ਚ ਹੋਇਆ, ਆਲਮੋਸਟ 1839 40 ਤੱਕ 1839 ਤੱਕ ਹੀ, 1840 ਦਾ ਮਰ ਜਾ ਰਣਜੀਤ ਸਿੰਘ ਦੀ ਵੀ ਡੈਥ ਹੋਈ। ਅੱਛਾ, ਫਿਰ ਇਹਨੇ ਇੱਕ ਕਹਾਣੀ ਦਿੱਤੀ ਹੈ ਕਿ ਪਰਸ਼ੀਅਨ ਪ੍ਰੋਗਰਾਮ ਕਿ ਮੁਹਰਮ ਦੇ ਦਿਨ ਚੱਲ ਰਹੇ ਸੀ, ਜਿਹਦੇ ਜਿਹੜੇ ਇਮਾਮ ਹੁਸੈਨ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਵੱਡਾ ਪਾਠ ਹੁੰਦਾ, ਕੋਈ ਸ਼ੀਆ ਮੁਸਲਮਾਨ ਸੀ ਤੇ ਇੱਕ ਯਹੂਦੀ ਬੀਬੀ ਜਿਹੜੀ ਬਿਮਾਰ ਸੀ, ਜਿਹਨੂੰ ਲੈਪਰੋਸੀ ਸੀ, ਕੋੜ ਸੀ, ਉਹ ਆਪਣੇ ਡਾਕਟਰ ਦੇ ਕੋਲ ਗਈ ਜਾਂ ਦੂਜੀ ਕਿ ਬਈ ਇਹਦਾ ਕੀ ਇਲਾਜ ਜਾਂ ਕੀ ਹੋਏ। ਡਾਕਟਰ ਨੇ ਜੋ ਵੀ ਕਿਹਾ, ਉਹਨੇ ਕਿਹਾ ਕਿ ਵੀ ਜੇ ਕੋਈ ਕੁੱਤੇ ਦਾ ਜਿਹੜਾ ਤੂੰ ਬਲੱਡ ਲੈ ਤੇ ਉਹ ਇਹਨੂੰ ਕਿਉਰ ਕਰ ਸਕਦਾ ਹੈ। ਔਰ ਉਹ ਅਜੇ ਔਰ ਇਹ ਗੱਲ ਜਿਹੜੀ ਡਾਕਟਰ ਦੀ ਸੀ ਕਿਸੇ ਨੇ ਸੁਣੀ, ਕਿਸੇ ਟੀਨੇਜਰ ਲੜਕੇ ਨੇ, ਔਰ ਜਿੱਥੇ ਨਮਾਜ਼ ਅਦਾ ਹੋ ਰਹੀ ਸੀ ਮਸਜਿਦ ਦੇ ਵਿੱਚ, ਕਿਉਂਕਿ ਮੁਹਰਮ ਦੇ ਦਿਨਾਂ 'ਚ ਬਹੁਤ ਸਾਰਾ ਜਿਹੜੇ ਸ਼ੀਆ ਨੇ ਉਹ ਆਪਣੇ ਆਪ ਨੂੰ ਪਿੱਟਦੇ ਨੇ, ਲਹੂ ਵੀ ਕੱਢਦੇ ਨੇ, ਉਹਨੇ ਜਾ ਕੇ ਉੱਥੇ ਕੀਤਾ ਕਿ ਆ ਜਿਹੜਾ ਯਹੂਦੀ ਹੈ ਮਹੱਲਾ, ਉਹਨਾਂ ਦੀ ਲੇਡੀ ਜਿਹੜੀ ਹੈ ਉਸ ਨੇ ਆਪਣੇ ਕੁੱਤੇ ਦਾ ਨਾਂ ਜਿਹੜਾ ਹੈ ਉਹ, ਮੈਂ ਹੁਣ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਵੀ ਇਮਾਮ ਸਾਹਿਬ ਦੇ ਨਾਂ ਤੇ ਰੱਖਿਆ। ਇਹ ਸੋਚਦੇ ਹਾਲਾਂਕਿ ਗੱਲ ਇਵੇਂ ਨਹੀਂ ਸੀਗੀ, ਲੇਕਿਨ ਜਿਵੇਂ ਕੋਈ ਚੀਜ਼ ਭੜਕਾੜ 'ਚ ਹੁੰਦੀ ਆ ਵੀ ਉਹਨਾਂ ਸਾਰਿਆਂ ਨੇ ਭੀੜ ਇਕੱਠੀ ਹੋਈ ਔਰ ਉਹਨਾਂ ਨੇ ਫਿਰ ਜਿਹੜਾ ਉਹਨਾਂ ਦਾ ਸਫਾਇਆ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀ ਜਿਹੜੀ ਆਬਾਦੀ ਸੀ ਜਿਹਦੇ 'ਚ ਬਹੁਤ ਸਾਰੇ ਜਿਹੜੇ ਨੇ। ਫਿਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਉਸ ਸਾਰੇ ਨੂੰ ਘੇਰ ਲਿਆ, ਬਹੁਤ ਜ਼ਿਆਦਤੀਆਂ ਕੀਤੀਆਂ, ਮੈਂ ਹੁਣ ਪੜ੍ਹ ਨਹੀਂ ਸਕਦਾ, ਵਕਤ ਵੀ ਨਹੀਂ ਹੈ, ਔਰ ਉਹ ਕਾਫੀ ਵਿਵਿਡ ਗ੍ਰਾਫਿਕ ਹੈ ਕਿ ਭਾਈ ਪ੍ਰੋਗਰਾਮ ਕਿ ਵੀ ਯਹੂਦੀਆਂ ਦਾ ਪ੍ਰੋਗਰਾਮ ਕੀਤਾ। ਉਹਨਾਂ ਨੇ 200-300 ਫੈਮਲੀਜ਼ ਨੂੰ ਤਾਂ ਇਹ ਚੋਇਸ ਦਿੱਤੀ ਵੀ ਜਾਂ ਮੁਸਲਮਾਨ ਹੋ ਜਾਓ ਜਾਂ ਮਰਨ ਲਈ ਤਿਆਰ ਰਹੋ, ਤੇ ਕੁਛ ਜਿਹੜੀਆਂ ਫੈਮਲੀਜ਼ ਨੇ ਫਿਊ ਹੰਡਰਡ, ਉਹਨਾਂ ਨੇ ਉਸ ਸਾਰੇ ਜਦੋਂ ਇਹ ਚੱਲ ਰਿਹਾ ਸੀ ਉਸ 'ਚ ਉੱਥੋਂ ਆਪਣੀ ਜਾਨ ਬਚਾ ਕੇ ਨਿਕਲੇ। ਫਿਰ ਉਹ ਕਹਿੰਦੇ ਜੂਇਸ਼ ਹੋਮ ਇਨ ਏ ਸਿੱਖ ਹਾਰਟਲੈਂਡ, ਕਿ ਭਾਈ ਉੱਥੋਂ ਜਦੋਂ ਨਿਕਲੇ ਔਰ ਉਹਨਾਂ ਨੇ ਅਬਾਊਟ 300 ਆਫ ਮਸ਼ਾਦ ਜੂਜ਼ ਜਿਹੜੇ ਨੇ ਉਹ ਕਨਵਰਟ ਹੋਏ ਇਸਲਾਮ ਨੂੰ, ਔਰ ਉਹਨਾਂ ਨੇ ਲੋਕਲ ਮੁਸਲਿਮਸ ਨੇ ਇਸ ਨੂੰ ਕਿਹਾ ਕਿ ਅੱਲਾ ਦਾਦ ਔਰ ਗੋਡ ਜਸਟਿਸ ਫॉर ਜਨਰੇਸ਼ਨਸ ਦਾ ਜੂਇਸ਼ ਕਮਿਊਨਿਟੀ ਉਹਨਾਂ ਦੇ ਅੰਦਰੂਨੀ ਪਾਰਟ ਰਿਹਾ। ਫਿਰ ਜਿਹੜੇ ਨੇ ਗਿਵਨ ਦਾ ਰੀਜਨਸ ਹਿਸਟੋਰੀਕਲ ਲਿੰਕਸ ਵਿਦ ਦਾ ਪੰਜਾਬ ਏਰੀਆ, ਦਾ ਵੈਲ ਨੋਨ ਓਪਨਨੈਸ ਆਫ ਦਾ ਸਿੱਖ ਐਮਪਾਇਰ ਵਿਚ ਰੂਲਡ ਦਾ ਪੰਜਾਬ ਐਟ ਦਾ ਟਾਈਮ, many Jews fleeing Mashhad sought refuge there, particularly in the city of Rawalpindi near the present day Pakistan capital of Islamabad. ਕੁਝ 100 ਜਿਹੜੇ ਨੇ ਉਹ ਭੱਜੇ ਪੰਜਾਬ ਦੇ ਨਾਲ, ਉਹਨਾਂ ਨੂੰ ਨਾਲ ਹੀ ਬਾਰਡਰ ਲੱਗਦਾ ਹੈ ਪਰਸ਼ੀਆ ਦਾ, ਔਰ ਉਹ ਸਿੱਖ ਐਮਪਾਇਰ ਦੇ ਵਿੱਚ। ਫਿਰ ਉਹਨੇ ਸਬ ਹੈਡਿੰਗ ਦਿੱਤਾ ਜੂਇਸ਼ ਹੋਮ ਇਨ ਏ ਸਿੱਖ ਹਾਰਟਲੈਂਡ। Once in Rawalpindi, the fleeing Jews of Mashhad settled in Rawalpindi's Babu Mahalla neighborhood. It was located close to the city's main railway station, so it was an ideal location from which to continue working in international trade. ਕਿ ਇੱਥੇ ਕੋ ਪਹੁੰਚੇ। ਫਿਰ ਬਹੁਤ ਸਾਰੀਆਂ ਪਿਕਚਰਸ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਘੋੜੇ ਦੇ ਉੱਤੇ ਸਿੱਖ ਰਾਜ ਦੀਆਂ, ਇਹਨਾਂ ਨੇ ਵੈਰੀ ਐਡਮਿਰੇਸ਼ਨ ਦੇ ਉਸ ਦੇ ਨਾਲ। ਸੋ ਉਹਨਾਂ ਨੇ ਕਿਹਾ ਵੀ ਟ੍ਰਾਂਸਪਲਾਂਟਡ ਟੂ ਏ ਨਿਊ ਲੈਂਡ ਦਾ ਜੂਸ ਆਫ ਮਸ਼ਾਦ ਵਰ ਨੋ ਲੋਂਗਰ ਬੇਅਰਲੀ ਟੋਲਰੇਟਡ, hated interlopers as they had been back in Persia. In the Sikh Empire, these desperate Jews refugees now enjoyed a level of security and respect they have never had it in Mashhad. ਉਹਨੇ ਕਿਹਾ ਵੀ ਜਿਵੇਂ ਇਸ ਸਿੱਖਾਂ ਦੇ ਰਾਜ ਦੇ ਵਿੱਚ ਜਿੰਨੀ ਓਪਨਨੈਸ, ਜਿੰਨਾ ਪਿਆਰ, ਜਿੰਨੀ ਟੋਲਰੈਂਸ ਮਿਲੀ, ਉਹਨਾਂ ਨੇ ਤਾਂ ਕਦੇ ਆਪਣੀ ਜਿੱਥੋਂ ਆਏ 100 ਸਾਲ ਤੋਂ ਬੈਠੇ ਸੀ ਉਹਦੇ 'ਚ ਕਦੇ ਦੇਖਿਆ ਹੀ ਨਹੀਂ ਸੀ। ਅੱਛਾ। The Jewish refugees built a beautiful synagogue and a community hall in Rawalpindi and flourished for over a century. 100 ਸਾਲ ਫਿਰ 1838-39 ਚ ਆਏ, 1938-39 ਤੱਕ ਫਿਰ ਜਿਹੜੇ ਨੇ 100 ਸਾਲ ਤੋਂ ਜ਼ਿਆਦਾ ਜਿਹੜੇ ਨੇ ਉਹ ਉੱਥੇ ਫਲਰਿਸ਼ ਕੀਤੇ। ਔਰ ਫਿਰ ਉਹਨਾਂ ਨੇ ਕਿਹਾ ਫਲਰਿਸ਼ਿੰਗ ਫਾਰ ਓਵਰ ਏ ਸੈਂਚੁਰੀ। ਰਣਜੀਤ ਸਿੰਘ who founded the Sikh Empire died in the same year that his kingdom welcomed Mashhad Jews.
ਕਿ ਮਹਾਰਾਜਾ ਰਣਜੀਤ ਸਿੰਘ ਦੀ ਉਸੇ ਸਾਲ 'ਚ ਹੀ ਡੈਥ ਹੋਈ ਜਦੋਂ ਉਹਨੇ ਇਹ ਸਾਰਿਆਂ ਨੂੰ ਵੈਲਕਮ ਕੀਤਾ। ਯੈਟ ਹਿਜ਼ ਲੈਗੇਸੀ ਆਫ ਓਪਨਨੈਸ ਐਂਡ ਟੋਲਰੈਂਸ ensured that Mashal Jews remained safe in their new home। ਪਰ ਜੋ ਉਹਨਾਂ ਦੀਆਂ ਨੀਤੀਆਂ ਸੀ ਸਿੱਖ ਰਾਜ ਦੀਆਂ, ਉਹਨਾਂ ਦੀ ਲੈਗੇਸੀ ਸੀ, ਉਹਨੇ ਯਕੀਨੀ ਬਣਾਇਆ ਕਿ ਯਹੂਦੀ ਜਿਹੜੇ ਨੇ ਉੱਥੇ ਸੇਫ ਰਹਿਣ। ਫਿਰ ਉਹਨਾਂ ਨੇ ਕਿਹਾ ਕਿ Jews remained in Rawalpindi long after the death of Sikh Empire in 1849। ਜਦੋਂ 1849 ਸਿੱਖ ਰਾਜ ਖਤਮ ਵੀ ਹੋ ਗਿਆ, ਫਿਰ ਵੀ ਯਹੂਦੀ ਉੱਥੇ ਹੀ ਰਹੇ। Yet the tolerance and acceptance of the Sikh Empire showed to these desperate refugees should never be forgotten। ਉਹ ਕਹਿੰਦੇ ਵੀ ਇਹ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਵੀ ਸਿੱਖ ਅੰਪਾਇਰ ਨੇ ਸਾਨੂੰ ਸ਼ਰਨ ਦਿੱਤੀ ਔਰ ਕਿਵੇਂ ਸਾਨੂੰ ਵੈਲਕਮ ਕੀਤਾ। In a terrible moment of deadly danger, the Sikh empire opened its doors। ਕਿ ਜਦੋਂ ਟੈਰੀਬਲ ਮੂਮੈਂਟ ਸੀ ਡੈਡਲੀ, ਹੁਣ ਇਹੀ ਗੱਲ ਜਦੋਂ ਮੈਂ ਓਪਨ ਡੋਰ ਦੀ ਗੱਲ ਕਰਦਾ, ਹੁਣ ਜਦੋਂ ਸਾਰੇ ਬੈਠੇ ਉਹ ਕਹਿ ਰਹੇ ਨੇ ਕਿ ਜੀ ਬੰਗਲਾ ਸਾਹਿਬ ਦੇ ਦਰਵਾਜ਼ੇ ਖੁੱਲੇ, ਸਾਨੂੰ ਰਾਹਤ ਮਿਲੀ, ਸ਼ਰਨ ਮਿਲੀ। ਸੋ ਇਹ ਉਹੀ ਹੈ ਜਿਹੜੀਆਂ ਸਿੱਖੀ ਵੈਲਿਊ। ਫਿਰ ਉਹਨਾਂ ਨੇ ਫਿਊ ਮੈਮਰੀਜ਼ ਟੂਡੇ, ਉਹਨੇ ਕਿਹਾ ਵੀ ਹੁਣ 1947 'ਚ ਭਾਰਤ ਔਰ ਪਾਕਿਸਤਾਨ ਦੋ ਮੁਲਕ ਬਣ ਗਏ, ਜਿੱਥੇ ਜਿਹੜੇ ਨੇ ਫਿਰ ਯਹੂਦੀ ਥੋੜ੍ਹੀ ਦੇਰ ਰਹੇ, 1960ਵੇਂ ਤੱਕ ਪਹੁੰਚਦੇ हैं। ਫਿਰ ਉਹ ਰਾਵਲਪਿੰਡੀ ਨੂੰ ਛੱਡ ਕੇ ਬਹੁਤ ਸਾਰੇ ਇੰਡੀਆ ਦੇ ਵਿੱਚ ਚਲੇ ਗਏ। ਔਰ ਫਿਰ ਉਹਨਾਂ ਨੇ ਇੱਕ ਪਾਕਿਸਤਾਨੀ ਸਕਾਲਰ ਸੈਫ ਤਾਹਿਰ ਦਾ ਜ਼ਿਕਰ ਕੀਤਾ ਕਿ ਉਹਨੇ ਜਿਹੜਾ 2016 'ਚ ਇੱਕ ਰਾਈਟ ਅਪ ਕੀਤਾ ਕਿ ਉਹ ਜੂਇਸ਼ ਨੇਬਰਹੁੱਡ ਰਾਵਲਪਿੰਡੀ ਜਿੱਥੇ ਸੀ ਉੱਥੇ ਉਹ ਗਿਆ, ਉਹਨੇ ਦੇਖਿਆ ਵੀ ਉਹ ਕੰਪਲੀਟਲੀ ਡਿਵਾਈਡ ਆਫ ਜੂਜ਼, ਉੱਥੇ ਹੁਣ ਕੋਈ ਜੂਜ਼ ਨਹੀਂ ਨੇ। ਲੋਕਲਸ ਵਰ ਟੂ ਅਫਰੇਡ ਟੂ ਈਵਨ ਟਾਕ ਅਬਾਊਟ ਦਾ ਜੂਜ਼ ਹੂ ਵਨਸ ਲਿਵਡ ਇਨ ਦਾ ਸਿਟੀ, ਕਿ ਦੂਜੇ ਵੀ ਜਿਹੜੇ ਨੇ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਨਾ ਚਾਹੁੰਦੇ। He did find one old synagogue that was still standing, the exterior of the building, and adorned with Jewish stars of David. Tahir noted that it looked much like a synagogue built by Jews from Iraq and Iran in the 1800s। ਪਾਕਿਸਤਾਨੀ ਸਕਾਲਰ ਨੇ ਦੇਖਿਆ ਕਿ ਵੀ ਇੱਕ ਕੋਈ ਹੋਣੀ ਹੈ ਕੰਧ ਜਾਂ ਬਚੀ ਸਿਨਾਗੋਗ ਦੀ ਜਿਹਦੇ ਤੇ ਸਟਾਰ ਆਫ ਡੇਵਿਡ ਜਿਹੜਾ ਉਹਨਾਂ ਦਾ ਸਾਈਨ ਹੁੰਦਾ ਹੈ। The haven that the Jews of Mashhad found in 1839 when Rawalpindi was part of a progressive open Sikh empire is long gone। ਜਿਹੜਾ ਸਿੱਖ empire ਸੀ obviously ਖੁੱਲਾ ਸੀ, ਹਰ ਇੱਕ ਦੇ ਲਈ ਵੈਲਕਮਿੰਗ, ਪ੍ਰੋਗਰੈਸਿਵ ਸੀ। The welcome and safety that they received there when Rawalpindi was part of an expansive and open Sikh empire deserve to be remembered today। ਇਹ ਬੀਬੀ ਕਹਿੰਦੀ ਹੈ ਕਿ ਭਾਈ ਜਿਹੜੀ ਓਪਨਨੈਸ ਔਰ ਜਿਹੜਾ ਸ਼ਰਨ ਔਰ ਜਿਸ ਅੰਦਾਜ਼ ਸਿੱਖਾਂ ਨੇ ਸਾਨੂੰ ਦਿੱਤਾ ਇਹਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਸੋ ਇਹ ਹੁਣ ਜਿਹੜੇ ਪੁੱਛਦੇ ਨੇ ਜੀ ਖਾਲਿਸਤਾਨ ਦੀ ਤਰਜ਼ੇ ਹਕੂਮਤ ਕੀ ਹੋਏਗੀ, ਉਹ ਘੱਟੋ ਘੱਟ ਇਹੀ ਪੜ੍ਹ ਲੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ।
ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਟੂਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਤਰ ਮੰਤਰ ਰੋਡ ਦਿੱਲੀ ਵਿਖੇ ਕਾਂਗਰਸ ਜਨਤਾ ਪਾਰਟੀ ਦੇ ਸੰਘਰਸ਼ ਨੂੰ ਲੈ ਕੇ ਕਈ ਅੜਚਨਾਂ ਲਗਾਈਆਂ ਜਾ ਰਹੀਆਂ ਨੇ। ਸਿੱਖ ਨੁਕਤਾ ਨਿਗਾਹ ਤੋਂ ਇਸ ਨੂੰ ਅਸੀਂ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਐਜੀਟੇਸ਼ਨ ਵਾਂਗ ਹੀ ਵੇਖਦੇ ਹਾਂ, ਜਿਸ ਨੂੰ RSS ਵੱਲੋਂ ਪੁਸ਼ਟ ਬਣਾਈ ਦਿੱਤੀ ਗਈ ਸੀ। ਸੋ ਕਾਂਗਰਸਾਂ ਦੇ ਸੰਘਰਸ਼ ਚੋਂ ਸਿੱਖ ਕੌਮ ਲਈ ਨਿਰਾਸ਼ਤਾ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲਣਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਕਿਉਂਕਿ ਇਕੱਲਾ ਇਹੀ ਨਹੀਂ ਕਿ ਭਾਰਤ ਜਾਂ ਪਾਕਿਸਤਾਨ ਦਾ ਮੀਡੀਆ ਹੀ ਇਸ ਦੀ ਚਰਚਾ ਕਰਦਾ ਹੈ। ਜਿਹੜਾ ਜਨਤਾ ਕਾਂਗਰਸ ਜਨਤਾ ਪਾਰਟੀ ਦੇ ਨਾਂ ਥੱਲੇ ਜੰਤਰ ਮੰਤਰ ਦੇ ਉੱਤੇ ਜਿਹੜਾ ਧਰਨਾ, ਜਿਸ ਨੂੰ ਬੇਸ਼ੱਕ 1 ਮਹੀਨੇ ਤੋਂ ਜ਼ਿਆਦਾ ਹੋ ਗਿਆ, ਔਰ ਕਿਉਂਕਿ ਸੋਨਮ ਵਾਂਗਚੁਕ ਜਿਹੜਾ ਇੰਟਰਨੈਸ਼ਨਲੀ ਨੋਨ ਐਨਵਾਇਰਨਮੈਂਟਲਿਸਟ ਹੈ, ਉਸ ਨੇ ਆ ਕੇ ਵਰਤ ਵੀ ਰੱਖਿਆ ਔਰ ਉਹਦੇ ਵਰਤ ਤੋਂ ਬਾਅਦ ਥੋੜ੍ਹਾ ਫੋਕਸ ਹੋਣਾ ਸ਼ੁਰੂ ਹੋਇਆ। ਫਿਰ ਜਦੋਂ ਉਹਨਾਂ ਨੇ 20 ਜੁਲਾਈ ਨੂੰ ਪਾਰਲੀਮੈਂਟ ਵੱਲ ਮਾਰਚ ਦੀ ਕਾਲ ਦਿੱਤੀ ਸੀ, ਉਸ ਤੋਂ 2 ਦਿਨ ਪਹਿਲਾਂ ਸੋਨਮ ਵਾਂਗਚੁਕ ਜਿਹੜਾ ਹੈ ਉਸ ਨੂੰ ਪੁਲਿਸ ਨੇ ਚੁੱਕ ਲਿਆ ਸੀ ਔਰ ਹਸਪੀਟਲ ਆਪਣੀ ਮਰਜ਼ੀ ਦਾ ਐਡਮਿਟ ਕਰਾ ਦਿੱਤਾ ਸੀ। ਜਿਹੜੀਆਂ ਡਿਵੈਲਪਮੈਂਟਸ ਪਿਛਲੇ 48 ਘੰਟੇ ਦੇ ਵਿੱਚ ਹੋਈਆਂ, ਉਹਨਾਂ 'ਚ ਜ਼ਾਹਰ ਹੈ ਕਿ ਇੱਕ ਜਿਹੜੀ ਕਾਮਯਾਬੀ ਹੈ ਜਾਂ ਸਫਲਤਾ ਹੈ ਉਹ ਇੰਡੀਅਨ ਗੌਰਮੈਂਟ ਨੂੰ ਮਿਲੀ ਹੈ। ਹਾਲਾਂਕਿ ਮੈਨੂੰ ਤਾਂ ਬਹੁਤ ਵਾਰੀ ਲੱਗਦਾ ਵੀ ਇਹ ਜਿਵੇਂ ਅੰਨਾ ਹਜ਼ਾਰੇ ਦੀ ਖੇਡ ਸੀ, ਉਦੋਂ ਤਾਂ ਇਹ ਲੱਗਦਾ ਸੀ ਵੀ ਜਿਵੇਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ, ਬੜੇ ਬੜੇ ਐਕਟਰ ਆ ਕੇ ਬੈਠੇ, ਬੜੇ ਬੜੇ ਸਿਵਲ ਕਿ ਭ੍ਰਿਸ਼ਟਾਚਾਰ ਵਿਰੋਧੀ ਆਲ ਇੰਡੀਆ ਉਹਨੂੰ ਅੰਨਾ ਹਜ਼ਾਰੇ ਨੂੰ ਗਾਂਧੀ ਨਾਲ ਕੰਪੇਅਰ ਕਰਨ ਲੱਗ ਗਏ ਕਿ ਜੀ ਹੁਣ ਭੁੱਖ ਹੜਤਾਲ 'ਤੇ ਆ, ਹੁਣ ਮੌਨ ਵਰਤ 'ਤੇ ਆ, ਹੁਣ ਦੂਜਾ। ਲੇਕਿਨ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਭਾਈ ਔਰ ਜਿੰਨੇ TV ਚੈਨਲ ਉਹਨਾਂ ਦੇ ਸੀ ਜਿਨ੍ਹਾਂ ਨੂੰ ਅੰਬਾਨੀ, ਅਡਾਨੀ ਤੋਂ ਉਸ ਨਸਲ ਦੇ ਬਿਰਲੇ ਟਾਟੇ ਵਾਲਿਆਂ ਵਾਂਗ ਕੰਟਰੋਲ ਕਰਦੇ ਸੀ, 24/7 ਉਹਦੀ ਕਵਰੇਜ ਕਰ ਰਹੇ ਸੀ। ਔਰ ਲੋਕਾਂ ਦੇ ਵਿੱਚ ਵੀ ਸੀ ਕਿ ਇੱਕ ਵੱਡਾ ਅੰਦੋਲਨ, ਇੱਕ ਜਿਵੇਂ ਗਾਂਧੀ ਦੁਬਾਰਾ ਜੰਮ ਪਿਆ ਔਰ ਪੀਸਫੁਲ। ਔਰ ਮਨਮੋਹਨ ਸਿੰਘ ਦੀ ਗਵਰਨਮੈਂਟ ਸੀ। ਜ਼ਾਹਰ ਹੈ ਕਿ ਵੀ ਉਸ ਨੂੰ ਥਰੋ ਆਊਟ ਕਰਨ ਦੇ ਲਈ ਕਰਪਸ਼ਨ ਨੂੰ ਮੁੱਦਾ ਬਣਾਇਆ ਗਿਆ ਔਰ ਬਾਅਦ 'ਚ ਸਾਰੀ ਖੇਡ ਸਾਹਮਣੇ ਆਈ ਕਿ ਭਾਈ ਉੱਥੇ ਜੋ ਲੋਕ ਫੂਡ ਸਰਵ ਕਰ ਰਹੇ ਸੀ ਉਹ ਵੀ ਵਿਵੇਕਾਨੰਦ ਫਾਊਂਡੇਸ਼ਨ, ਜਿਸ ਨੂੰ ਅਜੀਤ ਡੋਵਾਲ, ਜਿਹੜੀ ਅੱਜ ਅਸੀਂ ਤਿਕੜੀ ਦਾ ਜ਼ਿਕਰ ਕਰਦੇ ਹਾਂ, ਜਿਹੜੇ ਸਭ ਕਤਲੇਆਮ ਔਰ ਜੈਨੋਸਾਈਡ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਇਹ ਸਭ ਲਈ ਜ਼ਿੰਮੇਵਾਰ ਨੇ, ਉਹਦੇ ਵਿੱਚ ਮੋਦੀ ਔਰ ਅਮਿਤ ਸ਼ਾਹ ਤੋਂ ਬਾਅਦ ਤੀਸਰਾ ਉੱਤਰਾਖੰਡ ਦਾ ਖਤਰਨਾਕ ਸਪਾਈ ਮਾਸਟਰ ਅਜੀਤ ਡੋਵਾਲ ਹੈ ਜੀ। ਉਹੀ ਫੰਡ ਫਾਈਨੈਂਸ ਕਰ, ਸੋ ਉਹ ਸਾਰੀ RSS ਦੀ ਗੇਮ ਸੀ। ਔਰ ਉਹਦੇ ਚੋਂ ਬਾਅਦ ਜੋ ਹੀ ਅੰਨਾ ਹਜ਼ਾਰੇ ਦਾ ਪਾਰਟ ਐਂਡ ਹੋਇਆ, ਇਲੈਕਸ਼ਨਾਂ ਆ ਗਈਆਂ 2014 'ਚ ਔਰ ਪਹਿਲੀ ਵਾਰ ਜਿਹੜੀ BJP ਹੈ ਉਹ ਆਪਣੇ ਬਲਬੂਤੇ ਦੇ ਉੱਤੇ ਮੈਜੋਰਿਟੀ 'ਚ ਆਈ। ਔਰ ਜ਼ਾਹਰ ਹੈ ਨਰਿੰਦਰ ਮੋਦੀ ਉਦੋਂ ਦਾ ਚੰਬੜਿਆ ਹੋਇਆ, ਹੁਣ 12 ਸਾਲ ਹੋ ਗਏ ਨੇ
ਔਰ ਉਹ ਲੱਗਾ ਹੋਇਆ ਆਪਣਾ ਹਿੰਦੂਤਵਾ ਦਾ ਏਜੰਡਾ ਉਹਨੇ ਕਾਫੀ ਹੱਦ ਤੱਕ ਲਾਗੂ ਕਰ ਦਿੱਤਾ ਹੈ। ਮੀਡੀਆ ਤਾਂ ਪਹਿਲਾਂ ਹੀ ਮੈਨੀਪੂਲੇਟ ਹੋਇਆ ਸੀ, ਜੁਡੀਸ਼ਰੀ ਵੀ, ਲੈਜਿਸਲੇਚਰ ਵੀ, ਹਿੰਦੂ ਮੁਸਲਿਮ ਵੀ। ਹੁਣ ਤਾਂ ਉਹਨਾਂ ਨੇ ਜਿਹੜਾ ਨਾਜ਼ੀਆਂ ਨੇ 1934-35 'ਚ ਫੈਸਲਾ ਕੀਤਾ ਸੀ ਕਿ ਆਪਣਾ ਦਿਖਾਓ ਯਹੂਦੀਆਂ ਨੂੰ, ਜਰਮਨ ਵਾਲਿਆਂ ਨੂੰ, ਕਿ ਵੀ ਤੁਹਾਡੀ ਐਨਸੈਸਟਰੀ ਕੀ ਹੈ, ਫਿਰ ਅਸੀਂ ਡਿਸਾਈਡ ਕਰਾਂਗੇ ਤੁਹਾਨੂੰ ਜਰਮਨ ਦੇ ਸਿਟੀਜ਼ਨ ਰਹਿਣ ਦੇਣਾ ਕਿ ਨਹੀਂ। ਸੋ ਜਿਹੜਾ ਇਹਨਾਂ ਦਾ SIR ਪ੍ਰੋਗਰਾਮ ਦੇ ਥੱਲੇ ਜਿਵੇਂ ਲੱਖਾਂ ਮੁਸਲਮਾਨਾਂ ਨੂੰ ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ ਡੀਫਰੈਂਚਾਈਜ਼ ਕੀਤਾ ਹੈ, ਉਹਨਾਂ ਨੂੰ ਜਿਹੜਾ ਉਹ 3 ਜਨਰੇਸ਼ਨ ਪੁਰਾਣੇ ਸਰਟੀਫਿਕੇਟ ਮੰਗਦੇ ਨੇ, ਜਦੋਂ ਈਵਨ ਬਰਥ ਰਿਕਾਰਡ ਵੀ ਨਹੀਂ ਸੀ ਹੁੰਦਾ। ਇੰਡੀਆ 'ਚ ਬ੍ਰਿਟਿਸ਼ ਪੀਰੀਅਡ 1930 ਦੇ ਵਿੱਚ ਰਿਕਾਰਡ ਹੋਇਆ। ਸੋ ਬਿਲਕੁਲ ਜਿਹੜੇ ਨਾਜ਼ੀ ਜਰਮਨੀ ਦੇ ਫੁੱਟ ਸਟੈਪ ਉਹ ਐਵੇਂ ਨਹੀਂ ਹੈ। ਉਦੋਂ ਉਹਨਾਂ ਜ਼ਮਾਨਿਆਂ 'ਚ RSS ਨੇ ਡਾਕਟਰ ਮੁੰਜੇ ਨੂੰ ਮੁਸੋਲਿਨੀ ਦੇ ਕੋਲ ਭੇਜਿਆ ਸੀ ਇਟਲੀ ਦੇ ਵਿੱਚ ਟ੍ਰੇਨਿੰਗ ਦੇ ਲਈ। ਔਰ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਜਿਹੜੀ RSS ਦੇ ਵਲੰਟੀਅਰਸ ਦੀ ਡਰੈਸ ਹੈ, ਕਾਲੀ ਟੋਪੀ, ਚਿੱਟੀ ਕਮੀਜ਼ ਔਰ ਖਾਕੀ ਨਿੱਕਰ। ਹੁਣ ਇਹਨਾਂ ਨੇ 4-5 ਸਾਲ ਪਹਿਲਾਂ ਹੀ ਖਾਕੀ ਨਿੱਕਰ ਦੀ ਥਾਂ ਖਾਕੀ ਪੈਂਟ ਕੀਤੀ ਹੈ। ਇਹ ਉਹਨਾਂ ਦੇ ਜਿਹੜੇ ਸੀ ਉਹਨਾਂ ਦਾ ਡਰੈਸ ਸੀ। ਸੋ ਉਹ ਸਾਰੇ ਦੇ ਥੱਲੇ ਇਕੱਲਾ ਇਹੀ ਨਹੀਂ ਕਿ ਵੀ ਇਹਨਾਂ ਦਾ ਰਿਹਾ, ਇਹਨਾਂ ਦਾ ਵੱਡਾ ਜਿਹੜਾ ਕਲਚਰਲ ਰੈਵੋਲੂਸ਼ਨ ਦਾ ਆਈਡੀਆਲੋਗ ਹੈ ਰਵਿੰਦਰਨਾਥ ਟੈਗੋਰ, ਜਿਹਨੂੰ ਇੱਕ ਭਾਰਤ ਮਾਤਾ ਨੂੰ ਇੱਕ ਸਪਿਰਿਚੁਅਲ ਐਂਗਲ ਦੇਣ ਦਾ, ਉਹ ਹਿਟਲਰ ਨਾਲ 2 ਵਾਰ ਮਿਲਿਆ ਜਾ ਕੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜੋ ਕੁਛ ਉੱਥੇ ਵਾਪਰ ਰਿਹਾ ਹੈ ਉਹਨੂੰ ਤੁਸੀਂ ਇੱਕ ਪਲੇਨ ਮੀਡੀਆ ਦੀ ਵਰਜਨ ਜਾਂ ਬਾਹਰਲਿਆਂ ਨੂੰ ਇਹ ਲੱਗਦਾ ਵੀ ਜਨਰੇਸ਼ਨ Z ਆ ਗਈ, ਜੈਨ Z ਨੇ ਇਹ ਕਰਤਾ, ਤੇ ਉੱਥੇ ਦਾ ਜਿਹੜਾ ਕ੍ਰਾਈਟੇਰੀਆ ਹੈ ਜਾਂ ਉੱਥੋਂ ਦੀ ਸਿਚੁਏਸ਼ਨ ਨੂੰ ਸਮਝਣ ਦੇ ਲਈ ਤੁਹਾਨੂੰ ਸਾਰਾ ਉਹ ਪੱਖ ਸਮਝਣਾ ਪਏਗਾ ਵੀ ਉਹ ਹੈ ਕੀ ਹੈ। ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ BJP ਨੇ ਅੰਨਾ ਹਜ਼ਾਰੇ ਨੂੰ ਜਿਹੜਾ ਉਹ ਤਾਂ ਇੱਕ ਰਿਟਾਇਰ ਡਰਾਈਵਰ ਸੀ, ਉਹ ਫੌਜ 'ਚੋਂ ਆਇਆ ਹੋਇਆ ਨੂੰ, ਉਹ ਤਾਂ ਬੋਲਦਾ ਹੀ ਨਹੀਂ ਸੀ, ਉਹ ਤਾਂ ਗੂੰਗਾ ਭਗਤ ਸੀ। ਔਰ ਉਸ ਦੇ ਰਾਹੀਂ ਜਦੋਂ ਉਹਨੂੰ ਸਵਾਲ ਪੁੱਛੇ ਜਾਂਦੇ ਕਹਿੰਦੇ ਜੀ ਹੁਣ ਮੌਨ ਵਰਤ ਦੇ ਉੱਤੇ ਹੈ ਜੋ ਕੁਝ ਗਾਂਧੀ ਕਰਦਾ। ਟੈਕਟੀਕਲ ਹਾਲਾਂਕਿ RSS ਦੇ ਜਿਹੜੀ ਹੈ ਵਿਸਰਲ ਹੇਟਰਡ ਹੈ ਗਾਂਧੀ ਲਈ, ਉਹਨੂੰ ਮਾਰਿਆ ਵੀ ਜਿਹੜਾ ਹਿੰਦੂਤਵਾਦੀ ਆਈਡੀਓਲੋਜੀ ਤੋਂ ਇਨਸਪਾਇਰਡ ਨਥੂਰਾਮ ਗੋਡਸੇ ਉਹਨਾਂ ਨੇ। ਪਰ ਉਹਨਾਂ ਨੇ ਇਹ ਦੇਖ ਲਿਆ ਵੀ ਇਹ ਫਰਾਡ ਜਿਹਾ ਜਿਹੜਾ ਮੁਲਕ ਹੈ, ਫਰਾਡੀਏ ਲੋਕਾਂ ਦੇ ਲਈ ਵੀ ਇਹਨਾਂ ਨੂੰ ਹਾਲਾਂਕਿ RSS ਦਾ ਜਾਂ ਇਹਨਾਂ ਦਾ ਕੋਈ ਰਾਮ ਕ੍ਰਿਸ਼ਨ ਕਿਸੇ ਤੇ ਕੋਈ ਆਸਥਾ ਨਹੀਂ। ਤਾਂ ਹੀ ਤਾਂ ਉਹ ਰਾਮਚੰਦਰ ਦੇ ਨਾਂ ਤੇ ਬਣਾਏ ਮੰਦਿਰ ਦਾ ਹੀ ਪੈਸਾ ਖਾ ਗਏ। ਕਿਸੇ ਨੇ ਇੱਕ ਮੀਮ ਬਣਾਇਆ ਹੋਇਆ ਸੀ ਕਿ ਮੋਦੀ ਹੁਣ ਜੋ ਚੱਲ ਰਿਹਾ ਜਾਂ ਜੀ ਮੋਦੀ ਰਾਮ ਜੀ ਨੂੰ ਕਹਿ ਰਿਹਾ, ਹੇ ਭਗਵਾਨ ਰਾਮ, ਹੇ ਪ੍ਰਭੂ ਕਿਰਪਾ ਕਰੋ कहीं मेरी गद्दी ना जाए। तो कहते ए मोदी पहले सुन, पहले मेरे पैसे वापस कर जो लूट के लाया मेरे मंदिर, फिर तेरी बात सुन। पर उन्होंने लिए तो 1992 तक ईवन राम मंदिर भी कोई इशू नहीं सी, वो तो है ही नहीं, तो बिलीव ही नहीं करते है। हाँ जिहड़ा सावरकर दा हिंदूत्ववाद दे थल्ले कि भी ये नेशनहुड है और ये किसी लिए मुसलमाना ईसाइयां लिए तो बिल्कुल था नहीं, क्योंकि इन्हां दे धर्मां दे ਜਿਹੜੇ ਪਵਿੱਤਰ ਥਾਵਾਂ ਨੇ ਉਹ ਬਾਹਰ ਨੇ, ਤੇ ਸਿੱਖ ਬੋਧੀ ਜੈਨੀ ਜਿਹੜੇ ਨੇ ਉਹ ਸਾਡੇ ਸਮੁੰਦਰ ਦੀਆਂ ਲਹਿਰਾਂ ਨੇ। ਤੇ ਜੇ ਕਹਿਣ ਵੀ ਅਸੀਂ ਸਮੁੰਦਰ 'ਚ ਨਹੀਂ ਸਮਾਣਾ, ਅਸੀਂ ਆਪਣਾ ਵੱਖਰਾ ਦਰਿਆ ਬਣਾਉਣਾ, ਫਿਰ ਇਹਨਾਂ ਨੂੰ ਕ੍ਰਸ਼ ਕਰੋ। ਜਿਵੇਂ ਇਹਨਾਂ ਦੇ ਨਾਨਾ ਜੀ ਦੇਸ਼ਮੁਖ ਜਿਹੜਾ ਇਹਨਾਂ ਦਾ ਆਈਡੀਆਲੋਗ ਸੀ, ਜਿਹਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਜਸਟੀਫਾਈ ਕੀਤਾ, ਮੋਦੀ ਨੇ ਉਹਨੂੰ ਭਾਰਤ ਰਤਨ ਦਿੱਤਾ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਬਹੁਤਿਆਂ ਨੂੰ ਤਾਂ ਇਹੀ ਨਜ਼ਰ ਆ ਰਿਹਾ ਵੀ ਇਹ ਹੋ ਗਿਆ ਉਹ ਹੋ ਗਿਆ। ਹੁਣ ਜਿਹੜੀ ਪਹਿਲੀ ਸਕਸੈਸ ਜਿਹੜੀ ਗਵਰਨਮੈਂਟ ਦੀ ਹੈ, ਸੋਨਮ ਵਾਂਗਚੁਕ, 27 ਦਿਨਾਂ ਬਾਅਦ ਉਹਨੇ ਆਪਣਾ ਵਰਤ ਤੋੜ ਦਿੱਤਾ। 2 ਵਜ਼ੀਰ ਜਿਹੜੇ ਨੇ ਨੱਡਾ ਔਰ ਜਤਿੰਦਰ ਸਿੰਘ ਉਹ ਗਏ ਉਹਦੇ ਰਾਤ ਦੇ ਹਨੇਰੇ ਦੇ ਵਿੱਚ। ਔਰ ਉਹਨੂੰ ਹੁਣ ਮੰਗ ਕੀ ਸੀ, ਸ਼ੁਰੂ ਕਿੱਥੋਂ ਹੋਇਆ ਕਿ ਜੀ ਨੀਟ ਪੇਪਰ ਲੀਕ ਹੋਇਆ, ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਉਹ ਰਿਜ਼ਾਈਨ ਕਰੇ। ਹੁਣ ਸੋਨਮ ਵਾਂਗਚੁਕ ਕੀ ਕਹਿੰਦਾ ਹੈ ਕਿ ਜੀ ਉਸਕੇ ਅਸਤੀਫੇ पे ਵਿਚਾਰ ਕਰ ਲਈ ਜਾਏ। ਉਹ ਕਿ ਉਹਨਾਂ ਨੇ ਕੀ ਵਿਚਾਰ, ਕਹਿਣ ਦਾ ਮਤਲਬ ਇਹ ਹੈ ਵੀ ਆਲਰੇਡੀ ਜੇ ਇਹਨੂੰ ਤੁਸੀਂ ਇਹ ਵੀ ਦੇਖੋ ਵੀ ਸੋਨਮ ਵਾਂਗਚੁਕ ਜਿਹਦਾ ਇਹ ਇਸ਼ੂ ਵੀ ਨਹੀਂ ਸੀ, ਉਹ ਤਾਂ ਲਦਾਖ ਦੇ ਨਾਲ ਲਦਾਖ ਮੁੱਦੇ ਤੋਂ ਉਹਨੇ ਵਰਤ ਰੱਖਿਆ ਸੀ, ਉਹਨੂੰ NSA ਦੇ ਥੱਲੇ 6 ਮਹੀਨੇ ਉਹਨਾਂ ਨੇ ਅੰਦਰ ਦਿੱਤਾ, ਸੁਪਰੀਮ ਕੋਰਟ ਜ਼ਮਾਨਤ ਹੋਈ। ਪਰ ਇਹ ਜਿਹੜਾ ਇੱਕ ਮੀਡੀਆ ਦੇ ਵਿੱਚ ਐਕਸਪੋਜ਼ਰ ਹੁੰਦਾ ਹੈ ਜਾਂ ਤੁਹਾਨੂੰ ਲਾਈਮਲਾਈਟ 'ਚ ਰਹਿਣ ਦੀ ਆਦਤ ਪੈ ਜਾਏ, ਫਿਰ ਬਹੁਤ ਵਾਰ ਇਹ ਨਹੀਂ ਹੁੰਦਾ ਕਿ ਵੀ ਤੁਹਾਡਾ ਮੁੱਦਾ ਕੀ ਹੈ ਤੇ ਤੁਸੀਂ ਕੀ ਹਾਸਿਲ ਕੀਤਾ ਤੇ ਕੀ ਨਹੀਂ ਕੀਤਾ। ਨਾ ਤਾਂ ਕਦੇ ਗਾਂਧੀ ਨੇ ਵਰਤ ਕੋਈ ਸਿਰੇ ਚਾੜਿਆ ਸੀ, ਉਹ ਵੀ ਇਹ ਹੁੰਦਾ ਸੀ ਜੀ ਹਿੰਸਾ ਹੋ ਗਈ। ਹੁਣ ਸੋਨਮ ਵਾਂਗਚੁਕ ਨੇ ਵੀ ਕਿਹਾ ਕਿ ਜੀ ਮੈਂ ਇਸ ਲਈ ਕਿ ਵਿਦਿਆਰਥੀਆਂ ਦੇ ਉੱਤੇ ਕੋਈ ਜ਼ਬਰ ਹੋ ਰਿਹਾ ਔਰ ਹਿੰਸਾ ਨਾ ਹੋ ਜਾਏ ਭਾਰਤ ਭਰ 'ਚ, ਮੈਂ ਛੱਡ ਉਹੀ ਗਾਂਧੀਅਨ ਫਰਾਡ। ਸੋ ਨਤੀਜਾ
ਹੁਣ ਜਿਹੜੇ ਆ ਕੇ ਉੱਥੇ ਬਹਿ ਗਏ ਜਾਂ ਜਿਹੜੇ ਸਟੂਡੈਂਟਸ ਨੇ ਸਫ਼ਰ ਕੀਤਾ ਹੈ, ਕਿਸੇ ਦੇ ਉੱਤੇ ਪੈਲਟ ਗਨ ਦਾ ਵਾਰ ਹੈ ਜਾਂ ਇਸ ਵੇਲੇ ਹੁਣ ਉਹਨਾਂ ਨੇ ਜਿਹੜਾ ਅਭਿਜੀਤ ਹੈ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਉਹਨੇ ਕਿਹਾ ਵੀ ਸਾਡੀ ਤਾਂ ਐਜੀਟੇਸ਼ਨ ਦਾ ਇੱਕੋ ਹੀ ਮੁੱਦਾ ਅਸੀਂ ਜਿਹਨੂੰ ਫੋਕਸ ਕਰਾਂਗੇ। ਬਾਕੀ ਦੇ ਨਾਲ ਵੀ ਜੋੜ ਦਿੱਤਾ ਹੈ ਕਿ ਜਿਨ੍ਹਾਂ ਨੇ ਸੁਸਾਈਡ ਕੀਤਾ ਹੈ ਆਫਟਰ ਦਾ ਨੀਟ ਐਗਜ਼ਾਮ ਪੋਸਟਪੋਨ ਹੋਣ ਦੇ ਜਾਂ ਦੁਬਾਰਾ ਹੋਣ ਦੇ, ਉਹਨਾਂ ਨੂੰ ਕਰੋੜ ਦਾ ਮੁਆਵਜ਼ਾ ਦਿੱਤਾ ਜਾਏ। ਜਿਹੜੇ ਕੇਸ ਰਜਿਸਟਰ ਕੀਤੇ ਨੇ ਵਾਪਸ, ਇਹ ਤਾਂ ਇੱਕ ਨਾਰਮਲ ਹੁੰਦਾ। ਲੇਕਿਨ ਵੱਡੀ ਗੱਲ ਇਹ ਹੈ ਵੀ ਸੋਨਮ ਵਾਂਗਚੁਕ ਜਿਹੜਾ ਹੈ ਉਹਨੇ ਵਰਤ ਛੱਡ ਕੇ ਜਿਹੜੀ ਹੈ ਅੱਧਾ ਕੁ ਜਿਹੜਾ ਇਹਨਾਂ ਦੀ ਮੋਮੈਂਟਮ ਹੈ, ਹਾਲਾਂ ਕਹਿਣ ਨੂੰ ਲੱਗਦਾ ਕਿ ਜੀ ਉੱਥੇ ਕੋਈ ਫਰਕ ਨਹੀਂ ਪਏਗਾ, ਕੋਈ ਨਹੀਂ ਹੈ, ਔਰ ਉਹਨੂੰ ਈਵਨ ਇਹ ਬਿਆਨ ਵੀ ਦੇਣਾ ਪਿਆ ਇਸ ਲੈਵਲ ਦੇ ਉੱਤੇ, ਡਿਡਨਟ ਕੱਟ ਐਨੀ ਡੀਲ ਵਿਦ ਗਵਰਨਮੈਂਟ ਸੋਨਮ ਵਾਂਗਚੁਕ। ਔਰ ਇਹ ਜਿਹੜੀ ਉਹਦੀ ਘਰਵਾਲੀ ਹੈ ਗੀਤਾਂਜਲੀ ਐਨਗਮੋ ਉਹ ਕਹਿੰਦੀ ਹੈ ਵੇਕ ਅਪ ਕਾਲ ਫॉर ਗਵਰਨਮੈਂਟ ਕਿ ਜੀ ਸੋਨਮ ਵਾਂਗਚੁਕ ਜਿਹੜਾ, ਔਰ ਉਹਦੇ 'ਚ ਉਹਨੇ ਠੀਕ ਲਾਈਨ ਲਈ ਹੈ ਜਿਹੜਾ ਅਭਿਜੀਤ ਹੈ ਉਹ ਸਾਰੇ ਦਾ, ਉਹਨੇ ਕਿਹਾ ਜੀ ਅਸੀਂ ਜਾਨ ਬਚ ਗਈ, ਸੋਨਮ ਬਹੁਤ ਕੀਮਤੀ ਹੈ, ਵੈਰੀ ਥੈਂਕ ਯੂ, ਤੁਸੀਂ ਸਾਨੂੰ ਇੱਥੇ ਤੱਕ ਲਿਆਂਦਾ ਜਾਂ ਦੂਜਾ। ਹੁਣ ਦੇਖਣਾ ਇਹ ਹੈ ਵੀ ਮੋਦੀ ਨੇ ਆਪਣਾ ਪੂਰਾ ਟੈਕਟਿਕ ਜਿਹੜੀ ਹੈ RSS ਆਪਣੇ ਕੰਮ ਲੱਗੀ ਹੋਈ ਹੈ। ਇੱਕ ਪਾਸੇ ਉਹਨਾਂ ਨੇ ਇਹ ਕੀਤਾ, ਦੂਜੇ ਪਾਸੇ ਮੋਦੀ ਨੇ ਇੱਕ ਮਿਡਨਾਈਟ ਪਹਿਲਾਂ ਟਵੀਟ ਕੀਤਾ, ਫਿਰ ਉਹਨੇ ਆਪਣੀ ਆਵਾਜ਼ ਦੇ ਵਿੱਚ ਭਰਿਆ ਮਿੱਤਰੋਂ, ਜਿਵੇਂ ਉਹ ਕਰਦਾ ਹੈ ਕਿ ਬਈ छात्रों का ये हो गया, हमको बड़ी चिंता है। दूसरा और उन्हें क्या ਅਸੀਂ ਫਾਸਟ ਟਰੈਕ ਕੋਰਟ ਬਣਾ ਦਿੱਤੇ ਨੇ, ਜਿਹੜੇ ਵੀ ਪੇਪਰ ਲੀਕ ਕਰਨਗੇ ਉਹਨਾਂ ਨੂੰ ਅਸੀਂ ਜਿਹੜਾ 10 ਸਾਲ ਦੀ ਕੈਦ, 1 ਕਰੋੜ ਦਾ ਜੁਰਮਾਨਾ, ਪਤਾ ਨਹੀਂ ਕੀ ਲੈਜਿਸਲੇਚਰ ਅਸੀਂ ਪਾਸ ਕਰਤਾ ਹੈ। ਔਰ ਅੱਧੀ ਰਾਤ ਉਹਨੇ ਆਪਣਾ ਜਿਹੜਾ ਉਹ ਦਿੱਤਾ ਔਰ ਉਹਦੇ ਤੇ ਫਿਰ ਅੱਜ ਉਹ ਸੈਲੀਬ੍ਰੇਟ ਕਰ ਰਿਹਾ ਜੀ ਕਿ 3 ਕਰੋੜ ਲੋਕਾਂ ਨੇ ਮੋਦੀ ਦੇ ਸੁਨੇਹੇ ਨੂੰ ਸੁਣਿਆ। ਔਰ ਇਹ PM ਮੋਦੀ ਵਾਂਟਸ ਫਾਸਟ ਟਰੈਕ ਕੋਰਟਸ ਫॉर ਪੇਪਰ ਲੀਕ ਕੇਸਿਸ। ਪਰ ਬਹੁਤਿਆਂ ਨੇ ਕਿਹਾ ਕਿ ਭਾਈ ਇਹ ਸਾਰੇ ਜਿਹੜੇ ਨੇ ਇਹਨਾਂ ਦੇ ਖੇਖਣ ਨੇ, ਇਹਨਾਂ 'ਚੋਂ ਨਿਕਲਣਾ ਕੁਛ ਨਹੀਂ। ਪਰ ਮੋਦੀ ਇਹ ਕਹਿ ਰਿਹਾ ਕਿ ਜੀ ਦੇਖੋ 303 ਮਿਲੀਅਨ ਵਿਊਅਰਸ ਜਿਹੜੇ ਨੇ ਮੇਰੇ ਮੈਸੇਜ ਤੇ ਆਏ, ਸੋ ਥੈਂਕ ਯੂ ਮਿੱਤਰੋਂ। ਸੋ ਹੁਣ ਦੂਜੇ ਪਾਸੇ ਠੀਕ ਹੈ ਵੀ ਦੇਖਣ ਨੂੰ ਕਾਕਰੋਚ ਜਨਤਾ ਪਾਰਟੀ ਅਗਰੈਸਿਵ ਮੋਡ 'ਚ ਹੈ। ਉਹਨਾਂ ਨੇ ਕਿਹਾ ਜੀ ਅਸੀਂ ਇੱਕ ਵੈਬਸਾਈਟ ਬਣਾ ਰਹੇ ਹਾਂ ਜਿਨ੍ਹਾਂ ਪੁਲਿਸ ਵਾਲਿਆਂ ਨੇ ਲਾਠੀ ਚਲਾਈ, ਔਰਤਾਂ ਦੇ ਕੱਪੜੇ ਫਾੜੇ, ਮੋਲੈਸਟ ਕੀਤਾ ਉਹਨਾਂ ਨੂੰ ਔਰ ਮਾਰਕੁੱਟ ਕੀਤੀ, ਉਹਨਾਂ ਦੀ ਪਛਾਣ ਕਰੋ, ਉਹਨਾਂ ਦੀਆਂ ਜੇ ਫੋਟੋਆਂ ਦੂਜੀਆਂ ਲਾਓ, ਅਸੀਂ FIR ਰਜਿਸਟਰ ਕਰਾਂਗੇ, ਅਸੀਂ ਇਹ ਕਰਾਂਗੇ ਜਾਂ ਉਹ ਕਰਾਂਗੇ। ਸੋ ਕਿਉਂਕਿ ਟੈਕ ਸਾਵੀ ਜਨਰੇਸ਼ਨ ਹੈ ਨਾ, ਔਰ ਇੱਕ ਨੇ ਇਹ ਕਿਹਾ ਵੀ ਕਿ ਭਈ ਇਹ ਜਿਹੜੀ ਲੜਾਈ ਹੈ ਇਹ WhatsApp ਯੂਨੀਵਰਸਿਟੀ ਵਾਲਿਆਂ ਤੋਂ ਨਿਕਲ ਕੇ ਇੰਸਟਾਗ੍ਰਾਮ ਵਾਲਿਆਂ ਦੇ ਹੱਥ ਆ ਗਈ ਕਿ ਵੀ BJP ਜਾਂ RSS ਨੇ ਆਪਣਾ ਸਾਰੀ ਲਿਫਾਫੇਬਾਜ਼ੀ ਜਾਂ ਫਲਾਫੇਬਾਜ਼ੀ WhatsApp ਗਰੁੱਪਾਂ ਤੇ ਕੀਤੀ। ਜਿਵੇਂ ਅਮਿਤ ਸ਼ਾਹ ਨੇ ਆਪਣੀ ਟੈਕਨੀਕਲ ਟੀਮ 'ਚ ਬੜੀ ਫਖਰ ਨਾਲ ਹਜ਼ਾਰਾਂ ਵਰਕਰਾਂ ਨੂੰ ਕਿਹਾ ਸੀ ਕਿ ਹਮ ਤੋਂ ਸੁਬਹ ਕੇ ਵਕਤ ठीक या गलत कोई भी जो मैसेज है वो WhatsApp पे परोस देते हैं, मिलियंस ऑफ लोगों तक वो पहुंच जाता है। सो ਇਹਦੇ ਤੇ ਹੀ ਫਿਰ ਮੀਡੀਆ ਨੇ ਜਦੋਂ ਕੋਈ ਵੀ ਇਹ ਕਿਹਾ ਕਿ ਬਈ ਇਹ ਖਬਰ ਕਿੱਥੋਂ ਦੀ ਆ, ਜੀ WhatsApp ਯੂਨੀਵਰਸਿਟੀ ਚੋਂ ਆਈ ਹੈ ਕਿ ਵੀ ਤੁਸੀਂ ਝੂਠ ਹੀ ਫੈਲਾਣਾ ਹੈ। ਫਿਰ ਝੂਠ ਦੇ ਥੱਲੇ ਉਹਨਾਂ ਨੇ ਉਹ ਕੀ ਕੁਛ ਕਿਵੇਂ ਉਹਨਾਂ ਨੇ ਮੁਸਲਮਾਨਾਂ ਦੀਆਂ ਲਿੰਚਿੰਗ, ਵਿਜੀਲਾਂਟੇ ਗਰੁੱਪ ਤੋਂ ਇਹ ਕਹਾਣੀ ਹੈ। ਪਰ ਹੁਣ ਇਹ ਹੈ ਵੀ ਉਹਨਾਂ ਨੇ ਤਾਂ ਬੰਦ ਕੀਤਾ, ਮੇਨ ਸਟ੍ਰੀਮ ਮੀਡੀਆ ਤਾਂ ਉਹ ਗੋਦੀ ਮੀਡੀਆ ਹੀ ਨੈਰੇਟਿਵ ਦੇ ਰਿਹਾ। ਲੋਕਲ ਲੈਵਲ ਦੇ ਉੱਤੇ ਉਹਨਾਂ ਨੇ ਜੰਤਰ ਮੰਤਰ ਇੰਟਰਨੈਟ ਬੰਦ ਕਰਤਾ। ਹੁਣ ਇੱਕ ਅੱਧੀ ਐਪ ਹੈ ਜਿਹੜੀ ਕਿ ਉਸ ਹਾਲ 'ਚ ਵੀ ਚੱਲਦੀ ਹੈ ਜਿੱਥੇ ਇੰਟਰਨੈਟ ਬਲੌਕ ਹੋਏ। ਹੁਣ ਕੱਲ ਉਹਨਾਂ ਦੇ ਮਾਲਕ ਨੂੰ ਵੀ ਨੋਟਿਸ ਇੰਡੀਅਨ ਗਵਰਨਮੈਂਟ ਨੇ ਭੇਜਤਾ। ਪਰ ਇਹਦੇ ਬਾਵਜੂਦ ਜਿਹੜੀ ਹੁਣ ਇਹ ਜਨਰੇਸ਼ਨ ਹੈ, ਜੈਨ ਜ਼ੀ ਕਹਿ ਲਓ ਉਹਨੂੰ, ਯੰਗਰ ਕਹਿ ਲਓ, ਦੂਜੇ ਰਹਿੰਦਾ ਹੀ ਸਾਰਾ ਦਿਨ ਉਹਦੇ ਉੱਤੇ ਹੀ ਨੇ, ਇੰਸਟਾਗ੍ਰਾਮ 'ਤੇ ਕੀ ਪੋਸਟ ਜਾਂ ਦੂਜਾ। ਸੋ ਇੰਨੇ ਕੁ ਮੀਮ ਬਣੇ ਹੋਏ ਨੇ, ਇੰਨੇ ਕੁ ਇਹਨਾਂ ਦਾ ਜਲੂਸ ਨਿਕਲ ਰਿਹਾ, ਇੰਨੇ ਕੁ ਗੀਤ ਗਾ ਰਹੇ ਨੇ, ਬੈਕਗਰਾਊਂਡ 'ਚ ਬਾਲੀਵੁੱਡ ਦੇ ਗਾਣੇ ਲਾਏ ਹੋਏ ਨੇ, ਔਰ ਅੱਗੋਂ ਜਿਹੜਾ ਉਹ ਮੋਦੀ ਤੇ ਅਮਿਤ ਸ਼ਾਹ ਕੀ ਕਰ ਰਹੇ ਨੇ, ਇਹ ਸਾਰੇ ਦੇ ਚੱਲਦਿਆਂ ਜਿਹੜਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੋਪੇਗੈਂਡਾ ਵਾਰਫੇਅਰ ਦੇ ਵਿੱਚ ਇਹ ਲੱਗਦਾ ਹੈ ਕਿ ਜੀ ਉਹ ਵੀ ਇੱਕ ਬਰਾਬਰ ਦਾ ਮੈਚ ਨੇ। ਲੇਕਿਨ ਇਨ ਦਾ ਐਂਡ ਆਫ ਦਾ ਡੇ ਹਕੂਮਤਾਂ ਦੇ ਕੋਲ, ਔਰ ਜਿਵੇਂ ਜੇ ਅਸੀਂ ਇਸ ਸਾਰੇ ਨੂੰ ਦੇਖੀਏ ਕਿ ਇਨ ਦਾ ਐਂਡ ਆਫ ਦਾ ਡੇ ਮੰਗ ਕੀ ਹੈ, ਐਜੂਕੇਸ਼ਨ ਮਿਨਿਸਟਰ ਰਿਜ਼ਾਈਨ ਕਰੇ। ਹੁਣ ਉਹਦੇ 'ਚ ਜੇ ਕਿਸੇ ਸਿੱਖ ਬੰਦੇ ਨੂੰ ਵੀ ਲੱਗਦਾ ਵੀ ਇਹਦੇ ਨਾਲ ਭਾਰਤ ਟੁੱਟ ਜਾਏਗਾ, ਇਹਦੇ ਨਾਲ ਨਹੀਂ ਹੈ। ਔਰ ਤੁਸੀਂ ਆਈਡੀਓਲੋਜੀਕਲੀ ਦੇਖੋਗੇ ਇਹ ਮੋਰ
ਲੈਫਟਿਸਟ ਨੇ ਦੈਨ ਦਾ ਰੀਅਲ ਕਾਮਰੇਡਸ ਐਂਡ ਲੈਫਟਿਸਟ, ਮੋਰ ਨੈਸ਼ਨਲਿਸਟ ਨੇ। ਇਸ ਲਈ ਤੁਹਾਨੂੰ ਹਰ 2 ਮਿੰਟ ਬਾਅਦ ਭਾਰਤ ਮਾਤਾ ਕੀ ਜੈ ਦਾ ਸਲੋਗਨ ਵੀ ਸੁਣੇਗਾ, ਬਿਲਕੁਲ ਤਿਰੰਗੇ ਵੀ ਤੁਹਾਨੂੰ ਨਜ਼ਰ ਆਉਣਗੇ। ਔਰ ਸ਼ੁਰੂ ਦੇ ਵਿੱਚ ਜਿਹੜੇ ਕੁਝ ਸਿੱਖ ਨਿਹੰਗ ਬਾਣੇ ਦੇ ਵਿੱਚ ਗਏ ਔਰ ਖਾਲਸਾ ਜਿਹੜਾ ਨਿਸ਼ਾਨ ਸਾਹਿਬ ਜਾਂ ਦੂਜੇ ਸੀ ਉਹ ਵੀ ਉਹਨਾਂ ਨੇ ਉੱਥੋਂ ਕਢਵਾਇਆ। ਉਹਨਾਂ ਨੇ ਕਿਹਾ ਜੀ ਸਾਡਾ ਇਹ ਬੰਦ ਕਰੋ ਤਲਵਾਰਬਾਜ਼ੀਆਂ ਦੇ, ਸਾਡਾ ਕੋਈ ਸਬੰਧ ਨਹੀਂ। ਉਹਨਾਂ ਦੇ ਸਪੋਕਸਮੈਨ ਨੇ ਪੂਰਾ ਉੱਥੋਂ ਜ਼ਲੀਲ ਕਰਕੇ ਉਹਨਾਂ ਨੂੰ ਕੱਢਿਆ। ਹਾਲਾਂ ਭੇਜੇ ਵੀ ਇਹਨਾਂ ਨੇ ਹੀ ਹੋਣੇ ਨੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਹੁਣ ਤਾਂ ਇਹ ਵੀ ਸਾਹਮਣੇ ਆਇਆ ਵੀ ਜਿਹੜਾ 20 ਤਰੀਕ ਦਾ ਮਾਰਚ ਸੀ ਉਸ ਤੋਂ ਪਹਿਲਾਂ ਉਹ ਬਿਲਕੁਲ ਹਾਲਾਂ ਪੁਲਿਸ ਨੇ ਘੇਰਿਆ ਹੋਇਆ ਸੀ ਏਰੀਆ, ਪਰ ਸਵੇਰ ਦੇ 4-5 ਵਜੇ ਆ ਕੇ ਇੱਕ ਟੁੱਟਾ ਜਿਹਾ ਟਰੱਕ ਖੜਾ ਕਰਤਾ ਜਿਹਦੇ 'ਚ ਵੱਟੇ ਸੀਗੇ। ਫਿਰ 2-3 ਟੁੱਟੀਆਂ ਜਿਹੀਆਂ ਗੱਡੀਆਂ ਲਿਆ ਕੇ ਖੜੀਆਂ ਕਰਤੀਆਂ। ਸੋ ਉਹਨਾਂ ਨੇ ਆਲਰੇਡੀ ਵੱਟੇ ਕਿਹਦੇ ਲਈ ਹੋਏ ਕਿ ਬਈ ਤੁਸੀਂ ਜਦੋਂ ਕਿਸੇ ਚੀਜ਼ ਨੂੰ ਤੁਸੀਂ ਵਾਇਲੈਂਟ ਕਰ ਦਿਓ ਫਿਰ ਉਹਨਾਂ ਨੂੰ ਹੁੰਦਾ ਜੀ ਅਸੀਂ ਜਿਹੜਾ ਮੌਕਾ ਬਣਿਆ ਵੀ ਜਦੋਂ ਇਹ ਲਾਠੀਚਾਰਜ ਕਰਨਗੇ ਸਟੂਡੈਂਟ ਵੱਟੇ ਮਾਰਦੇ ਹੋਏਗਾ ਜੀ ਅਸੀਂ ਤਾਂ ਉਹ ਕੰਟਰੋਲ ਕੀਤਾ। ਸੋ ਮੈਨੂੰ ਇਹ ਲੱਗਦਾ ਵੀ ਈਵਨ ਉਸ 'ਚ ਆਲ ਆਫ ਏ ਸਡਨ ਇੱਕ ਸਟੇਜ ਤੇ ਤਾਂ ਠੀਕ ਹੈ ਜੋ ਬੰਗਲਾ ਸਾਹਿਬ ਜਾਂ ਸੇਵਾ ਦਾ ਪੱਖ ਜਾਂ ਦੂਜਾ ਤੀਜਾ, ਪਰ ਅਸੀਂ ਇਹਦੇ ਤੇ ਡਿਸਕਸ ਵੀ ਕਰਾਂਗੇ ਕਿ ਵੀ ਇਹ ਜਿਹੜਾ ਆਲ ਆਫ ਏ ਸਡਨ ਜੀ ਨਿਹੰਗਾਂ ਦੀ ਐਂਟਰੀ, ਉਹਨੂੰ ਫਿਰ ਕਿਹਾ ਜੀ ਵਾਈਲਡ ਐਂਟਰੀ ਆਫ ਦਾ ਨਿਹੰਗਸ ਜਿਹੜੇ ਉਹ ਸੋਸ਼ਲ ਮੀਡੀਆ ਤੇ ਦੂਜੇ ਆ ਗਏ ਪਰ ਅਲਟੀਮੇਟਲੀ ਉਹ ਜ਼ਲਾਲਤ ਵੀ ਨਜ਼ਰ ਆ ਗਈ ਵੀ ਕੀ ਹੈਗੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜੀ ਪਾਰਲੀਮੈਂਟ ਹੈ ਉਸ ਦੇ ਵਿੱਚ ਆਪੋਜੀਸ਼ਨ ਨੇ ਪੂਰਾ ਖਰੂ ਪਾਇਆ ਹੋਇਆ। ਰਾਹੁਲ ਗਾਂਧੀ ਨੂੰ ਵੀ ਲੱਗਦਾ ਇਹੀ ਮੌਕਾ ਹੈ। ਉਹਨਾਂ ਨੇ ਵੀ ਕਿਹਾ ਨੋ ਡਿਬੇਟ ਵਿਦਆਊਟ ਪ੍ਰਧਾਨਸ ਰੈਜ਼ਿਗਨੇਸ਼ਨ, ਆਪੋਜੀਸ਼ਨ ਟੈਲਸ ਗਵਰਨਮੈਂਟ ਐਜ਼ ਇਟ ਹਿਟਸ ਦਾ ਸਟਰੀਟਸ। ਪਹਿਲਾਂ ਰਾਹੁਲ ਗਾਂਧੀ ਜਿਹੜਾ ਉਹਨੇ ਇਮੀਡੀਏਟਲੀ ਤਾਂ ਉਹਦੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਧਰਨਾ ਦਿੱਤਾ ਸੀ। ਹੁਣ ਪਿਛਲੇ ਦਿਨਾਂ 'ਚ ਉਹਨਾਂ ਨੇ ਗਾਂਧੀ ਦੀ ਸਮਾਧੀ ਤੇ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜੇ ਜ਼ਖਮੀ ਹੋਏ ਨੇ ਜਿਹੜਾ ਨੇ ਉਹ ਕੀਤਾ ਅਸੀਂ ਤਾਂ ਉਹਨਾਂ ਦੇ ਲਈ ਪ੍ਰੇ ਕਰਨ ਆਏ। ਉਹ ਜਿਹੜਾ ਮੈਂ WhatsApp ਉਹ ਕਹਿ ਰਿਹਾ ਸੀ ਟਾਈਟਲ ਹੈ ਦਾ WhatsApp ਜਨਰੇਸ਼ਨ ਮੇਡ ਟੂਡੇਜ਼ BJP ਦਾ ਇੰਸਟਾਗ੍ਰਾਮ ਜਨਰੇਸ਼ਨ ਇਜ਼ ਚੈਲੰਜਿੰਗ ਇਟ, ਕਿ ਵੀ ਆ ਸਾਰੀ BJP ਦੀ ਹੋਂਦ ਇਹਦੇ ਨਾਲ ਜੁੜੀ ਹੋਈ ਹੈ ਔਰ ਇਹਨੂੰ ਉਹ ਚੈਲੰਜ ਕਰ ਰਹੇ ਨੇ। ਔਰ ਹੁਣ ਇਹ ਵੀ ਸਾਹਮਣੇ ਆਇਆ ਵੀ ਪੈਲਟ ਗਨਸ ਵੀ ਯੂਜ਼ ਹੋਈਆਂ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਹਾਲਾਂ ਉਹਦੇ 'ਚ ਕੋਈ ਡੈਥ ਨਹੀਂ ਹੋਈ ਅਜੇ ਤੱਕ ਵੀ। ਹਾਲਾਂ ਇੱਕ ਫੋਟੋ ਪਹਿਲਾਂ ਘੁੰਮ ਰਹੀ ਸੀ ਕਿ ਇੱਕ ਬੀਬੀ ਵੈਂਟੀਲੇਟਰ ਤੇ ਹੈ ਜਾਂ ਦੂਜਾ ਉਹਦੀ ਡੈਥ ਨਹੀਂ ਹੋਈ ਹੈ, ਉਹਨੂੰ ਸ਼ਾਇਦ ਉਹਨਾਂ ਨੇ ਸੇਵ ਕਰ ਲਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇੱਕ ਪਾਸੇ ਜਦੋਂ ਸਤਲੁਜ ਫਿਲਮ ਦੇ ਰਾਹੀਂ ਇਹ ਸਾਹਮਣੇ ਸਿੱਖਾਂ ਨੂੰ ਤਾਂ ਪਤਾ ਸੀ ਉਹਨਾਂ ਦੇ ਨਾਲ ਕੀ ਹੋਇਆ, ਤੇ ਇੱਕ ਗੱਲ ਸਾਹਮਣੇ ਆਈ ਕਿ ਭਾਈ ਕਿਵੇਂ ਅਨਆਇਡੈਂਟੀਫਾਈਡ ਲਾਸ਼ਾਂ ਬਣਾਇਆ ਗਿਆ, ਕਿਵੇਂ ਬਰੂਟੈਲਿਟੀ ਦੇ ਨਾਲ ਆਮ ਲੋਕਾਂ ਨੂੰ ਚੁੱਕ ਕੇ ਦੂਜਾ ਇਹੀ ਵੱਡਾ ਗਰੁੱਪ ਜਿਹੜੇ ਸੋ ਕਾਲਡ ਨੈਸ਼ਨਲਿਸਟ ਵੀ ਨੇ ਆਪਣੇ ਆਪ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਨੇ ਉਹ ਸਿੱਖਾਂ ਦੀ ਉੱਥੇ ਮੌਜੂਦਗੀ ਉਹਨਾਂ ਕੀ ਉਹਨਾਂ ਨੂੰ ਸੀ ਜਦੋਂ ਕਿ ਇੱਕ ਖਾਣ ਪੀਣ ਜਾਂ ਰਹਿਣ ਨੂੰ ਉਹਨਾਂ ਨੂੰ ਥਾਂ ਚਾਹੀਦੀ ਹੈ। ਉਹ ਚਾਹੁੰਦੇ ਨਹੀਂ ਹੈ ਕਿ ਵੀ ਸਿੱਖ ਆ ਕੇ ਖਲੋਣਗੇ ਤਾਂ ਉਹਨਾਂ ਨੂੰ ਨਜ਼ਰ ਆਉਂਦਾ ਕਿ ਵੀ ਇਹ ਤਾਂ ਸਾਡਾ ਸਾਰਾ ਏਜੰਡਾ ਡਿਲੂਟ ਹੋ ਜਾਂਦਾ ਹੈ। ਬਿਲਕੁਲ। ਲੇਕਿਨ ਇਸ ਸਭ ਦੇ ਬਾਵਜੂਦ ਜਿਸ ਲੈਵਲ ਦੇ ਉੱਤੇ ਆਪਣਿਆਂ ਨੂੰ ਇਹਨਾਂ 'ਚ ਹੋਪ ਲੱਗਣ ਲੱਗ ਗਈ ਕਿ ਜੀ ਇਹ ਇਹਨਾਂ ਦੇ ਨਾਲ ਤਾਂ ਜਿਹੜਾ ਉਹ ਕਮਜ਼ੋਰ ਹੋਏਗੀ, ਏਕਤਾ ਟੁੱਟੇਗੀ, ਨਾ 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 ਇਹ ਭਾਵੇਂ ਉਹ ਜਿਹਨੂੰ ਉਹ ਇੱਕ ਸਟੇਜ ਦੇ ਉੱਤੇ ਇੱਕ ਕਹਾਣੀ ਸੁਣਾਈ ਜਾਂਦੀ ਹੈ ਕਿ ਕੋਈ ਦਿੱਲੀ ਦੇ ਕਿਸੇ ਬਾਜ਼ਾਰ ਦੇ ਵਿੱਚ ਬਿੱਛੂ ਲੈਣ ਗਿਆ ਤਾਂ ਉਹਨੇ ਦੇਖਿਆ ਇੱਕ ਛੋਟਾ ਜਿਹਾ ਬਿੱਛੂ ਸੀ, ਇੱਕ ਥੋੜ੍ਹਾ ਲੰਬਾ ਸੀ। ਉਹਨੇ ਦੁਕਾਨਦਾਰ ਨੂੰ ਪੁੱਛਿਆ ਕਿ ਵੀ ਇਹਦੀ ਕੀ ਕੀਮਤ ਆ, ਉਹਦੀ ਕੀ ਕੀਮਤ? ਉਹਨੇ ਕਿਹਾ ਜੀ 500 ਰੁਪਈਆ ਇਹਦੀ। ਉਹਨੇ ਕਿਹਾ ਇਹਦੀ? ਉਹਨੇ 500 ਰੁਪਈਆ। ਉਹ ਕਹਿੰਦਾ ਵੀ ਇਹ ਤਾਂ ਬਿਲਕੁਲ ਨਿੱਕਾ ਜਿਹਾ ਉਹ ਇਹਨਾਂ ਕਹਿੰਦਾ ਕਿਸੇ ਦੇ ਪੂਛ ਨੂੰ ਹੱਥ ਲਾ ਡੰਗ ਇੱਕੋ ਜਿਹਾ ਮਾਰਦੇ ਨੇ। ਸੋ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਸਾਨੂੰ ਇਹ ਹੋਪ ਕਰਨੀ ਜਾਂ ਸਾਨੂੰ ਵੀ ਸ਼ੁਡਨਟ ਇਨਵੈਸਟ ਐਨੀਥਿੰਗ ਇਨ ਦੈਮ। ਠੀਕ ਹੈ ਹਿਊਮੈਨੀਟੇਰੀਅਨ ਪਾਰਟ ਹੋ ਗਿਆ, ਇਨਫ ਇਜ਼ ਇਨਫ, ਬਹੁਤ ਹੋ ਗਿਆ। ਹੁਣ ਇਹਨੂੰ ਬਸ ਕਰੋ, ਇਹ ਸਾਰਿਆਂ ਨੂੰ ਮਤ ਇਹ ਸਾਰੇ ਚੋਂ ਲੱਭੋ ਕਿ ਜੀ ਇਹ ਜਿਹੜਾ ਸਰਕਾਰ ਜਾਏਗੀ ਤੇ ਉਹ ਕੁਛ ਨਹੀਂ ਹੋਣਾ, ਚਲੀ ਵੀ ਜਾਏਗੀ ਉਹਨਾਂ ਤੋਂ ਵੀ ਜਿਹੜੀ ਆ ਉਹ ਬਦਤਰ ਹੋਣਗੇ ਕਿਉਂਕਿ ਏਜੰਡਾ ਉਹਨਾਂ ਦਾ ਅਲਟੀਮੇਟਲੀ ਜਿਹੜਾ ਇਹ ਠੀਕ ਹੈ ਕਿ ਕੋਈ ਵੀ ਜਦੋਂ ਹਿਲਜੁਲ ਹੁੰਦੀ ਹੈ ਹਰ ਕੋਈ ਹੋਪ ਕਰਦਾ ਵੀ ਸ਼ਾਇਦ ਫॉर ए ਚੇਂਜ, ਪਰ ਸਿੱਖਾਂ ਦੇ ਮੁੱਦੇ ਦੇ ਉੱਤੇ ਅੱਗੇ ਕਿੰਨੀ ਵਾਰੀ ਅਸੀਂ ਤਜਰਬਾ ਕਰ ਚੁੱਕੇ ਹਾਂ, ਐਮਰਜੈਂਸੀ 'ਚ ਕਰ ਚੁੱਕੇ ਹਾਂ। ਜੂਨ 84, ਨਵੰਬਰ 84 ਔਰ ਕਿਸੇ ਨੇ ਪੋਸਟ ਕੀਤੀ ਪਿਛਲੇ ਦਿਨਾਂ ਦੇ ਵਿੱਚ ਇੱਕ ਪਿਕਚਰ ਕਿ ਭਾਈ ਜਿਹੜਾ ਉਹਨਾਂ ਨੇ
ਗੁਰਦੁਆਰਾ ਜਦੋਂ ਨਵੰਬਰ 84 ਸੀਸਗੰਜ ਔਰ ਬੰਗਲਾ ਸਾਹਿਬ ਕਿਵੇਂ ਧੂਏ ਦਾ ਗੁਬਾਰ ਉੱਠ ਰਹੇ ਨੇ, ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਜੇ ਉਹਨਾਂ ਕੋਲ ਹੈਂਡੀ ਹੈ ਕੱਲ ਅਸੀਂ ਦਿਖਾ ਨਹੀਂ ਸੀ ਸਕੇ। ਸੋ ਕਿਸੇ ਨੇ ਕਿਹਾ ਕਿ ਭਾਈ ਆਹ ਦੇਖ ਲਓ ਵੀ ਸਾਡੇ ਨਾਲ ਕੀ ਹੋਇਆ, ਤੇ ਹੁਣ ਤੁਹਾਨੂੰ ਉਹ ਸਭ ਭੁੱਲ ਜਾਂਦਾ ਹੈ। ਤੇ ਹੁਣ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਇਹਨਾਂ ਗੁਰਦੁਆਰਿਆਂ ਨੂੰ ਆ ਕੇ ਅੱਗਾ, ਕਿਉਂਕਿ ਭੀੜ ਨੇ ਆ ਇਸੇ ਹੀ ਰਕਾਬਗੰਜ ਔਰ ਬੰਗਲਾ ਸਾਹਿਬ ਨਾਲ ਨੇ, ਸੀਸਗੰਜ ਦੂਰ ਹੈ, ਉਹ ਚਾਂਦਨੀ ਚੌਂਕ 'ਚ ਹੈ। ਇੱਥੇ ਹੀ ਜਿਹੜੀ ਕਮਲਨਾਥ ਨੇ ਜਿਸ ਭੀੜ ਨੂੰ ਲੀਡ ਕੀਤਾ, ਗੁਰਦੁਆਰੇ ਦੇ ਬਾਹਰ ਹੀ ਜਿਉਂਦੇ ਅੱਗ ਲਾ ਕੇ ਸਾੜਤਾ ਸੀ ਸਿੱਖਾਂ ਨੂੰ, ਉਦੋਂ ਕਿਸੇ ਨੂੰ ਨਜ਼ਰ ਨਹੀਂ ਸੀ ਆਇਆ। ਹੁਣ ਕਿਸੇ ਹੋਰ ਨੇ ਵੀ ਕਿਹਾ ਕਿ ਭਾਈ ਤੁਸੀਂ, ਹੁਣ ਤਾਂ ਈਵਨ ਸਿੱਖ ਲੀਡਰ ਉੱਥੋਂ ਦੇ ਜਾ ਕੇ ਉਹਨਾਂ ਦੇ ਇਕੱਠ 'ਚ ਕਹਿ ਰਹੇ ਨੇ ਇਹ ਇਕੱਲਾ ਗੁਰਦੁਆਰਾ ਹੀ ਨਹੀਂ, ਤੁਹਾਨੂੰ ਕੋਈ ਵੀ ਹਰ ਸਿੱਖ ਦਾ ਘਰ ਤੁਹਾਡੇ ਲਈ ਖੁੱਲ੍ਹਾ ਹੈ। ਚਲੋ ਬਹੁਤ ਚੰਗੀ ਗੱਲ ਹੈ ਤੁਸੀਂ ਇਹ ਕਰ ਰਹੇ ਹੋ। ਉਦੋਂ ਇਹ ਪੁੱਛਿਆ ਗਿਆ ਕਿ ਭਾਈ ਉਦੋਂ ਕਿਸੇ ਨੇ ਸਾਡੇ ਲਈ ਕੋਈ ਜਿਹੜਾ ਦਰਵਾਜ਼ਾ ਦਾ ਕੀ ਖੋਲ੍ਹਣਾ ਸੀ, ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਬਿਲਕੁਲ ਰਾਦਰ ਉਦੋਂ ਇਹ ਜੋਕ ਸੀ ਕਿ ਜੀ ਕੋਈ ਬੰਦਾ ਜਿਹੜਾ ਹਿੰਦੂ ਹੈ ਉਹ ਮੀਟਿੰਗ 'ਚ ਲੇਟ ਪਹੁੰਚਿਆ, ਉਹ ਕਹਿੰਦਾ ਜੀ ਤੂੰ ਲੇਟ ਕਿਉਂ ਹੋਇਆ, ਕਹਿੰਦਾ ਵੀ ਨਹੀਂ ਮੈਨੂੰ ਇਹ ਨਿਕਲਦੇ ਆ ਇੱਕ ਸਿੱਖ ਟੱਕਰ ਗਿਆ, ਇੱਕ ਸੱਪ ਟੱਕਰ ਗਿਆ। ਉਹ ਕਹਿੰਦਾ ਵੀ ਫਿਰ ਤੂੰ ਕੀ ਕੀਤਾ, ਕਹਿੰਦਾ ਪਹਿਲਾਂ ਮੈਂ ਸਿੱਖ ਨੂੰ ਮਾਰਿਆ ਫਿਰ ਸੱਪ ਨੂੰ ਮਾਰਿਆ, ਨਹੀਂ ਫਿਰ ਮੈਂ ਆਇਆ ਇਸ ਲਈ ਮੈਂ ਲੇਟ ਹੋ ਗਿਆ। ਸੋ ਮਤਲਬ ਇਸ ਕਿਸਮ ਦਾ ਪਾਰਟ ਇਹ ਦੱਸਣ ਲਈ ਕਾਫੀ, ਹਾਲਾਂਕਿ ਇਹ ਸਾਨੂੰ ਸੱਪ ਕਹਿੰਦੇ ਨੇ ਜਾਂ ਦੂਜੇ ਨੇ, ਬਹੁਤ ਵਾਰ ਕੁਛ ਚੀਜ਼ਾਂ ਹਿਸਟਰੀ ਦਾ ਹਿੱਸਾ ਬਣ ਜਾਂਦਾ। ਅੱਜ ਅਸੀਂ ਸਿੱਖ ਬੱਚੇ ਜਾਂ ਬੱਚੀ ਨੂੰ ਭੁਜੰਗੀ ਜਾਂ ਭੁਜੰਗਣ ਕਹਿੰਦੇ ਹਾਂ। ਹੁਣ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਇਹ ਜਿਹੜਾ ਭੁਜੰਗ ਹੈ ਇਹ ਸੱਪ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ। ਹੁਣ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਸੱਪ ਕਿਹਾ ਕਿ ਜੀ ਸੱਪ ਤੇ ਸੱਪਣੀ ਹੈ, ਕਿਉਂਕਿ ਉਹ ਹਿੰਦੂ ਸੁੱਚਾਨੰਦ ਜਿਹੜਾ ਸਰਹੰਦ ਦੀ ਕਚਹਿਰੀ 'ਚ ਜਦੋਂ ਕਿ ਉਹਨੇ ਮੁਹੰਮਦ ਖਾਨ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ ਤੇ ਸੁੱਚਾਨੰਦ ਵਜ਼ੀਰ ਉਹਦਾ, ਉਹਨੇ ਕਿਹਾ ਜੀ ਇਹ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ। ਇਹ ਅੱਜ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਕਾਬੂ ਨਹੀਂ ਆ ਰਹੇ, ਜਿਹੜੇ ਨੇ ਉਹਨੂੰ ਪੁੱਛੋ। ਉਹਨਾਂ ਨੂੰ ਫਿਰ ਪੁੱਛਿਆ ਜੀ ਤੁਸੀਂ ਕੀ ਕਰੋਗੇ ਜੇ ਤੁਹਾਨੂੰ ਛੱਡ ਦੇਓਗੇ, ਅਸੀਂ ਫੌਜ ਤਿਆਰ ਕਰਾਂਗੇ, ਲੜਾਂਗੇ ਤੁਹਾਡੇ ਨਾਲ। ਹੁਣ ਜਿਹੜਾ ਸੱਪ ਦੇ ਬੱਚੇ ਕਿਹਾ ਜਾਂ ਇਹ ਨੇ, ਔਰ ਗੁਰੂ ਸਾਹਿਬ ਨੇ ਵੀ ਜਦੋਂ ਉਹ ਕੁੰਡਲੀਆਂ ਸੱਪ ਕਿਹਾ ਆਪਣੇ ਜ਼ਫਰਨਾਮੇ 'ਚ ਔਰੰਗਜ਼ੇਬ ਨੂੰ ਕਿ ਵੀ ਤੂੰ ਜਿਹੜੇ ਨੇ ਉਹ ਬੱਚੇ ਮਾਰ ਦਿੱਤੇ ਨੇ, ਪਰ ਕੁੰਡਲੀਆ ਸੱਪ ਖਾਲਸਾ ਅਜੇ ਜਿਉਂਦਾ ਹੈ। ਹੁਣ ਖੜਪਾ ਹੁਣ ਸੱਪ ਨਾਲ ਤਸ਼ਬੀਹ ਦੇਣਗੇ, ਤੁਸੀਂ ਦੇਖੋਗੇ ਵੀ ਕਈਆਂ ਨੂੰ ਲੱਗੇਗਾ ਕੀ ਹੈ, ਪਰ ਇਹੀ ਨਹੀਂ, ਸਿੱਖਾਂ ਨੇ ਆਪਣੇ ਪੁੱਤਰ ਧੀਆਂ ਨੂੰ ਭੁਜੰਗ ਤੇ ਭੁਜੰਗੀ, ਜਿਹੜਾ ਭੁਜੰਗੀ ਤੇ ਭੁਜੰਗਣ ਕਹਿਣਾ ਸ਼ੁਰੂ ਕਰ ਦਿੱਤਾ ਕਿ ਵੀ ਠੀਕ ਹੈ ਅਸੀਂ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਗੱਲ ਕੱਲੀ ਉਸ ਮੁਗਲਿਆ ਸਲਤਨਤ ਵੇਲੇ ਨਹੀਂ ਸੀ, ਨਵੰਬਰ 84 'ਚ ਵੀ ਅਸੀਂ ਸੱਪ ਹੀ ਸੀ, ਅੱਜ ਵੀ ਇਹਨਾਂ ਦੇ ਲਈ ਅਸੀਂ ਜਿਹੜਾ ਮੋਰ ਡੇਂਜਰਸ ਦੈਨ ਦਾ ਸਨੇਕਸ ਹੈ। ਸੋ ਇਹਨਾਂ ਹਾਲਾਤਾਂ 'ਚ ਮੈਨੂੰ ਇਹ ਲੱਗਦਾ ਕਿ ਵੀ ਇਹਦੇ 'ਚੋਂ ਕੁਛ ਕੱਢਣ ਪਾਉਣ ਨੂੰ ਨਹੀਂ ਹੈ ਸਿੱਖਾਂ ਦੇ ਲਈ। ਔਰ ਫਿਰ ਵੀ ਜੇ ਅਸੀਂ ਜਾ ਕੇ ਸਿਰ ਭਨਾਉਣਾ ਤੇ ਫਿਰ ਅੱਗੇ ਤੇਰੇ ਭਾਗ ਲੱਛੀਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲਾਈਨ ਪ੍ਰੋਜੈਕਟ ਵਿਊਅਰਸ ਆ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜਲਾਵਤਨੀ ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ TV 84।
ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਤਰ ਮੰਤਰ ਰੋਡ ਤੇ ਕਾਕਰੋਚਾਂ ਦੀ ਭੀੜ ਵਿੱਚ ਨਿਹੰਗ ਬਾਣੇ ਵਿੱਚ ਵਿਚਰੇ ਲੋਕਾਂ ਪ੍ਰਤੀ ਕਈ ਸ਼ੰਕੇ ਹੋ ਰਹੇ ਹਨ। ਅਸਲ ਵਿੱਚ ਪਿਛਲੇ ਕੁਝ ਸਮੇਂ ਤੋਂ ਉੱਤਰਾਖੰਡ, ਸ਼ਿਮਲਾ, ਹਿਮਾਚਲ ਪ੍ਰਦੇਸ਼ ਅਤੇ ਹੁਣ ਜੰਤਰ ਮੰਤਰ ਰੋਡ ਤੇ ਨਿਹੰਗਾਂ ਦੀ ਮੌਜੂਦਗੀ ਅਤੇ ਮੀਡੀਆ ਅਟੈਂਸ਼ਨ ਲਈ ਸਵਾਲ ਕਰਦੀ ਹੈ। ਸੋ ਬਾਹਰਲੇ ਮੁਲਕਾਂ ਵਿੱਚ ਅਸੀਂ ਇਸ ਨੂੰ ਚੱਲਣ ਨੂੰ ਦੇਖ ਰਹੇ ਹਾਂ। ਸੋ ਕੀ ਖਾਲਿਸਤਾਨ ਦੇ ਸੰਘਰਸ਼ ਨੂੰ ਲੀਹੋ ਲਾਉਣ ਲਈ RSS ਨੇ ਇਹ ਨਕਲੀ ਨਿਹੰਗ ਤਾਂ ਖੜੇ ਨਹੀਂ ਕੀਤੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮਿਸਟਰ ਧਰ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ, ਜਿਹਨੇ ਖਾਲਿਸਤਾਨ ਸਟਰਗਲ ਨੂੰ ਪੰਜਾਬ ਦੇ ਵਿੱਚ ਡੀਰੇਲ ਕਰਨ ਦੇ ਲਈ ਜਿਹੜਾ ਉਹ ਸਾਰੇ ਹੀ ਟੈਕਟਿਕ ਵਰਤੇ। ਬਾਅਦ ਦੇ ਵਿੱਚ ਉਹਨੇ ਇੱਕ ਕਿਤਾਬ ਵੀ ਲਿਖੀ, ਹੁਣ ਤਾਂ ਉਹਦੀ ਕੈਂਸਰ ਨਾਲ ਡੈਥ ਹੋ ਗਈ, ਜਿਸ ਕਿਤਾਬ ਦਾ ਨਾਮ ਉਹਨੇ ਰੱਖਿਆ ਓਪਨ ਸੀਕ੍ਰੇਟਸ। ਉਸ ਦਾ ਪੰਜਾਬੀ ਉਲੱਥਾ ਵੀ ਖੁੱਲੇ ਭੇਦ ਦੇ ਥੱਲੇ ਪਬਲਿਸ਼ ਹੋਇਆ। ਉਸ ਦੇ ਵਿੱਚ ਉਹਨੇ ਜਦੋਂ ਵੀ ਕੋਈ ਇੰਟੈਲੀਜੈਂਸ ਮੈਨ ਰਿਟਾਇਰ ਹੋਣ ਤੋਂ ਬਾਅਦ ਲਿਖਦਾ ਹੈ ਤੇ ਉਹਨੂੰ ਵੀ ਤੁਸੀਂ ਵਿਦ ਅ ਪਿੰਚ ਆਫ ਸਾਲਟ ਲੈਂਦੇ ਹੋ, ਉਹਨਾਂ ਦੇ ਟੋਟਲ ਇਤਬਾਰ ਨਹੀਂ ਕੀਤਾ ਜਾਂਦਾ। ਲੇਕਿਨ ਕੁਝ ਚੀਜ਼ਾਂ ਤੁਹਾਨੂੰ ਬਿਟਵੀਨ ਦਾ ਲਾਈਨਸ ਵਰਕਿੰਗ ਪੈਟਰਨ ਸਮਝ ਆ ਜਾਂਦਾ ਹੈ ਵੀ ਉਹਨਾਂ ਨੇ ਕਿਵੇਂ ਮੂਵਮੈਂਟ ਦੇ ਵਿੱਚ ਇਨਫਿਲਟਰੇਟ ਕੀਤਾ, ਕਿਵੇਂ ਉਹਨਾਂ ਨੇ ਉਸ ਤੋਂ ਪਹਿਲਾਂ ਜਿਹੜੀ ਉਹਦੀ ਓਪਨ ਸੀਕ੍ਰੇਟਸ ਤੋਂ ਪਹਿਲਾਂ ਇੱਕ ਕਿਤਾਬ ਆਈ ਜਿਹੜੀ ਬੜੀ ਨਫ਼ਰਤ ਨਾਲ ਭਰੀ ਹੋਈ ਸੁਝਾਅ ਪ੍ਰਤੀ, ਬਿਟਰ ਹਾਰਵੈਸਟ, ਉਹਦਾ ਵੀ ਪੰਜਾਬੀ ਟਰਾਂਸਲੇਟ ਕਰਵਾਇਆ। ਕੌੜੀ ਫਸਲ, ਉਹਦੇ ਵਿੱਚ ਬਹੁਤ ਜੁਝਾਰੂਆਂ ਨੂੰ ਨੈਗੇਟਿਵ ਸ਼ੇਪ ਦੇ ਵਿੱਚ ਪੇਸ਼ ਕੀਤਾ ਗਿਆ, ਜਿਵੇਂ ਅੱਜ ਕੱਲ੍ਹ ਕੈਪਟਨ ਅਮਰਿੰਦਰ ਕਰ ਰਿਹਾ, ਉਹਨਾਂ ਦਾ ਪਿਓ ਬਣਿਆ ਹੋਇਆ ਹਿੰਦੂ ਤਵੀਆਂ ਦਾ। ਲੇਕਿਨ ਮੈਂ ਓਪਨ ਸੀਕ੍ਰੇਟਸ ਦਾ ਹਵਾਲਾ, ਔਰ ਇਸ ਤੋਂ ਬਾਅਦ ਉਹਨੇ ਕਿਉਂਕਿ ਕੁਛ ਨਾ ਕੁਛ ਐਸੇ ਭੇਤ ਵੀ ਜ਼ਾਹਰ ਹੋਏ ਉਹਦੇ ਰਾਹੀਂ, ਉਹਦੇ 'ਤੇ ਸ਼ਾਇਦ ਇੰਡੀਅਨਸ ਉਹਨੂੰ ਜਿਹੜਾ ਉਹਨਾਂ ਨੂੰ ਪਸੰਦ ਨਹੀਂ ਕੀਤਾ। ਬਾਅਦ 'ਚ ਉਹਦੀ ਡੈਥ ਹੋਈ, ਸ਼ਾਇਦ ਬਾਹਰ ਹੀ ਮਰਿਆ ਉਹ। ਹੁਣ ਓਪਨ ਸੀਕ੍ਰੇਟਸ ਉਹਨੇ ਕਿਹਾ ਕਿ ਵੀ 84 ਦੇ ਇਸ ਪੀਰੀਅਡ ਤੋਂ ਵੀ, ਉਸ ਪੀਰੀਅਡ ਦੀ ਉਹਨੇ ਗੱਲ ਕੀਤੀ। ਉਹਨੇ ਕਿਹਾ ਵੀ ਅਸੀਂ ਇਹ ਸਮਝਿਆ ਵੀ ਗੁਰਦੁਆਰਿਆਂ ਦੇ ਵਿੱਚ ਜਾਂ ਸਾਰੀ ਜੁਝਾਰੂਆਂ ਦੀ ਐਕਟੀਵਿਟੀ ਜਾਂ ਸਿੱਖਾਂ ਦੀ ਮੂਵਮੈਂਟ ਨੂੰ ਸਮਝਣ ਦੇ ਲਈ ਜਿਹੜਾ ਗ੍ਰੰਥੀ ਔਰ ਦੂਸਰੇ ਲੋਕ ਰਿਕਰੂਟ ਕੀਤੇ ਜਾਣ। ਹੁਣ ਵੀ ਤੁਸੀਂ ਦੇਖੋਗੇ, ਹਾਲਾਂਕਿ ਮੈਂ ਇਹਨੂੰ ਕੋਈ ਨੈਗੇਟਿਵ ਸੈਂਸ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਕੋਈ ਸਿੱਖੀ ਤੇ ਪੰਜਾਬੀ ਸਿੱਖਾਂ ਦਾ ਹੀ ਕੋਈ ਕਾਪੀਰਾਈਟ ਨਹੀਂ ਹੈਗਾ। ਹਰ ਨਸਲ, ਮੁਲਕ, ਸ਼ਕਲ ਗਲੋਬਲੀ ਕਿਤੇ ਵੀ ਕੋਈ ਬਣ ਸਕਦਾ। ਪਰ ਜਦੋਂ ਤੁਸੀਂ ਇੱਕ ਜੰਗੀ ਐਂਗਲ ਤੋਂ ਦੇਖਦੇ ਹੋ, ਜਦੋਂ ਵੀ ਆਰ ਐਟ ਵਾਰ ਵਿਦ ਦਾ ਇੰਡੀਅਨ ਸਟੇਟ, ਤੁਹਾਨੂੰ ਉਹਨਾਂ ਦੇ ਹਰ ਹਥਿਆਰ ਨੂੰ ਸਮਝਣਾ ਪਏਗਾ ਵੀ ਉਹ ਤੁਹਾਡੇ 'ਚ ਇਨਫਿਲਟਰੇਸ਼ਨ ਲਈ ਕੀ ਕਰਦੇ ਨੇ। ਸੋ ਮਲੋਏ ਧਾਰ ਕਹਿੰਦਾ ਵੀ ਅਸੀਂ ਜਿਹੜੇ ਲੋਕ ਧਾਰਮਿਕ ਵਿੱਦਿਆ ਲੈਂਦੇ ਨੇ ਜਾਂ ਉਹਨਾਂ ਨੂੰ ਕਿਵੇਂ ਅਸੀਂ ਰਿਕਰੂਟ ਕੀਤਾ, ਗ੍ਰੰਥੀ ਦੂਜੇ ਤੀਜੇ। ਔਰ ਅੱਜ ਤੁਹਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਤੁਹਾਨੂੰ ਯੂਪੀ, ਬਿਹਾਰ, ਦੂਜੇ ਤੀਜੇ ਵਾਲੇ ਜਿਹੜੇ ਨੇ ਉਹ ਗ੍ਰੰਥੀ ਸਿੰਘ ਮਿਲਣਗੇ। ਅੰਮ੍ਰਿਤਧਾਰੀ ਵੀ ਨੇ, ਪਾਠ ਵੀ ਕਰਦੇ ਨੇ। ਹੁਣ ਉਹਨਾਂ 'ਚੋਂ ਸਾਨੂੰ ਨਹੀਂ ਪਤਾ ਵੀ, ਹਾਲਾਂਕਿ ਸੈੱਟ ਤਾਂ ਜੇ ਉਹਨਾਂ ਨੇ ਬਣਾਉਣਾ ਤਾਂ ਪੰਜਾਬ ਬੋਰਨ ਗ੍ਰੰਥੀ ਵੀ, ਪਰ ਉਹ ਫਿਰ ਵੀ ਇਤਬਾਰ ਨਹੀਂ ਕਰਦੇ ਵੀ ਜਿਹੜਾ ਪੰਜਾਬ ਵਾਲਾ ਹੋਏਗਾ, ਜਿਹੜਾ ਉਹਨਾਂ ਦੇ ਲਈ ਕੰਮ ਵੀ ਕਰਦਾ ਹੋਏਗਾ, ਪਤਾ ਨਹੀਂ ਉਹਨੇ ਕਦੋਂ ਕੀ ਸੱਚ ਦਾ। ਜਿਵੇਂ ਹੁਣ ਜਿਹੜੇ ਹਾਇਰ ਇਹਨਾਂ ਨੇ SPO ਕੀਤੇ ਸੀ ਪੁਲਿਸ ਦੇ, ਜੇ ਖਾਰੜਾ ਕੇਸ ਦਾ ਚਸ਼ਮਦੀਦ ਜਿਹੜਾ ਹੈ, ਸ਼ਾਇਦ ਕੁਲਦੀਪ ਸਿੰਘ ਬਚੜਾ ਪਿੰਡ ਤੋਂ, ਜਿਹੜੇ ਉਹ ਅਲਟੀਮੇਟਲੀ ਹੈ ਤਾਂ ਪੰਜਾਬੀ ਸੀ। ਇੱਕ ਦਿਨ ਉਹਦੀ ਵੀ ਜ਼ਮੀਰ ਜਾਗੀ, ਭਾਵੇਂ ਉਹ ਸ਼ਰਾਬ ਪੀ ਕੇ ਹੀ ਉਹ ਟਾਰਚਰ ਕਰਦਾ ਸੀ, ਬਾਡੀ ਸੁੱਟਦਾ ਸੀ। ਉਹਦੇ 'ਚ ਹਰੀਕੇ 'ਚ ਜਾ ਕੇ ਉਹਨੂੰ ਅਜੀਤ ਸੰਧੂ ਹਾਇਰ ਕਰਕੇ ਉਹਨੇ ਰੱਖਿਆ ਸੀ। ਪਹਿਲਾਂ ਇੱਧਰ ਜਿਹੜਾ ਦੁਆਬੇ ਦੇ ਵਿੱਚ ਸੀ, ਫਿਰ ਜਦੋਂ ਉਹ ਤਰਨਤਾਰਨ ਗਿਆ ਉਹਨੂੰ ਨਾਲ ਲੈ ਗਿਆ। ਪਰ ਕਿਤੇ ਨਾ ਕਿਤੇ ਜਿਹੜਾ ਉਹ ਜ਼ਮੀਰ ਜਾਗ ਜਾਂਦੀ ਹੈ। ਇਸ ਲਈ
ਉਹਨਾਂ ਨੇ ਉਹ ਹਾਇਰ ਕੀਤੇ ਔਰ ਦੂਸਰੇ, ਔਰ ਉਹ ਕਾਮਯਾਬੀ ਦੇ ਨਾਲ ਅਸੀਂ ਬਹੁਤ ਵਾਰੀ ਦੇਖਦੇ ਹਾਂ ਕਿ ਵੀ ਉਹਨਾਂ ਨੇ ਕਿਵੇਂ ਫਿਰ ਇਹ ਸਾਰਾ ਪਾਰਟ ਕੀਤਾ। ਮੈਂ ਹੁਣ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿ ਕਿਵੇਂ ਇਸ ਸਭ ਦਾ ਸ਼ਿਕਾਰ ਸਾਡੀਆਂ ਵੱਡੀਆਂ ਸੰਸਥਾਵਾਂ ਵੀ ਹੋਈਆਂ ਜਿਨ੍ਹਾਂ 'ਚੋਂ ਸਾਡੀ ਮੂਵਮੈਂਟ ਨਿਕਲੀ ਹੈ, ਔਰ ਅੱਜ ਉਹ ਕਿੱਥੇ ਜਾ ਕੇ ਬੈਠੇ ਨੇ, ਕਿਸ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਨੇ, ਬੀਜੇਪੀ ਦੇ ਨਾਲ ਅਲਾਇੰਸ ਕੀ ਹੈ। ਹੁਣ ਉਸ ਸਾਰੇ 'ਚੋਂ ਹੀ ਈਵਨ ਰਾਸ਼ਟਰੀ ਸਿੱਖ ਸੰਗਤ ਦਾ ਜਿਹਨੂੰ ਮੁਖੀ ਬਣਾਇਆ ਸੀ ਰੁਲਦਾ ਸਿੰਘ, ਉਹਦੀ ਟ੍ਰੇਨਿੰਗ ਵੀ ਉਸ ਸੈਟਅਪ 'ਚ ਹੋਈ ਸੀਗੀ ਧਾਰਮਿਕ ਤੌਰ ਦੇ ਉੱਤੇ। ਹੁਣ ਜਿਹੜੀ ਅਸੀਂ ਕਰੰਟ ਗੱਲ ਕਰ ਰਹੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ, ਹਾਲਾਂ ਇਹ ਅਸੀਂ ਫਿਨੋਮੀਨਾ ਬਾਹਰ ਤਾਂ ਦੇਖਿਆ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਅਮਰੀਕਾ, ਵੀ ਆਲ ਆਫ ਏ ਸਡਨ ਜਿਹੜੇ ਨਿਹੰਗ ਬਾਣੇ ਦੇ ਵਿੱਚ ਜਿਹੜੇ ਲੋਕ ਨੇ ਇੱਕ, ਔਰ ਮੈਂ ਵਿਦ ਡਿਊ ਰਿਸਪੈਕਟ ਕਿਉਂਕਿ ਸਾਡੇ ਲਈ ਤਾਂ ਫਿਰ ਪ੍ਰਗਟੇ ਸਿੰਘ ਭੁਜੰਗੀਏ ਨਿਲੰਬਰ ਧਾਰਾ ਸਾਡੇ ਲਈ, ਜਦੋਂ ਅਸੀਂ ਨੀਲਾ ਬਾਣਾ ਜਾਂ ਉਹ ਭੁਜੰਗੀ ਖਾਲਸੇ ਦਾ ਜ਼ਿਕਰ ਕਰਦੇ ਹਾਂ, 10ਵੇਂ ਪਾਤਸ਼ਾਹ ਦਾ ਬਾਣਾ, ਉਹਨਾਂ ਦਾ ਸਰੂਪ ਨਜ਼ਰ ਆਉਂਦਾ ਹੈ। ਸੋ ਇਸ ਲਈ ਜਿਹੜੇ ਸੱਚਮੁੱਚ ਠੀਕ ਰਾਹ ਦੇ ਉੱਤੇ ਨੇ ਉਹਨਾਂ ਦੇ ਲਈ ਸਾਡਾ ਕੋਈ ਇਸ ਕਿਸਮ ਦਾ ਨਾਂ ਪੱਖੀ ਨਹੀਂ ਹੈ, ਪਰ ਸਾਨੂੰ ਇਹ ਸਮਝਣਾ ਹੋਏਗਾ ਵੀ ਜਿਹੜਾ ਸਾਡਾ ਮੋਸਟ ਰੈਵੀਅਰਡ ਜਾਂ ਰਿਸਪੈਕਟੇਬਲ ਰੂਪ ਹੈ ਉਸ ਦੇ ਰਾਹੀਂ ਇਨਫਿਲਟ੍ਰੇਸ਼ਨ ਜੇ ਹੋਏ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਪਿਛਲੇ ਲਗਭਗ 42 ਸਾਲਾਂ ਤੋਂ ਹੀ ਦੇਖੀਏ, ਬਾਰਿੰਗ ਇਹ ਠੀਕ ਹੈ ਕਿ ਜਿਹੜਾ ਨੇ ਨਿਹੰਗ ਜਥੇਬੰਦੀਆਂ ਦੇ ਵਿੱਚ ਬੁੱਢਾ ਦਲ, ਤਰਨਾ ਦਲ ਜਾਂ ਭਾਈ ਬਿਧੀ ਚੰਦ ਹੋਰਾਂ ਦੇ ਸੁਰ ਸਿੰਘ ਵਾਲੇ ਜਾਂ ਨਿਹਾਲ ਸਿੰਘ ਹਰੀਆਂ ਵੇਲਾਂ 'ਚ ਜਿਨ੍ਹਾਂ ਨੇ ਸਰਵ ਕੀਤਾ, ਜਿਵੇਂ ਭਾਈ ਅਵਤਾਰ ਸਿੰਘ ਬ੍ਰਹਮਾ, ਉਹ ਉੱਥੋਂ ਸੁਰ ਸਿੰਘ 'ਚੋਂ ਨਿਕਲੇ ਸੀ, ਸੁਰਿੰਦਰ ਸੋਢੀ ਕਿਸੇ ਵੇਲੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੇ ਨਾਲ ਜਦੋਂ ਸਿੰਘਾਂ ਦੀ ਸੇਵਾ ਇੰਡੀਵਿਜੂਅਲੀ ਆਏ। ਲੇਕਿਨ ਕੁੱਲ ਮਿਲਾ ਕੇ ਤੁਸੀਂ ਇਹ ਦੇਖੋਗੇ ਕਿ ਕੋਈ ਵੀ ਨਿਹੰਗ ਜਥੇਬੰਦੀ ਜਾਂ ਦੂਸਰੇ ਨੇ ਅਜੇ ਪਿਛੋਕੜ ਛੱਡ ਵੀ ਦਈ ਹੈ ਤੇ ਇਹ ਸਾਰੀ ਮੂਵਮੈਂਟ ਦੇ ਵਿੱਚ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ। ਰਾਦਰ ਇਸ ਦੇ ਉਲਟ ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ, ਉਹ ਤਾਂ ਸਰਕਾਰ ਦੇ ਕਹਿਣ ਤੇ ਸਰਕਾਰ ਸੇਵਾ ਨਾਲ ਅਕਾਲ ਤਖਤ ਬਣਾਇਆ ਉਹਨਾਂ ਨੇ, ਤਨਖਾਹੀਆ ਵੀ ਬਣਾਇਆ ਗਿਆ, ਬਾਅਦ ਮਰਨ ਤੋਂ ਪਹਿਲਾਂ ਬਖਸ਼ਾ ਵੀ ਲਿਆ, ਲੇਕਿਨ ਰੋਲ ਤਾਂ ਇਹੀ ਰਿਹਾ ਕਿਉਂਕਿ ਬਿਲਕੁਲ ਜਿਹੜੀ ਹੈ ਉਹਨਾਂ ਦੇ ਹੱਕ 'ਚ ਭੁਗਤਣ ਦੀ ਲਾਈਨ ਸੀ। ਪਰ ਚਲੋ ਉਹਨਾਂ ਦੇ ਵਿੱਚ ਫਿਰ ਵੀ ਬਹੁਤ ਸਾਰੇ ਜਿਹੜੇ ਨੇ ਹੁਣ, ਕਿਉਂਕਿ ਬੇਸ ਪੰਜਾਬ ਤੁਹਾਨੂੰ ਬਾਣੀ ਪੜ੍ਹਨ, ਦੂਸਰੇ ਨਾਲ ਲੱਗਣ ਵਾਲੇ, ਉਹਨਾਂ ਦੇ ਵਿੱਚ ਇੰਡੀਵਿਜੂਅਲ ਬਹੁਤ ਚੰਗੇ ਜਿਹੜੇ ਨੇ ਭਜਨੀਕ ਔਰ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ। ਲੇਕਿਨ ਪੋਲੀਟੀਕਲ ਏਜੰਡਾ ਕਦੇ ਵੀ ਕਿਸੇ ਨਿਹੰਗ ਜਥੇਬੰਦੀ ਨੇ ਜਾਂ ਦੂਸਰਾ ਉਹ ਖਾਲਿਸਤਾਨ ਦੀ ਹਮਾਇਤ ਨਹੀਂ ਕੀਤੀ ਹੈ ਵੀ ਨਹੀਂ ਨੇ, ਉਹ ਆਈਡੀਓਲੋਜੀਕਲੀ ਇਹਨੂੰ ਨਕਾਰਦੇ ਨੇ। ਔਰ ਆਲ ਆਫ ਏ ਸਡਨ ਜਿਹੜਾ ਇੱਕ ਨਵਾਂ ਟ੍ਰੈਂਡ ਪੈਦਾ ਹੋਇਆ ਜਿਹਦੇ ਥੱਲੇ ਵੱਡੇ ਡੇਰੇ ਇਹਨਾਂ ਮੁਲਕਾਂ ਦੇ ਵਿੱਚ ਵੀ ਬਣੇ, ਉਹਨਾਂ ਦੀ ਆਪਣੀ, ਉਹਨਾਂ ਨੇ ਜਿਹੜੀ ਸਿੱਖ ਕੌਮ ਨੂੰ ਯੂਨਾਈਟ ਕਰਨ ਵਾਲਾ ਇੱਕ ਪੰਥਕ ਮਰਿਆਦਾ ਦਾ ਇਸ਼ੂ ਸੀ ਜਿਹਦੇ ਲਈ ਮੰਨਤਾਂ ਤੋਂ ਗੁਰਦੁਆਰੇ ਲਏ, ਸਨਾਤਨ ਪ੍ਰਭਾਵਾਂ ਤੋਂ ਛੁਟਕਾਰਾ ਹੋਇਆ, ਇੱਕ ਕੋਡ ਬਣਿਆ ਸਿੱਖ ਕੋਡ ਜਿਹਨੂੰ ਰੈਕਗਨਾਈਜ਼ ਕੀਤਾ ਗਿਆ। ਪਹਿਲਾ ਪਾਰਟ ਤਾਂ ਉਹਨਾਂ ਨੇ ਉਹਦੇ ਤੇ ਕਿਹਾ ਜੀ ਇਹ ਤਾਂ ਹੈ ਹੀ ਨਹੀਂ, ਸਾਡੀ ਪ੍ਰਾਚੀਨ ਮਰਿਆਦਾ ਹੈ, ਸਾਡੀ ਪੁਰਾਤਨ ਮਰਿਆਦਾ ਹੈ, ਹੁਣ ਮਰਿਆਦਾ ਦੇ ਥੱਲੇ ਕੀ ਹੈ ਉਹ ਜੇ ਮੈਂ ਨੈਗੇਟਿਵਿਟੀ ਕੀਤੀ ਤਾਂ ਫਿਰ ਲੱਗੇਗਾ ਵੀ ਸ਼ਾਇਦ। ਪਰ ਜਿਹੜਾ ਟ੍ਰੈਂਡ ਬਾਹਰ ਨਜ਼ਰ ਆਇਆ ਔਰ ਜਿਹੜੇ ਹਾਲਾਂ ਸਾਨੂੰ ਨੀਲੇ ਬਾਣੇ ਦੇ ਵਿੱਚ ਸਾਡੇ ਨੌਜਵਾਨ ਬੱਚੀਆਂ ਬਹੁਤ ਖੂਬਸੂਰਤ ਨਜ਼ਰ ਆਉਂਦੇ ਨੇ ਔਰ ਲੱਗਦਾ ਕਿ ਭਾਈ ਸਿੱਖੀ ਵੱਲ ਨੇ, ਪਰ ਜੇ ਉਹਨਾਂ ਨੂੰ ਇਹ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਭੰਗ ਦਾ ਇਸਤੇਮਾਲ ਜਸਟੀਫਾਈਡ ਹੈ, ਇਹ ਤਾਂ ਸੁੱਖ ਹੈ, ਸੁੱਖ ਨਿਧਾਨ ਹੈ, ਤੇ ਤੁਸੀਂ 10ਵੇਂ ਪਾਤਸ਼ਾਹ ਦੇ ਵੇੜੇ ਤੋਂ ਇਹਨੂੰ ਮਰਿਆਦਾ ਦੇ ਨਾਲ ਜੋੜ ਕੇ ਇਹਨੂੰ ਸ਼ਿਵ ਬੂਟੀ ਕਹਿ ਕੇ ਕਰੋ, ਤੇ ਇਧਰ ਤਾਂ ਪਹਿਲਾਂ ਹੀ ਵੈਸਟ ਮਾਰਿਆ ਹੋਇਆ ਮਰੂਆਨਾ ਦੂਜੇ ਤੀਜੇ ਦਾ। ਹਾਲਾਂ ਇਹਨਾਂ ਨੇ ਵੀ ਉਸ ਪ੍ਰੈਸ਼ਰ ਦੇ ਥੱਲੇ ਕਿ ਜੀ ਮੈਡੀਕਲ ਯੂਜ਼ ਜਾਂ ਦੂਜਾ ਕਰ, ਪਰ ਤੁਸੀਂ ਤਾਂ ਖੁੱਲ੍ਹ ਦੇ ਰਹੇ ਹੋ। ਔਰ ਇਹ ਜਿਹੜੀ ਨਵੀਂ ਜਿਹੜੇ ਪੁਰਾਤਨ ਵਾਲੇ ਨੇ ਉਹ ਤਾਂ ਜਦੋਂ ਜੱਤ ਸੱਤ ਦਾ ਮਾਮਲਾ ਆਉਂਦਾ ਸੀ ਉਸ ਬਾਰੇ ਉਹ ਬੜੇ ਪੱਕੇ ਸੀ। ਔਰ ਇਹੀ ਕਾਰਨ ਹੈ ਪੰਜਾਬ ਦੀਆਂ ਬੋਲੀਆਂ 'ਚ ਇੱਕ ਬੋਲੀ ਹੈ ਕਿ ਵੀ ਬਾਹਰ ਆਏ ਨਹੀਂ ਨਿਹੰਗ ਬੂਆ ਖੋਲ੍ਹਦੇ ਨਿਸ਼ੰਗ। ਇਹ ਉਹਨਾਂ ਜ਼ਮਾਨਿਆਂ 'ਚ ਜਦੋਂ ਔਰਤਾਂ ਨੂੰ ਇਹ ਡਰ ਸੀ ਕਿ ਕਿਹਨੇ ਇੱਜ਼ਤ ਨੂੰ ਹੱਥ ਪਾਉਣਾ, ਜੋ ਹੀ ਨਿਹੰਗ ਬਾਣਾ ਹੁੰਦਾ ਸੀ ਉਹ ਕਹਿੰਦੇ ਸੀ ਕਿ ਬਾਹਰ ਆਏ ਨਹੀਂ ਨਿਹੰਗ ਬੂਆ ਖੋਲ੍ਹਦੇ ਨਿਸ਼ੰਗ, ਹੈ ਨਾ। ਔਰ ਉਹੀ ਜਿਹੜਾ ਕਰੈਕਟਰ ਸੀ ਕਿ ਮੋੜੀ ਬਾਬਾ ਕੱਛ ਵਾੜਿਆ ਰਨ ਜਾਂਦੀ ਬਸਰੇ ਨੂੰ। ਲੇਕਿਨ ਤੁਸੀਂ ਇਹ ਜਿਹੜਾ ਮੈਂ ਇਹਨਾਂ ਦਾ ਹੁਣ ਮੈਂ ਨੇਮ ਨਹੀਂ ਕਰਾਂਗਾ ਕੌਣ ਲੋਕ ਨੇ, ਉਹ ਈਵਨ ਜਿਹੜਾ ਦੁਰਾਚਾਰ ਹੈ ਬੱਚਿਆਂ ਦੇ ਵਿੱਚ ਜਾਂ ਦੂਸਰਾ,
ਉਹਨੂੰ ਵੀ ਜਿਹੜਾ ਉਹ ਡਿਫਰੈਂਟਲੀ ਆਪਣੀ ਮਰਿਆਦਾ ਨਾਲ ਐਕਸਪਲੇਨ, ਜਿਹੜਾ ਇੱਕ ਖਤਰਨਾਕ ਟ੍ਰੈਂਡ ਸਾਡੇ ਤੱਕ ਕਈਆਂ ਨੇ ਟਾਈਮ ਟੂ ਟਾਈਮ ਪਹੁੰਚ ਵੀ ਕੀਤੀ, ਪਰ ਇਹ ਇੱਕ ਪਾਰਟ ਆਪਣੇ ਆਪ 'ਚ ਚੈਲੰਜ, ਫਿਰ ਆਪਣੀ ਮਰਜ਼ੀ ਨਾਲ ਉਹ ਲੈ ਕੇ ਜਕਾਰੇ ਗਜਾਉਂਦਿਆਂ ਦੇ ਨਾਂ ਥੱਲੇ ਨਗਰ ਕੀਰਤਨਾਂ 'ਚ ਪਹੁੰਚ ਜਾਣਾ, ਡਿਸਿਪਲਿਨ ਨੂੰ ਨਾ ਮੰਨਣਾ, ਫਿਰ ਉਹ ਗੁਰਦੁਆਰਿਆਂ ਦੀ ਹਦੂਦ 'ਚ ਬਹਿ ਕੇ ਤੁਸੀਂ ਘੋਟੇ ਲਾ ਰਹੇ ਹੋ, ਭੰਗ ਜਿਹੜੀ ਆ ਘੋਟ ਰਹੇ ਹੋ, ਉਹਨੂੰ ਕਹੋ ਜੀ ਸੁੱਖ ਨਿਧਾਨ, ਇਹ ਤਾਂ ਰਗੜਾ ਹੈ ਜੀ, ਇਹ ਤਾਂ ਸਾਡੀ ਮਰਿਆਦਾ ਹੈ। ਹੁਣ ਇੱਥੇ ਤਾਂ ਇਹ ਚੈਲੰਜ ਨੂੰ ਅਸੀਂ ਫੇਸ ਕਰ ਹੀ ਰਹੇ ਸੀ। ਹੁਣ ਇਹ ਲੱਗਾ ਵੀ ਆਲ ਆਫ ਏ ਸਡਨ ਇਹ ਠੀਕ ਹੈ ਵੀ ਜਿਹੜਾ ਸਪੇਸ ਬਾਕੀ ਧਾਰਮਿਕ ਜਥੇਬੰਦੀਆਂ ਦੀ ਵੀ ਫੇਲਿਅਰ ਹੋਈ, ਉਹਨਾਂ ਨੂੰ ਵੀ ਏਜੰਸੀਆਂ ਨੇ ਆਪਣੇ ਢੰਗ ਦੇ ਨਾਲ ਕੀਤਾ, ਪਰ ਮੈਂ ਭਾਰਤੀ ਸਿਆਸਤ ਦੇ ਵਿੱਚ ਔਰ ਖ਼ਾਸ ਤੌਰ ਤੇ ਆਲ ਆਫ ਏ ਸਡਨ ਤੁਸੀਂ ਦੇਖਦੇ ਹੋ ਕਿ ਜੀ ਉੱਤਰਾਖੰਡ 'ਚ ਜਾਂਦੇ ਆ ਝਗੜਾ ਹੋ ਗਿਆ, ਦੂਜਾ ਉੱਥੇ ਕੋਈ ਉੱਤੇ ਚੜ੍ਹ ਗਿਆ ਗੁਰਦੁਆਰੇ ਦੇ, ਕੋਈ ਦੂਜਾ ਪੀਸਫੁਲੀ ਹੋ ਗਿਆ ਕਿ ਜੀ ਦੇਖੋ ਜਿੱਤ ਗਏ, ਸਾਨੂੰ ਵੀ ਚੰਗਾ ਲੱਗਦਾ ਵੀ ਦੇਖੋ ਜੀ ਨਿਹੰਗਾਂ ਨੇ ਝੁਕਾ ਲਿਆ। ਫਿਰ ਇਹ ਹੋਇਆ ਜੀ ਝੰਡੇ ਲੈ ਕੇ ਜਾਂਦੇ ਆ ਮਨਾਲੀ ਨੂੰ, ਮਨੀਕਰਨ ਨੂੰ, ਇਹ ਹੋਇਆ ਉਹ ਹੋਇਆ। ਹੁਣ ਤੁਸੀਂ ਹਰ ਚੌਥੇ ਦਿਨ ਹੁੰਦਾ ਕਿ ਜੀ ਨਿਹੰਗਾਂ ਨੇ ਕੀਰਤਪੁਰ ਮਨਾਲੀ ਰੋਡ ਦੇ ਉੱਤੇ ਜਿਹੜੀ ਆ ਚੁੰਗੀ ਲਾ ਲਈ, ਉਹਨਾਂ ਨੇ ਟੈਕਸ ਇਕੱਠਾ ਕਰ ਲਿਆ। ਹੁਣ ਈਵਨ ਇਸ ਹਵਾਲੇ ਦੇ ਨਾਲ ਜੋ ਅਸੀਂ ਦੇਖਦੇ ਹਾਂ, ਕਿਉਂਕਿ ਜਿਹੜਾ ਇੱਕ 15-20 ਨਿਹੰਗਾਂ ਦਾ ਗਰੁੱਪ ਸ਼ਾਮ ਨੂੰ ਐਂਟਰੀ ਮਾਰਦਾ ਹੈ ਉਸ 20 ਜੁਲਾਈ ਵਾਲੇ ਤੋਂ ਬਾਅਦ, ਉਹ ਹਿੰਦੀ ਇਵੇਂ ਬੋਲਦੇ ਨੇ ਜਿਵੇਂ ਜਿਹੜਾ ਉਹ ਬਨਾਰਸੀ ਹਿੰਦੂ ਬੋਲੇਗਾ, ਜਾਂ ਉਹਦੇ 'ਚ ਤੁਹਾਨੂੰ ਈਵਨ ਮੋਦੀ ਨਾਲੋਂ ਪਿਓਰ, ਹਾਲਾਂਕਿ ਜਿੰਨਾ ਮਰਜ਼ੀ ਇਹ ਨਹੀਂ ਹੈ ਕਿ ਵੀ ਕੋਈ ਹਿੰਦੀ ਬੈਲਟ ਦਾ ਨਿਹੰਗ ਬਣ ਨਹੀਂ ਸਕਦਾ, ਪਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੈ ਉਹਨੂੰ ਇਹ ਲੱਗਦਾ ਹੈ ਕਿ ਵੀ ਇਹਦੇ ਲਈ ਲਫ਼ਜ਼ ਅੰਗਰੇਜ਼ੀ 'ਚ ਜੇ ਮੈਂ ਇਸਤੇਮਾਲ ਕੀਤਾ ਸੂਡੋ ਨਿਹੰਗ। ਟਰੂ ਨਿਹੰਗ ਜਿਹੜੇ ਨੇ ਸੱਚਮੁੱਚ ਉਹ ਨਿਹੰਗ ਜਿਹਨੂੰ ਗੁਰਬਾਣੀ ਨੇ ਕਿਹਾ ਨਿਰਭਉ ਹੋਏ ਸੋ ਭੈ ਨਿਹੰਗਾ, ਇਹ ਗੁਰਬਾਣੀ ਦਾ ਕਿ ਭਾਈ ਜਿਹਦੇ 'ਚ ਭੈ ਨਾਂ ਦੀ ਕੋਈ ਚੀਜ਼ ਨਹੀਂ ਹੈ, ਮੌਤ ਤੋਂ ਬੇਖਬਰ ਹੈ। ਔਰ ਵੈਸੇ ਪਰਸ਼ੀਅਨ ਦੇ ਵਿੱਚ ਨਿਹੰਗ ਲਫ਼ਜ਼ ਪਰਸ਼ੀਅਨ 'ਚੋਂ ਆਇਆ ਜਿਸ ਦਾ ਮਤਲਬ ਹੈ ਮਗਰਮੱਛ, ਕਿ ਜਿਵੇਂ ਜਿਹੜਾ ਬਾਜ ਹੈ, ਕਿਉਂਕਿ ਸਿੱਖ ਨੂੰ ਉਹਨਾਂ ਦੇ ਨਾਲ ਜਿਹੜਾ ਸਿੱਖ ਦਾ ਬਾਜ ਪੰਛੀਆਂ ਦਾ ਬਾਦਸ਼ਾਹ ਹੈ, ਉਹਦੀ ਉਡਾਰੀ ਉਹਦੇ ਜਿੰਨੀ ਕੋਈ ਨਹੀਂ ਮਾਰ ਸਕਦਾ, ਪਰ 8 ਗੁਣਾ ਜ਼ਿਆਦਾ ਉਹਦਾ ਪਾਵਰਫੁਲ ਕੈਮਰਾ ਉਹਦੀ ਅੱਖ 'ਚ ਲੱਗਾ ਹੋਇਆ, ਇੰਨਾ ਮਹੀਨ ਉਹ ਦੇਖਦਾ ਵੀ ਹੈ, ਆਜ਼ਾਦ ਹੈ, ਪਿੰਜਰਿਆਂ 'ਚ ਨਹੀਂ ਰਹਿੰਦਾ ਉਹ, ਉਸ ਨੂੰ ਜਿਹੜਾ ਉਹ ਇਸ ਲਈ ਗੁਰੂ ਸਾਹਿਬਾਨ ਦੇ ਨਾਲ ਬਾਜ ਹੈ। ਸ਼ੇਰ ਤਾਂ ਸਾਨੂੰ ਬਣਾਇਆ ਹੀ ਹੈ, ਸਿੰਘ ਸਿੰਘਣੀ, ਔਰ ਮਗਰਮੱਛ ਦਰਿਆ ਦਾ ਬਾਦਸ਼ਾਹ ਹੈ, ਦਰਿਆ ਦਾ ਰੂਲਰ ਹੈ। ਹੁਣ ਉਹ ਜਿਹੜਾ ਪਾਰਟ ਹੈ ਉਹਦੇ ਅੱਗੇ ਸਾਡਾ ਸਿਰ ਝੁਕਦਾ ਹੈ, ਪਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਚੱਲ ਰਿਹਾ ਹੈ, ਜਿਵੇਂ ਉਹਨਾਂ ਨੂੰ ਪ੍ਰੋਮੀਨੈਂਸ, ਔਰ ਹੁਣ ਵੀ ਉਸ ਦੇ ਉੱਤੇ ਆ ਗਏ ਕਰਕੇ ਫਿਰ ਇਹ ਹੁੰਦਾ ਕਿ ਜੀ ਤਲਵਾਰਾਂ ਦਿਖਾ ਰਹੇ ਨੇ, ਦੂਸਰਾ ਕਰ ਰਹੇ ਨੇ। ਹੁਣ ਇਹ ਠੀਕ ਹੈ ਵੀ ਇੱਕ ਖਾਲਸਾਈ ਬਾਣੇ ਦੇ ਵਿੱਚ, ਨਿਹੰਗ ਬਾਣੇ ਦੇ ਵਿੱਚ ਸਿੱਖ ਜਿਹੜਾ ਹੈ, ਜਿਸ ਬਾਰੇ ਮੈਂ ਅੱਗੇ ਕਿਹਾ ਸੀ ਕਿ ਬਈ ਸਰ ਕਪੂਰ ਸਿੰਘ ਹੋਰਾਂ ਦੇ ਸਾਹਮਣੇ ਉਹ ਕਿਤਾਬ ਹੈ, ਟਾਈਟਲ ਦੇਖ ਰਹੇ ਨੇ, ਜਿਹਦੇ ਤੇ ਇੱਕ ਸਜਿਆ ਧਜਿਆ ਨਿਹੰਗ ਸਿੰਘ ਬਾਣੇ ਦੇ ਵਿੱਚ ਸ਼ਸਤਰਾਂ ਨਾਲ ਲੈਸ ਤੁਰਿਆ ਜਾ ਰਿਹਾ, ਤੇ ਸਰ ਸਾਹਿਬ ਨੇ ਕਿਹਾ ਵੀ ਦਿਸ ਫ੍ਰੀ ਸਿੱਖ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ। ਪਰ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਜਿਹੜੀ ਇਨਫਿਲਟ੍ਰੇਸ਼ਨ ਐਜ਼ ਏ ਵੈਪਨ ਬਾਹਰ ਵੀ, ਔਰ ਇਹ ਵੱਡੇ ਬਹੁਤ ਸਾਰੀਆਂ ਥਾਵਾਂ ਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਲਈ ਔਰ ਸਿੱਖ ਸੰਗਤਾਂ ਦੇ ਲਈ, ਜਿਨ੍ਹਾਂ ਦੇ ਬੱਚੇ ਬੱਚੀਆਂ ਸ਼ਿਕਾਰ ਹੋ ਰਹੇ ਨੇ ਇਸ ਸਭ ਦਾ, ਫਿਰ ਜਿਹੜਾ ਇਹਨਾਂ ਦਾ ਪ੍ਰਚਾਰ ਹੈ ਜਿਹਦੇ ਥੱਲੇ ਕਿ ਜੀ ਅਸੀਂ ਤਾਂ ਸਨਾਤਨ ਦੇ ਰਾਖੇ ਹਾਂ, ਤਿਲਕ ਵੀ ਲਾਉਣ ਲੱਗੇ, ਕਈਆਂ ਨੇ ਉਹ ਆਪਣਾ ਤੋੜਾ ਇਸ ਕਿਸਮ ਦਾ ਲਾਇਆ ਹੁੰਦਾ ਜਿਹੜਾ ਤਿਲਕ ਵਾਂਗ ਲੱਗਦਾ, ਉੱਥੇ ਵੀ ਪਹੁੰਚ ਜਾਂਦੇ ਨੇ, ਕੁੰਭ ਨਹਾਉਣ ਵੀ ਚਲੇ ਗਏ, ਦੂਸਰਾ ਵੀ ਚਲੇ ਗਏ ਵੀ ਸਾਡੇ ਲਈ ਤਾਂ ਸਾਰਾ, ਅਸੀਂ ਤਾਂ 96 ਕਰੋੜੀ ਆ, ਅਸੀਂ ਤਾਂ ਸਾਰੀ ਦੁਨੀਆ ਦਾ ਲੈਣਾ, ਖਾਲਿਸਤਾਨ ਲਫ਼ਜ਼ ਤਾਂ ਉਹਨਾਂ ਨੇ ਕੀ ਕਹਿਣਾ। ਹੁਣ ਈਵਨ ਇਸ ਮੂਵਮੈਂਟ ਦੇ ਹਵਾਲੇ ਨਾਲ ਵੀ ਜਿਹੜਾ ਪਾਰਟ ਖਾਸ ਤੌਰ ਤੇ ਜੋ ਹੋਇਆ ਕੱਲ, ਈਵਨ ਬੀਬੀ ਕਿਰਨਜੋਤ ਕੌਰ ਜਿਹੜੀ ਮੈਂਬਰ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਵੀ, ਉਹਨਾਂ ਨੇ ਵੀ ਕਿਹਾ ਕਿ ਜੀ ਮੈਂ ਜਿਹੜੇ ਨਿਹੰਗ ਦਾ ਸੁਣਿਆ, ਹਿੰਦੀ ਸੁਣੀ ਜਾਂ ਜਿਵੇਂ ਦਾ ਗਰੁੱਪ ਆਇਆ, ਇਹ ਕੋਈ ਹੋਰ ਹੀ ਗੱਲ ਲੱਗਦੀ ਹੈ। ਹੁਣ ਅੱਜ ਜਿਹੜਾ ਇੱਕ ਰਾਈਟ ਅਪ, ਹਾਲਾਂ ਹੈ ਤਾਂ ਇਹ ਵੀ ਕਈ ਵਾਰੀ ਸ਼ਰਾਰਤ ਕਰਦਾ ਹੈ ਐਜ਼ ਏ ਪੱਤਰਕਾਰ ਵੀ, ਸਿਮਰਨਜੋਤ ਸਿੰਘ ਮੱਕੜ, ਪਰ ਉਹਨੇ ਜਿਹੜੀ ਗੱਲ ਵੀ ਕਹੀ, ਕਿਉਂਕਿ ਬਹੁਤਿਆਂ ਦੇ ਦਿਲਾਂ 'ਚ ਚੱਲ ਰਿਹਾ ਸੀ ਵੀ ਇਹ ਆਲ ਆਫ ਏ ਸਡਨ, ਹੁਣ ਖਬਰ ਅਸੀਂ ਇਹ ਵੀ ਦੇਖਦੇ ਹਾਂ ਕਿ ਟ੍ਰੈਫਿਕ ਹਿੱਟ ਔਨ ਕੀਰਤਪੁਰ ਮਨਾਲੀ ਹਾਈਵੇ ਐਜ਼ ਨਿਹੰਗ ਸਿੰਘਸ ਪ੍ਰੋਟੈਸਟ ਅਰੈਸਟ ਆਫ ਸਿੱਖ ਯੂਥ। ਆਲ ਆਫ ਏ ਸਡਨ ਇੱਕ ਨਿਹੰਗ ਜਿਹੜਾ ਉਹ ਮਾਲ ਰੋਡ ਸ਼ਿਮਲਾ ਰਿਜ ਦੇ ਉੱਤੇ ਹੈ, ਉੱਥੇ ਇੰਦਰਾ ਗਾਂਧੀ ਦਾ ਸਟੈਚੂ ਲਾਇਆ ਹੋਇਆ, ਉੱਥੇ ਪਹੁੰਚ ਜਾਂਦਾ, ਉਹਦੀ ਫੋਟੋ ਲੈਂਦਾ
ਫਿਰ ਉੱਥੇ ਕਮੈਂਟਰੀ ਕਰ ਰਿਹਾ ਕਿ ਇਸ ਪਾਪੜ ਨੇ ਸਾਡੇ ਨਾਲ ਇਹ ਕੀਤਾ, ਉਹ ਕਿ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ। ਔਰ ਇਧਰ ਕੀਰਤਪੁਰ ਰੋਡ ਦੇ ਉੱਤੇ ਨਿਹੰਗ ਜਿਹੜੇ ਨੇ ਅਸਲੀ ਕਿ ਜਾਲੀ ਕੌਣ ਨੇ ਕੀ ਨੇ, ਉਹ ਰਾਹ ਬੰਦ ਕਰ ਦਿੰਦੇ ਨੇ ਜੀ ਫਲਾਣਾ ਬੰਦਾ ਉੱਥੇ ਫੜਿਆ। ਇਧਰ ਅਸੀਂ ਜਿਹੜਾ ਉਹਨਾਂ ਦਾ ਉਸ ਜੰਤਰ ਮੰਤਰ ਰੋਡ ਤੇ ਦੇਖਦੇ। ਹੁਣ ਉਹਨੇ ਕਿਹਾ ਸਿਮਰਨਜੋਤ ਸਿੰਘ ਮੱਕੜ ਨੇ, ਮੈਂ ਰੋਜ਼ ਨਿਹੰਗ ਸਿੰਘਾਂ ਨੂੰ ਮਿਲਦਾ, ਬਹੁਤ ਸਾਰਿਆਂ ਨੂੰ ਨਿੱਜੀ ਜਾਣਦਾ, ਕਿਸਾਨ ਅੰਦੋਲਨ ਤੋਂ ਹੁਣ ਤੱਕ ਕਈ ਥਾਈਂ ਮਿਲਦੇ ਰਹਿੰਦੇ ਨੇ। ਅੱਜ ਦਿੱਲੀ 2 ਘਟਨਾਵਾਂ ਵਾਪਰੀਆਂ। ਬੰਗਲਾ ਸਾਹਿਬ ਦੇ ਬਾਹਰ ਸਾਨੂੰ ਨਿਹੰਗ ਸਿੰਘ ਮਿਲੇ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸੀ। ਮੈਨੂੰ ਸ਼ੱਕ ਪਿਆ, ਪਰ ਫਿਰ ਮੈਂ ਸੋਚਿਆ ਕਿ ਜ਼ਰੂਰੀ ਨਹੀਂ ਪੰਜਾਬੀ ਆਉਂਦੀ ਹੋਏ, ਸਾਊਥ ਦਾ ਵੀ ਕੋਈ ਨਿਹੰਗ ਸਿੰਘ ਹੋ ਸਕਦਾ ਹੈ। ਬਿਲਕੁਲ। ਇਹ 7-8 ਜਾਣੇ ਸੀ। ਮੈਂ ਕਿਹਾ ਬਾਬਾ ਜੀ ਰੁਕੋ, ਇੰਟਰਵਿਊ ਕਰਨੀ ਹੈ, ਤੁਹਾਨੂੰ ਜਿਹੜੀ ਵੀ ਭਾਸ਼ਾ ਆਉਂਦੀ ਹੈ। ਬਾਬਾ ਭੱਜ ਪਿਆ। ਫਿਰ ਕਹਿੰਦਾ ਕਿ ਮੈਸੇਜ ਦੇ ਬੋਲਣਗੇ, ਮੈਂ ਨਹੀਂ ਬੋਲਣਾ ਕਿਸੇ ਹੋਰ ਨੂੰ। ਬੰਦੇ ਦੀ ਬੋਲੀ ਹਿੰਦੀ ਵਰਗੀ ਸੀ, ਪਰ ਠੇਠ ਹਿੰਦੀ ਨਹੀਂ ਸੀ। ਖੈਰ ਮੈਂ ਨਾਲ ਦੇ ਸਿੰਘ ਨੂੰ ਫਤਿਹ ਬੁਲਾਈ। 8 ਵਿੱਚੋਂ 1 ਨੇ ਹੀ ਜਕਾਰਾ ਲਗਾਇਆ। 3 ਮੁੰਡੇ ਨਾਲ ਮੋਨੇ ਸੀ ਜਿਨ੍ਹਾਂ ਨੇ ਬਾਣਾ ਪਾਇਆ ਹੋਇਆ ਸੀ। ਹੁਣ ਤੁਸੀਂ ਇਹ ਤਾਂ ਜਿਹੜਾ ਈਵਨ ਬੁੱਢਾ ਦਲ ਜਾਂ ਤਰਨਾ ਦਲ ਦਾ ਡਿਸਪਲਿਨ ਹੈ, ਬਾਣਾ ਜਾਂ ਬਾਕੀ ਜਿਹੜਾ ਸਾਰਾ ਇੱਕ ਬੜੇ ਰਿਗੋਰਸ ਡਿਸਪਲਿਨ ਚੋਂ ਲੰਘਾਇਆ ਜਾਂਦਾ। ਇੱਕ ਨੇ ਤਾਂ ਦਸਤਾਰ ਵੀ ਨਹੀਂ ਸੀ ਸਜਾਈ ਹੋਈ, ਹੱਥ ਵਿੱਚ ਸ਼ਸਤਰ ਸੀ। ਮੈਂ ਸੋਚਦਾ ਬੰਗਲਾ ਸਾਹਿਬ ਦੇ ਦਫ਼ਤਰ ਚਲਾ ਗਿਆ, ਜਿੱਥੋਂ ਵਾਈਫਾਈ ਲੈਣਾ ਸੀ। ਰਾਤ ਕੋਈ 11 ਵਜੇ ਹੋਣੇ ਨੇ। ਦਫ਼ਤਰ ਦੇ ਮੈਨੇਜਰ ਨੇ ਦੱਸਿਆ ਕਿ ਅੱਜ ਨਿਹੰਗ ਬਾਣਾ ਪਾ ਕੇ ਆਏ ਬੰਦੇ ਨੇ ਸਾਡੇ ਮੁਲਾਜ਼ਮ ਦਾ ਪੈਰ ਵੜ ਦਿੱਤਾ ਕਿਰਪਾਨ ਮਾਰ ਕੇ। ਮੈਂ ਪੁੱਛਿਆ ਕਿਉਂ? ਜਵਾਬ ਆਇਆ ਕਿ ਸਰੋਵਰ ਦੀ ਪਰਿਕਰਮਾ ਵਿੱਚ ਘੋਟਾ ਲੈ ਕੇ ਬੈਠ ਗਏ, ਭੰਗ ਰਗੜ ਰਹੇ ਨੇ ਤੇ ਪੀਣ ਲੱਗੇ। ਸੇਵਾਦਾਰ ਸਿੰਘ ਨੇ ਮਨਾ ਕੀਤਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਮਰਿਆਦਾ ਨਹੀਂ। ਇੰਨੇ ਵਿੱਚ ਉਹਨਾਂ ਨੇ ਹਮਲਾ ਕਰ ਦਿੱਤਾ। ਫਿਰ ਉਹ ਇਹ ਮੱਕੜ ਕਹਿੰਦਾ ਕਿ ਉਹੀ ਬੰਦੇ ਸੀ ਜਿਹੜੇ ਮਿਲੇ ਮੈਨੂੰ, ਉਹਨਾਂ ਨੇ ਕੀਤਾ। ਮੈਂ ਐਸੇ ਅਜੀਬ ਨਿਹੰਗ ਕਦੇ ਨਹੀਂ ਦੇਖੇ। ਬਾਬਾ ਰਾਜਾ ਸਿੰਘ, ਬਾਬਾ ਬਲਬੀਰ ਸਿੰਘ 96 ਕਰੋੜੀ, ਹਰੀਆਂ ਵੇਲਾਂ ਵਾਲੇ ਬਾਬੇ, ਬਾਬਾ ਪ੍ਰੇਮ ਸਿੰਘ ਤਾਂ ਹੋਰ ਬਹੁਤ ਸਾਰੇ ਨਿਹੰਗ ਸਿੰਘ ਫੌਜਾਂ ਦੇ ਮੁਖੀਆਂ ਨਾਲ ਰੋਜ਼ ਮਿਲਦੇ ਆ। ਉਹਨਾਂ ਦੇ ਨਿਹੰਗ ਸਿੰਘ ਨਿਮਰਤਾ ਤੇ ਸਿੱਖੀ ਸਿਧਾਂਤਾਂ ਵਾਲੇ ਹੁੰਦੇ ਨੇ। ਦਿੱਲੀ ਦੇ ਪ੍ਰਦਰਸ਼ਨ ਨੇ ਅੱਜ ਨਵੇਂ ਤਰ੍ਹਾਂ ਦੇ ਨਿਹੰਗਾਂ ਨਾਲ ਮੇਲ ਕਰਵਾਇਆ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਪਾਰਟ ਇੱਕ ਪਾਸੇ ਬਿਲਕੁਲ ਕਲੀਅਰ ਹੈ ਕਿ ਇਹ ਉਹੀ ਜਿਹੜੀ ਮਲੋਏ ਧਰ ਨੇ ਗੱਲ ਕਹੀ ਸੀ। ਉਹਨਾਂ ਨੇ ਤਾਂ ਗ੍ਰੰਥੀ ਭਰਤੀ ਕੀਤੇ ਸੀ ਕਿ ਵੀ ਇੰਟੈਲੀਜੈਂਸ, ਇਹ ਸਾਰਾ ਹੀ ਜਿਹੜਾ ਮੂਵ ਹੈ ਉੱਥੇ ਵੀ ਤੇ ਜੋ ਇੱਥੇ ਵੀ ਚੱਲ ਰਿਹਾ। ਔਰ ਈਵਨ ਇਹ ਸਾਰੇ ਨੂੰ ਲੈ ਕੇ ਇਸ ਜੰਤਰ ਮੰਤਰ ਵਾਲੇ ਜਿਹੜੀ ਕਾਕਰੋਚਾਂ ਦੀ ਖੇਡ ਹੈ, ਇਸ ਦੇ ਉੱਤੇ ਕਿਸੇ ਨੇ ਇਹ ਪੋਸਟਰ ਵੀ ਪਾਇਆ ਹੈ ਹਨੂਮਾਨ ਦੀ ਫੋਟੋ ਲਾ ਕੇ। ਔਰ ਉਹਦੇ ਤੇ ਜਿਹੜੀ ਉਹ ਡਾਇਰੈਕਸ਼ਨ ਹੈ, ਮੈਨੂੰ ਲੱਗਦਾ ਵੀ ਚੰਗੀ ਲਾਈਨ ਕਹੀ ਹੈ। ਪੰਜਾਬੀਆਂ ਨੂੰ ਇੱਕ ਬੇਨਤੀ, ਇਹ ਵੈਸੇ ਸਿੱਖਾਂ ਨੂੰ ਲਿਖਣਾ ਚਾਹੀਦਾ ਸੀ, ਭੜਕਾਵੇ ਵਿੱਚ ਆ ਕੇ ਆਪਣੀ ਹੀ ਪੂਛ ਨੂੰ ਅੱਗ ਨਾ ਲਗਾਓ ਅਤੇ ਹਨੂਮਾਨ ਨਾ ਬਣੋ। ਫਿਰ ਉਹਨਾਂ ਨੇ ਕਿਹਾ ਕਿ ਭਾਈ ਕਿਹਨੇ ਤੁਹਾਡਾ ਵਿਰੋਧ ਕੀਤਾ? ਉਹਨਾਂ ਕਿਹਾ ਪੰਜਾਬ ਤੋਂ ਬਾਹਰ ਦੇ ਰਾਜਾਂ ਨੂੰ ਅੱਗੇ ਆਣ ਦਿਓ, ਧਿਆਨ ਕੇਂਦਰਿਤ ਰੱਖੋ, ਇਕੱਠੇ ਰਹੋ, ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰੋ। ਤੁਹਾਡੀ ਤਾਕਤ, ਤੁਹਾਡੀ ਇਹ ਇਕਤਾ ਹੈ, ਤੁਹਾਡੀ ਪ੍ਰਤੀਕਿਰਿਆ ਨਹੀਂ, ਰਿਐਕਟ ਨਾ ਕਰੋ। ਸੋ ਹੁਣ ਹਨੂਮਾਨ ਬਣਨ ਤੋਂ ਜਿਹੜਾ ਉਹ ਗੁਰੇਜ਼ ਕਰੀਏ। ਔਰ ਵੈਸੇ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹੀ ਹੈ ਕਿ ਭਾਈ ਹਨੂਮਾਨ ਬਾਰੇ ਅਕਸਰ ਸਾਡੇ ਉਹ ਸੁਸਾਇਟੀਜ਼ ਦੇ ਵਿੱਚ ਜਿਹੜਾ ਇੱਕ ਜੋਕ ਹੈ ਕਿ ਵੀ ਔਰਤ ਕਿਸੇ ਦੀ ਲੈ ਕੋਈ ਗਿਆ ਤੇ ਪੂਛ ਨੂੰ ਅੱਗ ਕੋਈ ਲਵਾਈ ਫਿਰੀ ਗਿਆ। ਹੁਣ ਮੈਂ ਇਹ ਨਹੀਂ ਕਹਿਣਾ ਵੀ ਇਹ ਵੀ ਇੱਕ ਕਹਿਣ ਵਾਲਾ ਨੇ ਕਿ ਜੀ ਉਹਨਾਂ ਦਾ ਫਸਟ ਨੇਮ ਹਨੂ ਸੀ, ਲਾਸਟ ਨੇਮ ਮਾਨ ਸੀ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵੀਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਪਤਨੀ ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ।
ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਨੁਮਾਇੰਦੇ ਲਗਾਤਾਰਤਾ ਨਾਲ ਹਰ ਇੰਟਰਨੈਸ਼ਨਲ ਪਲੇਟਫਾਰਮ ਤੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਭੰਡਦੇ ਹਨ। ਪਿਛਲੇ ਦਿਨੀ ਇਹੀ ਵਰਤਾਰਾ ਯੂਨਾਈਟਿਡ ਨੇਸ਼ਨਜ਼ ਵਿੱਚ ਅਤੇ ਆਸੀਅਨ ਬੈਠਕ ਵਿੱਚ ਦੇਖਣ ਨੂੰ ਮਿਲਿਆ। ਸੋ ਪਾਕਿਸਤਾਨ ਨੂੰ ਜਾਗਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਇਸ ਵੇਲੇ ਜੋ ਕੁਛ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਾਸ ਤੌਰ 'ਤੇ ਅਮਰੀਕਾ ਈਰਾਨ ਯੁੱਧ ਜਾਂ ਜਿਹਨੂੰ ਵੈਸਟ ਏਸ਼ੀਆ ਕ੍ਰਾਈਸਿਸ ਕਹਿੰਦੇ ਨੇ, ਉਹਦੇ 'ਚ ਤਾਂ ਸਿਚੁਏਸ਼ਨ ਬੜੀ ਫਲੂਇਡ ਬਣੀ ਹੋਈ ਹੈ। ਹਮਲੇ ਤਾਬੜਤੋੜ ਜਾਰੀ ਨੇ। ਇੱਧਰੋਂ ਹੂਤੀਆਂ ਨੇ ਵੀ ਜਿਹੜਾ ਯਮਨ ਦੇ ਵਿੱਚ ਬੈਠੇ ਨੇ, ਸਾਊਦੀ ਅਰੇਬੀਆ ਦੇ ਟੈਂਕਰਸ ਦੇ ਉੱਤੇ ਹਮਲਾ ਕਰਨਾ ਸ਼ੁਰੂ ਕੀਤੇ ਹੋਏ ਨੇ। ਔਰ ਪਾਕਿਸਤਾਨ ਇਸ ਵੇਲੇ ਈਵਨ ਡਿਪਲੋਮੈਟਿਕ ਲੈਵਲ ਦੇ ਉੱਤੇ ਵੀ, ਹਾਲਾਂ ਬਹੁਤ ਵੱਡਾ ਰੋਲ ਪਾਕਿਸਤਾਨ ਨੇ ਅਦਾ ਕੀਤਾ ਪਹਿਲੀ ਸਟੇਜ ਦੇ ਉੱਤੇ ਅਮਰੀਕਾ ਔਰ ਈਰਾਨ ਦੇ ਵਿਚਾਲੇ ਨੈਗੋਸ਼ੀਏਸ਼ਨ 'ਚ। ਹੁਣ ਵੀ ਉਹਨਾਂ ਦਾ ਜਿਹੜਾ ਬਿਹਾਈਂਡ ਦਾ ਕਰਟਨ ਡਿਪਲੋਮੇਸੀ ਤਾਂ ਉਸ 'ਤੇ ਜਾਰੀ ਹੈ। ਪਰ ਪਾਕਿਸਤਾਨ ਸਾਊਦੀ ਅਰੇਬੀਆ ਦੇ ਮਾਮਲੇ ਦੇ ਵਿੱਚ ਜਿਹੜਾ, ਔਰ ਜੇ ਇਹ ਐਸਕੇਲੇਟ ਹੁੰਦਾ ਹੈ, ਜਿਸ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ, ਤੇ ਸਾਊਦੀ ਅਰੇਬੀਆ ਨੂੰ ਵੀ ਈਰਾਨ ਨਿਸ਼ਾਨਾ ਬਣਾਉਣਾ ਭਾਵੇਂ ਹੁਤੀਆਂ ਰਾਹੀਂ ਸ਼ੁਰੂ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਪਾਕਿਸਤਾਨ ਦੇ ਲਈ ਬਹੁਤ ਔਖਾ ਹੋਏਗਾ, ਕਿਉਂਕਿ ਪਾਕਿਸਤਾਨ ਸਾਊਦੀ ਅਰੇਬੀਆ ਡਿਫੈਂਸ ਪੈਕਟ ਵੀ ਹੈ, ਉਹਨਾਂ ਦੀ 에ਅਰ ਫੋਰਸ ਵੀ ਉੱਥੇ ਬੈਠੀ ਹੈ, ਫੌਜ ਵੀ ਵੱਡੀ ਗਿਣਤੀ 'ਚ ਉਹਨਾਂ ਦੇ ਬੈਠੇ ਨੇ। ਔਰ ਜੇ ਪਾਕਿਸਤਾਨ ਦੀ ਸਾਊਦੀ ਅਰੇਬੀਆ ਦੇ ਹੱਕ ਦੇ ਵਿੱਚ ਆਉਂਦਾ ਹੈ ਤਾਂ ਈਰਾਨ ਦੇ ਨਾਲ ਜਿਹੜਾ ਹੈ ਉਹ ਕਾਫੀ ਇੱਕ ਟਕਰਾਅ ਦਾ ਮਾਹੌਲ ਵੀ ਬਣ ਜਾਂਦਾ ਹੈ। ਔਰ ਇਹ ਸਾਰੇ ਤਾਂ ਆਪਣੇ ਆਪ ਚੱਲ ਹੀ ਰਿਹਾ। ਔਰ ਇਸ ਸਾਰੇ ਪੀਰੀਅਡ ਦੇ ਚੱਲਦੇ ਆ ਇੰਡੀਆ ਜਿਹੜਾ ਕਿ ਬੇਸ਼ੱਕ ਇੰਟਰਨੈਸ਼ਨਲ ਪੋਲਿਟਿਕਸ ਵੀ ਆਈਸੋਲੇਟ ਹੈ, ਰੀਜਨਲ ਪੋਲਿਟਿਕਸ ਵੀ ਆਈਸੋਲੇਟ ਹੈ। ਪ੍ਰੈਜ਼ੀਡੈਂਟ ਟਰੰਪ ਨੇ ਅੱਜ 10% ਹੋਰ ਜਿਹੜੇ ਟੈਰਿਫ ਠੋਕੇ ਨੇ ਪਿਛਲਿਆਂ ਦੀ ਜਿਹੜੀ ਡੇਟ ਐਕਸਪਾਇਰ ਹੋਈ, ਜੋ ਕੋਰਟ ਦਾ ਡਿਸੀਜਨ ਸੀ। ਉਹਨਾਂ ਨੇ ਕਿਹਾ ਵੀ ਜਿਹੜੇ ਮੁਲਕ ਚਾਈਲਡ ਲੇਬਰ ਯੂਜ਼ ਕਰਦੇ ਨੇ ਜਾਂ ਮਿਸਯੂਜ਼ ਕਰਦੇ ਨੇ, ਉਹਨਾਂ ਦੇ ਬਹੁਤ ਸਾਰੇ ਮੁਲਕ ਨੇ, ਇੰਡੀਆ ਵੀ ਉਹਨਾਂ 'ਚੋਂ ਹੈ। ਸੋ ਟ੍ਰੇਡ ਡੀਲ ਵੀ ਕੋਈ ਸਾਈਨ ਨਹੀਂ ਹੋ ਪਾ ਰਹੀ। ਕੋਈ ਇਹ ਨਹੀਂ ਹੈ ਵੀ ਇੰਡੀਆ ਕੋਈ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਜਿਹੜਾ ਹੈ ਉਹ ਕੋਈ ਉਹਦਾ ਕੋਈ ਝੰਡੀ ਹੈ। ਇਸ ਵੇਲੇ ਤਾਂ ਬਿਲਕੁਲ ਡਾਊਨਗ੍ਰੇਡ ਹੈ। ਪਰ ਇੱਕ ਏਜੰਡਾ ਇੰਡੀਆ ਕੰਸਿਸਟੈਂਟਲੀ ਜਿਹੜਾ ਜਿਸ ਨੂੰ ਪਰਸਿਊ ਕਰ ਰਿਹਾ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ, ਉਹ ਹੈ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਪ੍ਰੂਵ ਕਰਨਾ, ਕ੍ਰਾਸ ਬਾਰਡਰ ਟੈਰਰਿਜ਼ਮ ਦੇ ਲਈ ਜਿਹੜਾ ਹੈ ਉਹ ਜ਼ਿੰਮੇਵਾਰ ਦੱਸਣਾ। ਔਰ ਨਾਲ ਜੋ ਵਿਦਨ ਪਾਕਿਸਤਾਨ ਉਹ ਕਰ ਰਿਹਾ ਹੈ, ਜਿਵੇਂ ਉਹਨੇ ਤਹਿਰੀਕੇ ਤਾਲਿਬਾਨ ਦੀ ਪੁਸ਼ਤ ਪਨਾਈ, ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀ, ਈਵਨ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਐਂਟਰੀ ਮਾਰੀ ਹੈ ਉੱਥੇ ਜੋ ਚੱਲ ਰਿਹਾ। ਔਰ ਵਿਦਨ ਪਾਕਿਸਤਾਨ ਵੀ ਜਿਵੇਂ ਹੁਣ ਅੱਜ ਇੱਕ ਸੁਸਾਈਡ ਬੰਬਿੰਗ ਉਹ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਹੋਈ, ਜਿਹਦੇ 'ਚ 12 ਦੇ ਕਰੀਬ ਜਿਹੜੇ ਨੇ ਉਹ ਪਾਕਿਸਤਾਨੀ ਸੋਲਜਰ ਔਰ ਪੁਲਿਸ ਵਾਲੇ ਮਾਰੇ ਗਏ। ਉਹ ਤਹਿਰੀਕੇ ਤਾਲਿਬਾਨ ਨੇ ਉਹਦੀ ਜ਼ਿੰਮੇਵਾਰੀ ਲਈ। ਲੇਕਿਨ ਇੰਨੀ ਜ਼ਿਆਦਾ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰਵਾਉਣ ਦੇ ਬਾਵਜੂਦ ਇੰਟਰਨੈਸ਼ਨਲ ਫੋਰਮ ਦੇ ਉੱਤੇ ਉਹ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ ਹੈ ਭਾਰਤ, ਜਿੱਥੇ ਕਿ ਉਹ ਪਾਕਿਸਤਾਨ ਨੂੰ ਭੰਡੇ ਨਾ। ਮੇਰੇ ਸਾਹਮਣੇ ਖਬਰਾਂ ਤਾਂ 4-5 ਨੇ, ਪਰ ਮੈਂ ਵਕਤ ਵੱਲ ਵੀ ਦੇਖਦੇ ਹਾਂ। ਔਰ ਦੂਸਰਾ 2 ਫੋਰਮਸ ਦੇ ਉੱਤੇ ਜਿਵੇਂ ਅਗੇਨ ਇੰਡੀਆ ਨੇ ਪਾਕਿਸਤਾਨ ਨੂੰ ਕ੍ਰਾਸ ਬਾਰਡਰ ਟੈਰਰਿਜ਼ਮ ਲਈ ਜ਼ਿੰਮੇਵਾਰ ਦੱਸਿਆ, ਟੈਰਰਿਜ਼ਮ ਲਈ ਦੱਸਿਆ। ਹਾਲਾਂਕਿ
ਮੌਨਸੂਨ ਚੱਲ ਰਿਹਾ ਆਲਰੇਡੀ, ਸਾਵਣ ਦਾ ਮਹੀਨਾ ਤਾਂ ਹੋ ਗਿਆ, ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਚਨਾਹ ਦੇ ਪਾਣੀ ਨੂੰ ਓਵਰਫਲੱਡ ਕੀਤਾ ਹੋਇਆ ਇਹਨਾਂ ਨੇ, ਇਧਰੋਂ ਪਾਣੀ ਛੱਡਿਆ। ਜੇ ਉਹਦੇ ਤੇ ਪਾਕਿਸਤਾਨ ਕੋਈ ਕਹਿੰਦਾ, ਉਹ ਕਹਿੰਦਾ ਜੀ ਅਸੀਂ ਤਾਂ ਬਿਲਕੁਲ ਨਹੀਂ ਕਰ ਰਹੇ, ਅਸੀਂ ਤਾਂ ਇੰਡਸ ਵਾਟਰ ਟਰੀਟੀ ਨੂੰ ਹੀ ਨਹੀਂ, ਹਾਲਾਂਕਿ ਅਸੀਂ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਡਾਟਾ ਸ਼ੇਅਰਿੰਗ ਕਰ ਲਾਂਗੇ, ਲੇਕਿਨ ਯਾਨੀ ਉਹਨਾਂ ਨੇ ਇੱਕ ਪਾਸੇ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰ ਰਹੇ ਨੇ ਆਲਰੇਡੀ, ਕਿਉਂਕਿ ਇਹ ਪਹਿਲੀ ਬਰਸਾਤ ਆਈ ਆ ਉਹ ਸਾਰੇ ਤੋਂ ਬਾਅਦ ਮਈ 7, 8, 9 ਨੂੰ ਤਾਂ ਹੋਇਆ, ਫਿਰ ਕਿਉਂਕਿ 3-4 ਮਹੀਨੇ ਤਾਂ ਆਪਣੀ ਜਿੱਤ ਦੱਸਦੇ ਰਹੇ, ਲੇਕਿਨ ਇਸ ਵਾਰ ਉਹਨਾਂ ਨੇ ਜਿਹੜਾ ਉਹ ਸੱਚਮੁੱਚ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰਨਾ ਸ਼ੁਰੂ ਕੀਤਾ ਹੋਇਆ ਕਿ ਜੀ ਅਸੀਂ ਇਹੀ ਹੁੰਦਾ ਵੀ ਜਦੋਂ ਮੀਂਹ ਉੱਤੇ ਵੀ ਪੈ ਰਿਹਾ ਤੁਸੀਂ ਫਲੱਡ ਗੇਟ ਖੋਲ੍ਹ ਦਿੰਦੇ ਹੋ ਵਾਧੂ, ਤੁਸੀਂ ਫਲੱਡ ਕਰ ਰਹੇ ਹੋ ਪਾਣੀ ਨੂੰ। ਹੁਣ ਦੋਵੇਂ ਇਸ ਤੋਂ ਇਲਾਵਾ ਇੰਟਰਨੈਸ਼ਨਲ ਫੋਰਮ ਸਭ ਤੋਂ ਵੱਡੀ ਤਾਂ ਯੂਨਾਈਟਿਡ ਨੇਸ਼ਨਸ ਹੈ। ਹੁਣ ਯੂਨਾਈਟਿਡ ਨੇਸ਼ਨਸ ਦੇ ਵਿੱਚ ਤੁਸੀਂ, ਮੈਂ ਇਹਨਾਂ ਦੇ ਖਬਰਾਂ ਦੀ ਹੈਡਿੰਗ ਹੀ ਪੜ੍ਹਾਂਗਾ ਔਰ ਥੋੜ੍ਹੀ ਜਿਹੀ ਡੀਟੇਲ। ਇੰਡੀਆ ਸਲੈਮਸ ਪਾਕਿਸਤਾਨ ਐਟ ਯੂਨਾਈਟਿਡ ਨੇਸ਼ਨਸ ਓਵਰ ਕ੍ਰਾਸ ਬਾਰਡਰ ਟੈਰਰਿਜ਼ਮ, ਸੇਜ਼ Kashmir integral inalienable part. At the high level open debate of UN Security Council on July 22nd, a current khabar hai parson di, India was compelled to reply after Islamabad misused the discussion to push a false narrative, said India's permanent representative to the United Nations, Ambassador Parvathani Harish. ਹੁਣ ਪਰਵਾਥਾਨੀ ਹਰੀਸ਼ ਨੇ ਕਿਹਾ ਕਿ ਬਈ ਅਸੀਂ ਬਿਲਕੁਲ ਇੰਡਸ ਵਾਟਰ ਨੂੰ ਟੀਟੀ ਨੂੰ ਅਸੀਂ ਐਟ ਅਬੇਂਸ ਰੱਖਿਆ, ਸਾਡੀ ਕੋਈ ਪੋਜੀਸ਼ਨ ਨਹੀਂ ਬਦਲਣੀ ਔਰ ਅਸੀਂ ਜਿਹੜਾ ਹੈ ਇਹ ਕਿਉਂਕਿ ਪਾਕਿਸਤਾਨ ਜਿਹੜਾ ਹੈ ਐਜ਼ ਫਾਰ ਇਹ ਜੰਮੂ ਕਸ਼ਮੀਰ ਦੇ ਵਿੱਚ ਵੀ ਔਰ ਦੂਸਰੇ ਵੀ ਇਹ ਟੈਰਰਿਜ਼ਮ ਫੈਲਾ ਰਿਹਾ ਹੈ, ਉਹਦੇ 'ਚੋਂ ਇੰਟਰਫੀਅਰ ਕਰਦਾ ਔਰ ਅਸੀਂ ਜਿਹੜਾ ਹੈ ਬਿਲਕੁਲ ਨਾ ਅਸੀਂ ਇੰਡਸ ਵਾਟਰ ਟਰੀਟੀ ਨੂੰ ਮੰਨਦੇ ਹਾਂ, ਨਾ ਹੀ ਅਸੀਂ ਪਾਕਿਸਤਾਨ ਨੂੰ ਜਿਹੜਾ, ਕਿਉਂਕਿ ਪਾਕਿਸਤਾਨ ਦੇ ਐਂਬੈਸਡਰ ਨੇ ਜਿਹੜੇ ਮਿਸਟਰ ਆਸਮ ਇਫਤਖਾਰ ਅਹਿਮਦ ਨੇ, ਉਹਨਾਂ ਨੇ UN ਦੇ ਵਿੱਚ ਕਿਹਾ ਸੀ ਕਿ ਵੀ ਨਵੀਂ ਦਿੱਲੀ ਜਿਹੜੀ ਹੈ ਇੰਡੀਆ, ਦੇ ਆਰ ਵੈਪਨਾਈਜ਼ਿੰਗ ਵਾਟਰ ਬਾਈ ਪਲੇਸਿੰਗ ਦਾ ਇੰਡਸ ਵਾਟਰ ਟਰੀਟੀ ਇਨ ਅਬੇਂਸ, ਕਿ ਵੀ ਵਾਟਰ ਨੂੰ ਐਜ਼ ਏ ਹਥਿਆਰ ਵਰਤ ਰਹੇ ਨੇ ਔਰ ਇਹ ਇਲੀਗਲ ਹੈ। ਔਰ ਦੂਸਰਾ ਇਹਦੇ ਜਵਾਬ ਦੇ ਵਿੱਚ ਫਿਰ ਇੰਡੀਆ ਨੇ ਇਹ ਕਿਹਾ ਕਿ ਜੀ ਪਹਿਲਗਾਮ ਟੈਰਰ ਅਟੈਕ ਇਹਨਾਂ ਨੇ ਕੀਤਾ ਔਰ ਅਸੀਂ ਸਮਝਦੇ ਹਾਂ ਕਿ ਵੀ ਜਿਹੜਾ ਜੰਮੂ ਕਸ਼ਮੀਰ ਉਹ ਸਾਡਾ ਹੈ, ਜਿਹੜਾ ਪਾਕਿਸਤਾਨ ਵਾਲਾ ਹੈ ਉਹਨਾਂ ਦੇ ਕਬਜ਼ੇ 'ਚ ਉਹਨੂੰ ਵੀ ਖਾਲੀ ਕਰੋ, ਇਹ ਸਾਡੀ ਲੀਗਲ ਰਿਐਲਿਟੀ ਹੈ ਔਰ ਇਸ ਤੋਂ ਬਿਨਾਂ ਜਿਹੜਾ ਅਸੀਂ ਕੋਈ ਵੀ ਇਸ ਕਿਸੇ ਹੱਲ ਨੂੰ ਨਹੀਂ ਮੰਨਦੇ ਔਰ ਇਹ ਜਿਹੜਾ ਇਲੀਗਲ ਐਕਸਪਲੋਇਟੇਸ਼ਨ ਐਂਡ ਟ੍ਰੈਫਿਕਿੰਗ ਆਫ natural resources can in certain situations contribute to the financing of armed groups and prolonged conflict। ਇਹ ਉਹਨੂੰ ਜਸਟੀਫਾਈ ਕਰ ਰਿਹਾ ਕਿ ਜੀ ਇਹ ਜਿਹੜਾ ਪਾਕਿਸਤਾਨ ਜੋ ਕਰ ਰਿਹਾ। ਹੁਣ ਇਕੱਲਾ ਇਹੀ ਨਹੀਂ ਕਿ ਵੀ ਇਸ ਫੋਰਮ ਦੇ ਉੱਤੇ ਉਹਨਾਂ ਨੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ, ਹੁਣ ਦੂਸਰਾ ਆਸੀਆਨ ਜਿਹਦੇ 'ਚ ਕੈਪੀਟਲ 'ਚ ਹੀ ਆਉਂਦਾ ਵੀ ASEAN position remains unchanged. India rebuffs Pakistan's ASEAN comments, reaffirms Indus Water Treaty abeyance ਕਿ ਵੀ ਅਸੀਂ ਹੁਣ ਉਹ ਖੁੱਲ੍ਹ ਕੇ, ਹਾਲਾਂ ਵਰਲਡ ਬੈਂਕ ਨੇ ਫਾਈਨੈਂਸ ਕੀਤਾ ਇੰਡਸ ਵਾਟਰ ਟਰੀਟੀ ਤੋਂ ਬਾਅਦ ਜਿਹੜਾ ਸਮਝੌਤਾ ਕਰਵਾਇਆ ਉਹਨਾਂ ਨੇ ਮੰਗਲਾ ਡੈਮ ਔਰ ਭਾਖੜਾ ਡੈਮ ਜਿਹੜੇ ਦੋਵੇਂ ਇੰਡੀਆ ਪਾਕਿਸਤਾਨ 'ਚ ਬਣੇ ਉਹਨੂੰ ਫਾਈਨੈਂਸ ਕੀਤਾ। ਉਹਨਾਂ ਦਾ ਚੇਅਰਮੈਨ ਸਰ ਜੇਪਾਲ ਸਿੰਘ ਬੰਗਾ ਕਹਿ ਚੁੱਕਾ ਵੀ ਕਿਸੇ ਪਾਰਟੀ ਦੇ ਕੋਲ ਕੋਈ ਵਨ ਸਾਈਡਡ ਹੱਕ ਨਹੀਂ ਹੈਗਾ ਕਿ ਉਹਦੇ 'ਚੋਂ ਨਿਕਲੇ। ਪਰ ਇਹ ਹੁਣ ਗੱਜ-ਵੱਜ ਕੇ ਯੂਨਾਈਟਿਡ ਨੇਸ਼ਨਸ, ਏਸ਼ੀਆਨ ਔਰ ਦੂਸਰੇ ਪਲੇਟਫਾਰਮਸ 'ਤੇ ਕਹਿ ਰਹੇ ਨੇ ਕਿ ਅਸੀਂ ਨਿਕਲ ਸਕਦੇ ਹਾਂ, ਹੁਣ ਹਾਲਾਤ ਬਦਲ ਗਏ, ਪਾਕਿਸਤਾਨ ਟੈਰਰਿਜ਼ਮ ਕਰ ਰਿਹਾ ਔਰ ਅਸੀਂ ਸਾਰਾ। ਔਰ ਇਸ ਫੋਰਮ ਦੇ ਉੱਤੇ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਫਰਮਲੀ ਰਿਬਫਡ ਪਾਕਿਸਤਾਨ's assertion at the ASEAN Regional Forum and reiterated that India's stand on Indus Water Treaty remains unaltered, asserting that pact will stay in abeyance until Islamabad irrevocably and credibly halts its backing of cross-border terrorism। कि भी ਅਸੀਂ ਇਹਨੂੰ ਸਸਪੈਂਡ ਕੀਤਾ ਹੈ, ਅਬੇਂਸ ਰੱਖਿਆ ਹੈ ਜਦੋਂ ਤੱਕ ਪਾਕਿਸਤਾਨ ਜਿਹੜਾ ਉਹ ਕ੍ਰਾਸ ਬਾਰਡਰ ਟੈਰਰਿਜ਼ਮ ਨੂੰ ਖਤਮ ਨਹੀਂ ਕਰਦਾ। ਔਰ ਇਸ ਦੇ ਉੱਤੇ ਉਹਨਾਂ ਦਾ ਲੰਬਾ ਚੌੜਾ ਹੈ ਕਿ ਭਾਈ ਇਹ ਅਸੀਂ ਇਵੇਂ ਹੀ ਕਰਾਂਗੇ। ਸਪੋਕਸਪਰਸਨ ਨੇ ਜਿਹੜਾ ਇਹ ਕਿਹਾ ਕਿ ਇੰਡੀਆ ਦਾ ਸਪੋਕਸਮੈਨ ਕਹਿ ਰਿਹਾ ਇੰਡੀਆ ਫਰਮਲੀ ਡਿਨਾਉਂਸਿਸ ਕਮੈਂਟਸ ਬਾਈ ਪਾਕਿਸਤਾਨ ਐਟ ਏਸ਼ੀਅਨ ਰੀਜਨਲ ਫੋਰਮ ਇਨ ਮਨੀਲਾ
accusing Islamabad of deploying the multilateral platforms to spread state-sponsored disinformation. ਉਹਨਾਂ ਨੇ ਇੰਡੀਆ ਨੇ ਇਹੀ ਨਹੀਂ ਇਕੱਲਾ ਕਿਹਾ ਕਿ ਜੀ ਤੁਸੀਂ ਜਿਹੜਾ ਉਹ ਦੂਜਾ ਜਾਂ ਤੀਜਾ ਇਹ ਫੈਲਾ ਰਹੇ ਹੋ, ਫਿਰ ਉਹ ਕਹਿੰਦੇ ਕਿ ਵੀ ਤੁਸੀਂ ਜਿਹੜਾ ਸਾਨੂੰ ਇਹ ਇਲਜ਼ਾਮ ਦੇ ਰਹੇ ਹੋ, ਜਿਹੜੇ ਉੱਥੇ ਜਿਹੜਾ ਟਰਮ ਤੁਸੀਂ ਯੂਜ਼ ਕਰਦੇ ਹੋ ਫਿਤਨਾ ਅਲ ਹਿੰਦੁਸਤਾਨ, ਕਿਉਂਕਿ ਜਿਹੜੀ ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ, ਜਦੋਂ ਕੋਈ ਦਹਿਸ਼ਤਗਰਦੀ ਹੈ ਤਹਿਰੀਕੇ ਤਾਲਿਬਾਨ ਜਾਂ ਬਲੋਚ ਲਿਬਰੇਸ਼ਨ ਆਰਮੀ ਕਰਦੀ ਹੈ ਤੇ ਉਹ ਇਹੀ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਫਿਤਨਾ ਅਲ ਹਿੰਦੁਸਤਾਨ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ, ਲੇਕਿਨ ਕੱਲਾ ਉਹਦਾ ਨਾਮ ਬਦਲ ਦੇਣ ਦੇ ਨਾਲ ਜਿਹੜਾ ਹੈ ਉਹ ਗੱਲ ਨਹੀਂ ਬਣਦੀ ਜਦੋਂ ਤੱਕ ਤੁਸੀਂ ਐਗਰੈਸਿਵ ਸਟੈਂਸ ਨਹੀਂ ਲੈਂਦੇ। ਔਰ ਅਸੀਂ ਇਹ ਰਿਪੀਟਡਲੀ ਹੁਣ ਤਾਂ ਅਸੀਂ ਕਹਿ ਕੇ ਜਿਹਨੂੰ ਕਹਿੰਦੇ ਨੇ ਕਿ ਵੀ ਥੱਕ ਗਏ ਕਿ ਭਾਈ ਪਾਕਿਸਤਾਨ ਕਦੋਂ ਤੱਕ, ਇਹ ਠੀਕ ਹੈ ਵੀ ਉਹ ਹਰ ਫੋਰਮ 'ਚ ਉਹਨਾਂ ਦਾ ਨੁਮਾਇੰਦਾ ਜਿਹੜਾ ਉਹ ਉਹਨੂੰ ਛੇੜ ਦਿੰਦਾ ਇਸ਼ੂ ਨੂੰ, ਜੰਮੂ ਕਸ਼ਮੀਰ ਦੇ ਨੂੰ ਵੀ ਔਰ ਹੁਣ ਇੰਡਸ ਵਾਟਰ ਟ੍ਰੀਟੀ ਨੂੰ ਵੀ, ਲੇਕਿਨ ਫਿਰ ਉਸ ਤੋਂ ਦੁੱਗਣੀ ਫੋਰਸ ਦੇ ਨਾਲ ਇੰਡੀਆ ਜਿਹੜਾ ਰਿਬਫ ਕਰਦਾ। ਸੋ ਇਹ ਡਿਫੈਂਸਿਵ ਲਾਈਨ ਹੀ ਹੈ ਪਾਕਿਸਤਾਨ ਦੀ, ਜਾਂ ਤਾਂ ਖੁੱਲ੍ਹ ਕੇ ਪਾਕਿਸਤਾਨ ਦੇ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ, ਐਸਟੈਬਲਿਸ਼ਮੈਂਟ ਵਿਦਨ ਇੰਡੀਆ, ਸਿੱਖ ਇਸ਼ੂ ਹੈ, ਕਸ਼ਮੀਰੀ ਇਸ਼ੂ ਹੈ, 20 ਕਰੋੜ ਮੁਸਲਮਾਨਾਂ ਦੇ ਉੱਤੇ ਹੋ ਰਿਹਾ ਧੱਕਾ ਜ਼ਬਰ ਹੈ, ਨਾਰਥ ਈਸਟ ਦਾ ਇਸ਼ੂ, ਤੁਸੀਂ ਕਿਉਂ ਨਹੀਂ ਐਗਰੈਸਿਵ ਸਟੈਂਸ ਲੈ ਸਕਦੇ? ਤੁਸੀਂ ਟੌਪਿਕ ਉਹ ਸ਼ੁਰੂ ਕਰੋ ਵੀ ਇੰਡੀਆ ਨੂੰ ਤਕਲੀਫ ਹੋਏ, ਹੋ ਗਿਆ ਜੀ ਨਹੀਂ ਸਾਡਾ ਅੰਦਰੂਨੀ ਮਾਮਲਾ ਹੈ। ਜੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਲਾਲ ਕਿਲੇ ਤੋਂ ਖਲੋ ਕੇ ਬਲੋਚਾਂ ਦੇ ਹੱਕ 'ਚ ਗੱਲ ਕਰ ਸਕਦਾ ਹੈ, ਸਾਰਾ ਇੰਡੀਅਨ ਮੀਡੀਆ ਭਰਿਆ ਹੋਇਆ ਹੈ ਇਸ ਕਿਸਮ ਦੀਆਂ ਖਬਰਾਂ ਨਾਲ ਜੋ ਹੁਣ ਆਜ਼ਾਦ ਕਸ਼ਮੀਰ ਦੇ ਹਵਾਲੇ ਨਾਲ ਚੱਲ ਰਿਹਾ ਹੈ, ਬੜੇ ਬੜੇ ਐਡੀਟੋਰੀਅਲ ਬੜੇ ਦੂਜੇ ਲਿਖੇ ਜਾ ਰਹੇ ਨੇ, ਤੁਹਾਡੇ ਇਹਦੇ ਤੇ ਕਿਉਂ ਨਹੀਂ ਜਾਂਦਾ ਇਹ ਨੈਪੋਲੀਅਨ ਦੀ ਇਸ ਗੱਲ ਤੇ ਧਿਆਨ ਕਿ ਬੈਸਟ ਫਾਰਮ ਆਫ ਡਿਫੈਂਸ ਇਜ਼ offense, attack and attack and attack। ਇਹ ਤੁਹਾਡੇ ਨੈਸ਼ਨਲ ਇੰਟਰਸਟ ਹੈ। ਅਸੀਂ ਤਾਂ ਚਲੋ ਸਿੱਖ ਕੌਮ ਲੜਦੀ ਰਹੇਗੀ, ਅਸੀਂ ਤਾਂ ਅਖੀਰਲੇ ਸਾਹ ਤੱਕ ਲੜਾਂਗੇ, ਪਰ ਇਹ ਪਾਕਿਸਤਾਨ ਦੇ ਆਪਣੇ ਇੰਟਰਸਟ ਵੀ ਹੈ, ਨੈਸ਼ਨਲ ਇੰਟਰਸਟ ਵੀ ਹੈ ਕਿ ਭਾਰਤ ਨੇ ਨਾ ਕਦੇ ਪਾਕਿਸਤਾਨ ਨੂੰ ਤਸਲੀਮ ਕੀਤਾ। ਉਹਨਾਂ ਦੇ ਜ਼ਿਹਨ ਦੇ ਵਿੱਚ ਅੱਜ ਵੀ ਅਖੰਡ ਭਾਰਤ, ਉਹ ਤਾਂ ਪਬਲਿਕਲੀ ਕਹਿੰਦੇ ਨੇ। ਸੁਬਰਮਨਿਅਮ ਸਵਾਮੀ ਦਾ ਵੀ ਮੈਂ ਜ਼ਿਕਰ ਕੀਤਾ, ਇਹਨਾਂ ਦਾ ਇੱਕ ਫੌਜੀ ਚੀਫ ਨੇ ਵੀ ਪਿੱਛੇ ਜੇ ਕਿਹਾ ਸੀ ਕਿ ਪਾਕਿਸਤਾਨ ਦੇ ਅਸੀਂ 4 ਟੁਕੜੇ ਕਰ ਰਹੇ ਨੇ। ਤੇ ਜੇ ਇਹ ਅਜੇ ਵੀ ਸਮਝ ਨਹੀਂ ਆਉਂਦਾ ਉਹਨਾਂ ਨੂੰ, ਅਜੇ ਵੀ ਤੁਸੀਂ ਬਚਾ ਕੇ ਆਪਣੇ ਹੀ ਕੰਮ ਲੱਗੇ ਹੋਏ ਹੋ ਔਰ ਆਪਣੇ ਹੀ ਜਿਹੜਾ ਉਹ ਗੀਤ ਗਾ ਰਹੇ ਹੋ, ਤਾਂ ਫਿਰ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਅੱਲਾ ਵਾਰਿਸ ਹੈ, ਫਿਰ ਹੋਰ ਤਾਂ ਕੀ ਕਹਿ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਕੈਲੀਫੋਰਨੀਆ ਅਸੈਂਬਲੀ ਵੱਲੋਂ ਪਾਸ ਦੀਵਾਲੀ ਦੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ। ਇਹ ਫੈਸਲਾ ਹਿੰਦੂ ਫਾਊਂਡੇਸ਼ਨ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ
ਡਾਇਸਪੋਰਾ ਹਿੰਦੂ ਕਮਿਊਨਿਟੀ ਹੈ, ਖਾਸ ਤੌਰ 'ਤੇ ਅਮਰੀਕਾ ਦੇ ਵਿੱਚ, ਜਿਸ ਨੂੰ ਕੈਲੀਫੋਰਨੀਆ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਇੱਕ ਪਾਵਰਫੁਲ ਬਾਡੀ ਇਨਫਲੂਐਂਸ ਵੀ ਕਰਦੀ ਹੈ। ਇਸ ਤੋਂ ਇਲਾਵਾ RSS ਨੇ ਆਪਣੇ ਸੈੱਲ ਹਰ ਲੈਵਲ ਦੇ ਉੱਤੇ ਬਣਾਏ ਹੋਏ ਨੇ। ਇੱਥੇ ਲੌਬਿੰਗ ਫਰਮਸ ਵੀ ਹਾਇਰ ਕੀਤੀਆਂ ਸੀ ਜਿਹਦੇ ਸਬੂਤ ਸਾਹਮਣੇ ਆਏ। ਹਾਲਾਂ ਉੱਥੇ RSS ਕਹਿੰਦੀ ਹੈ ਸਾਡੇ ਕੋਲ ਕੋਈ ਅਕਾਊਂਟ ਨਹੀਂ, ਅਸੀਂ ਤਾਂ ਐਜ਼ ਏ NGO ਵੀ ਰਜਿਸਟਰ ਨਹੀਂ ਹੈਗੇ। ਹੁਣ ਇਸ ਸਾਰੇ ਦੇ ਚੱਲਦਿਆਂ ਕਿਵੇਂ ਜਦੋਂ ਕੈਲੀਫੋਰਨੀਆ ਅਸੈਂਬਲੀ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਪਾਸ ਕੀਤਾ, ਅਸੈਂਬਲੀ ਨੇ ਵੀ ਸੈਨੇਟ ਨੇ ਵੀ, ਔਰ ਗਵਰਨਰ ਦੇ ਕੋਲ ਦਸਤਖਤਾਂ ਦੇ ਲਈ ਗਿਆ, ਔਰ ਉਹਦੇ 'ਚ ਜ਼ਾਹਰ ਸੀ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੇ ਜਿਹੜੇ ਲੋਕ ਨੇ, ਜਿਹੜੇ ਉਹਦੇ ਵਿਕਟਮ ਨੇ, ਖਾਸ ਤੌਰ 'ਤੇ ਜਿਹੜੀ ਕੁਝ ਫੰਡ ਰੱਖਣ ਦਾ ਵਿਧਾਨ ਸੀ ਉਸ ਦੇ ਵਿੱਚ ਜਿਹੜਾ ਮੌਕਫ ਰੱਖਿਆ ਗਿਆ ਸੀ ਕਿ ਤਾਂ ਕਿ ਜਿਹੜੀ ਪੁਲਿਸ ਔਰ ਇੰਟੈਲੀਜੈਂਸ ਹੈ ਸਟੇਟ ਦੀ ਉਹਨਾਂ ਨੂੰ ਟ੍ਰੇਨਡ ਕੀਤਾ ਜਾਏ, ਕਿਉਂਕਿ ਉਹ ਯੂਜੂਲੀ ਬਾਕੀ ਕ੍ਰਾਈਮ ਦੇ ਲਈ ਟ੍ਰੇਨਡ ਹੁੰਦੇ ਨੇ, ਉਹਨਾਂ ਦੀ ਟ੍ਰੇਨਿੰਗ ਹੋਏ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੈ। ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਗੱਲ ਨੂੰ ਯਕੀਨੀ ਬਣਾਇਆ। ਪਹਿਲਾਂ ਤਾਂ ਉਹ ਅਸੈਂਬਲੀ ਔਰ ਸੈਨੇਟ ਦੀ ਹੀਅਰਿੰਗ ਵੇਲੇ ਵੀ ਵੱਡੀ ਗਿਣਤੀ 'ਚ ਗਰੁੱਪ ਬਣਾ ਕੇ ਆਏ ਔਰ ਵਿਰੋਧ ਕੀਤਾ ਕਿ ਇਹ ਤਾਂ ਖਾਲਿਸਤਾਨੀ ਔਰ ਇਹ ਤਾਂ ਜਿਹੜੇ ਨੇ ਉਹ ਹਿੰਦੂ ਫੋਬੀਆ ਹੋਏਗਾ, ਫਲਾਣਾ ਢਿਮਕਾ। ਲੇਕਿਨ ਇਹਦੇ ਬਾਵਜੂਦ ਇਹ ਪਾਸ ਹੋਇਆ ਓਵਰਵੈਲਮਿੰਗ ਮੈਜੋਰਿਟੀ ਦੇ ਨਾਲ। ਫਿਰ ਜਿਹੜਾ ਹਿੰਦੂਆਂ ਦੇ ਕੋਲ ਇੱਥੇ ਮਨੀ ਪਾਵਰ ਹੈ ਤਾਂ ਕੁਝ ਸਿੱਖਾਂ ਦੇ ਕੋਲ ਵੀ, ਪਰ ਬਹੁਤ ਘੱਟ ਆਪਣੀ ਮੁੱਠੀ ਖੋਲ੍ਹਦੇ ਨੇ। ਉਹਨਾਂ ਨੇ ਗਵਰਨਰ ਨੂੰ ਜਿਹੜਾ ਹੁਣ ਈਵਨ ਇਸ ਵੇਲੇ ਨੈਕਸਟ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਲਈ ਡੈਮੋਕ੍ਰੈਟ ਪਾਰਟੀ ਦਾ ਉਮੀਦਵਾਰ ਵੀ ਬਣਨ ਦੇ ਲਈ ਜਿਹੜਾ ਕੈਂਪੇਨ ਕਰ ਰਿਹਾ ਮਿਸਟਰ ਗੈਵਿਨ ਨਿਊਸਮ ਗਵਰਨਰ, ਉਸ ਪਾਸ ਬਿੱਲ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇਹਨਾਂ ਹਿੰਦੂ ਫਾਊਂਡੇਸ਼ਨ ਨੇ ਉਸ ਨੂੰ ਪੈਸੇ ਦੇ ਕੇ ਵੀਟੋ ਕਰਾ ਦਿੱਤਾ। ਹੁਣ ਜ਼ਾਹਰ ਹੈ ਇੱਕ ਬਹੁਤ ਵੱਡਾ ਸ਼ੌਕ, ਕਿਉਂਕਿ ਗਵਰਨਰ ਦੇ ਕੋਲ ਵੀ ਬਹੁਤ ਪਾਵਰਸ ਨੇ ਸਟੇਟ ਦੇ ਵਿੱਚ। ਔਰ ਇਸੇ ਦੌਰਾਨ ਉਹਨਾਂ ਨੂੰ ਕਿਉਂਕਿ ਮਨੀ ਟਾਕਸ ਉਹਦੇ ਗਵਰਨਰ ਨੂੰ ਜਿਹੜਾ ਹੈ ਉਹ ਫੰਡਿੰਗ ਹੈਵੀਲੀ ਕਰ ਰਹੇ ਨੇ, ਉਹਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ 'ਚ ਵੀ ਮਦਦ ਕਰ ਰਹੇ ਨੇ। ਉਹਨਾਂ ਨੂੰ ਇਹ ਵੀ ਦੱਸ ਰਹੇ ਨੇ ਐਗਜ਼ੈਜਰੇਟ ਕਰਕੇ ਕਿ ਜੀ ਅਸੀਂ 5 ਮਿਲੀਅਨ ਹੈ, ਅਮਰੀਕਾ ਦੇ ਵਿੱਚ 6 ਮਿਲੀਅਨ ਹੈ। ਹਾਲਾਂ 1 ਮਿਲੀਅਨ ਸਿੱਖ ਨੇ, ਇੰਨੇ ਕੀ ਹੋਣਗੇ ਇਹ, ਉਹਨਾਂ 'ਚੋਂ ਵੀ ਕਿੰਨੇ ਦੂਸਰੇ ਮੁਸਲਮਾਨ ਨੇ, ਇੰਡੀਅਨ ਮੂਲ ਦੇ ਕਿੰਨੇ ਦਲਿਤ ਨੇ। ਲੇਕਿਨ ਇਹਨਾਂ ਨੂੰ ਝੂਠ ਤਾਂ ਵੇਚਣਾ ਆਉਂਦਾ ਹੈ ਤੇ ਪੈਸਾ ਜਦੋਂ ਸਾਹਮਣੇ ਹੁੰਦਾ ਹੈ ਫਿਰ ਉਹ 5 ਮਿਲੀਅਨ ਵੀ 50 ਮਿਲੀਅਨ ਨਜ਼ਰ ਆਉਂਦਾ ਹੈ। ਸੋ ਇਹਨਾਂ ਨੇ ਗਵਰਨਰ ਰਾਹੀਂ ਜਿਹੜਾ ਹਾਲਾਂ ਉਹ ਬਿੱਲ ਪ੍ਰੋਪਰਲੀ ਪਾਸ ਪੇਸ਼ ਹੋਇਆ, ਸਿੱਖਾਂ ਨੇ ਤਾਂ ਵਿਰੋਧ ਨਹੀਂ ਸੀ ਕਰਨਾ। ਇਹਨਾਂ ਨੇ ਕਿਹਾ ਜੀ ਦੀਵਾਲੀ ਜਿਹੜਾ ਸਾਡਾ ਹਿੰਦੂਆਂ ਦਾ, ਭਗਵਾਨ ਰਾਮ ਵਾਪਸ ਆਏ ਸੀ ਅਯੁੱਧਿਆ ਤੋਂ ਔਰ ਬੜੀ ਦੀਪਮਾਲਾ ਹੋਈ ਸੀ। ਦੂਜਾ ਕਿ ਕੈਲੀਫੋਰਨੀਆ ਦੇ ਵਿੱਚ ਦੀਵਾਲੀ ਦੀ ਛੁੱਟੀ ਕੀਤੀ ਜਾਏ, ਇਹਨੂੰ ਐਜ਼ ਏ ਹਿੰਦੂ ਰਿਲੀਜੀਅਸ ਜਿਹੜਾ ਫੈਸਟੀਵਲ ਹੈ ਉਹ ਰੈਕਗਨਾਈਜ਼ ਕੀਤਾ ਜਾਏ। ਉਹ ਹੋ ਗਿਆ ਬਿੱਲ ਪਾਸ, ਗਵਰਨਰ ਨੂੰ ਕਾਣਾ ਕੀਤਾ ਹੋਇਆ, ਉਹਨੇ ਵੀ ਦਸਤਖਤ ਕਰਤੇ, ਲਾਅ ਬਣ ਗਏ। ਹੁਣ ਇਸ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ। ਮੇਰੇ ਕੋਲ ਡਿਟੇਲ ਨਹੀਂ ਹੈ ਕਿ ਵੀ ਕਿਹੜੇ ਗਰੁੱਪ ਨੇ ਚੈਲੰਜ ਕੀਤਾ, ਲੇਕਿਨ ਇੱਕ ਗੱਲ ਬੜੀ ਮੈਨੂੰ ਸਪਸ਼ਟ ਹੈ ਕਿ ਅਮਰੀਕਾ ਦੇ ਵਿੱਚ ਕਨਸਟੀਟਿਊਸ਼ਨ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਹੈ ਕਿ ਰਿਲੀਜਨ ਐਂਡ ਪੋਲਿਟਿਕਸ ਦੋ ਸੈਪਰੇਟ ਐਵਨਿਊ। ਕਿਸੇ ਨੂੰ ਧਾਰਮਿਕ ਆਧਾਰ ਦੇ ਉੱਤੇ ਕੋਈ ਕੰਸੈਸ਼ਨ ਨਹੀਂ ਦਿੱਤਾ ਜਾ ਸਕਦਾ। ਉਹਦੇ ਲਈ ਜਿਹੜਾ ਉਹ ਲਾਅ ਦਾ ਜਿਹੜਾ ਇੱਕ ਆਪਣਾ ਕ੍ਰਾਈਟੇਰੀਆ ਹੈ। ਹੁਣ ਅੱਜ ਇਹਨਾਂ ਦਾ ਹੀ ਮੇਨ ਜਿਹੜਾ ਨਿਊਜ਼ਪੇਪਰ ਹੈ ਉਸ ਖਬਰ ਲੱਗੀ ਹੈ, ਦੀਵਾਲੀ ਹੌਲੀਡੇ ਲਾਅ ਇਨ ਕੈਲੀਫੋਰਨੀਆ ਓਵਰਟਰਨਡ, ਹਿੰਦੂ ਅਮਰੀਕਨ ਫਾਊਂਡੇਸ਼ਨ ਸੇਜ਼। ਹੁਣ ਜੱਜ ਨੇ ਕਿਹਾ ਵੀ ਨਹੀਂ, ਇਹ ਰਿਲੀਜੀਅਸ ਗਰਾਊਂਡ ਦੇ ਉੱਤੇ ਜਿਹੜੀ ਇਹ ਛੁੱਟੀ ਖੜੀ ਕੀਤੀ ਗਈ ਹੈ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਹੈ, ਇਸ ਲਈ ਇਸ ਲਾਅ ਨੂੰ ਓਵਰਥਰੋ ਕਰਤਾ। ਹੁਣ ਇਸ ਦੇ ਉੱਤੇ ਪੂਰੀਆਂ ਚੀਕਾਂ ਮਾਰ ਰਹੇ ਨੇ। ਉਹਨਾਂ ਨੇ ਕਿਹਾ ਜੀ ਇਹ ਬਹੁਤ ਵੱਡਾ ਸੈਟਬੈਕ ਹੈ, ਜਿਹੜਾ ਕਿ ਸਾਡਾ ਹਿਸਟੋਰੀਕਲ ਮਾਈਲਸਟੋਨ ਸੀ, ਅਸੀਂ ਹਾਸਲ ਕੀਤਾ ਪਿਛਲੇ ਸਾਲ ਅਕਤੂਬਰ ਦੇ ਵਿੱਚ। ਲਾਸਟ ਅਕਤੂਬਰ ਹਿੰਦੂ ਅਮਰੀਕਨ ਸੈਲੀਬ੍ਰੇਟਡ ਅ ਹਿਸਟੋਰੀਕਲ ਮਾਈਲਸਟੋਨ when California recognized Diwali as an official state holiday, a meaningful step towards acknowledging the traditions and contributions of the state's Hindu community। ਕਿ ਦੀਵਾਲੀ ਰੈਕਗਨਾਈਜ਼ ਕਰਕੇ ਹਿੰਦੂਆਂ ਦੀ ਜਿਹੜੀ ਕੰਟਰੀਬਿਊਸ਼ਨ ਜਾਂ ਦੂਜੀ ਹੈ ਉਹਨੂੰ ਰੈਕਗਨਾਈਜ਼ ਹੁਣੇ ਅਨਡੂ ਹੋਇਆ। ਸੋ ਮੈਂ ਸਮਝਦਾ ਵੀ ਅਸੀਂ, ਹਾਲਾਂਕਿ ਇਹਨਾਂ ਨੇ ਜਿਹੜਾ ਕੋਈ ਵੀ ਧਾਰਮਿਕ ਪੱਖ ਹੁੰਦਾ ਹੈ ਜਾਂ ਸਿਆਸੀ ਹੁੰਦਾ, ਕੋਈ ਇਹ ਨਹੀਂ ਹੈ ਵੀ ਸਿੱਖ ਵਿਰੋਧ ਖਲੋਂਦੇ ਨੇ। ਹਾਲਾਂ
ਜੇ ਦੀਵਾਲੀ ਦਾ ਮਤਾ ਅਸੈਂਬਲੀ ਸੈਨੇਟ 'ਚ ਆਇਆ, ਕੋਈ ਸਿੱਖ ਨੁਮਾਇੰਦਿਆਂ ਨੇ ਜਾ ਕੇ ਉੱਥੇ ਕੋਈ ਜਿਹੜਾ ਉਹ ਆਪਣਾ ਵਿਰੋਧ ਨਹੀਂ ਦਰਜ ਕਰਵਾਇਆ, ਜਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਆ ਕੇ ਇਹਨਾਂ ਨੇ ਕਿਹਾ। ਪਰ ਜਦੋਂ ਕੋਈ ਇਸ ਕਿਸਮ ਦਾ ਮੂਵ ਇਹਨਾਂ ਦਾ ਹੈ, ਉਹਦੇ ਇਹਨਾਂ ਦੇ ਮੂੰਹ ਤੇ ਚਪੇੜ ਵੱਜੀ ਹੈ, ਤਾਂ ਘੱਟੋ ਘੱਟ ਸਾਨੂੰ ਵੀ ਥੋੜ੍ਹਾ ਬਹੁਤ ਇਸ 'ਚੋਂ ਜੇ ਖੁਸ਼ੀ ਨਾ ਵੀ ਸੈਲੀਬ੍ਰੇਟ ਕਰੀਏ ਤਾਂ ਇਹ ਜ਼ਰੂਰ ਲੱਗਦਾ ਵੀ ਚਪੇੜ ਕਰਾਰੀ ਹੈ। ਇਹ ਵਿਚਾਰੇ ਕੋਵਿਡ ਲੋਕ ਝੱਲ ਵੀ ਲੈਣਗੇ ਕਿ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ, ਔਰ ਇਸੇ ਤਰ੍ਹਾਂ ਸਾਡੇ ਕੋਲ ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਸਕੇ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਜੂਨਸ ਜੀ ਸਾਨੂੰ ਜਿਹੜੇ ਨੇ ਲਾਹੌਰ ਤੋਂ ਦੇਖਦੇ ਨੇ, ਕਹਿੰਦੇ ਅੱਲਾ खैर करे, खालिस्तान जल्द से जल्द बन जाए। और बहुत शुक्रिया जो भाई ग्लोब अकाउंट जड़े ने वो भी फतेह बुलाते ने। और फिर मोहम्मद यूनुस जी कहते हैं कि मैं खालिस्तान बनता देखना चाहता हूँ। और फिर इसी तरह साढ़े कोल ताहिर शफीक जड़े ने वो भी खालिस्तान जिंदाबाद कहते हैं, ग्रेट पीपल कहते हैं। और फिर इसी तरह शाह जड़े गिल जड़े ने वो भी खालिस्तान जिंदाबाद। मोहम्मद याकूब जी ने काफ़ी सारे मैसेज ने, बहुत बहुत शुक्रिया जी। कहते लव दोज खालसा हु वांट्स खालिस्तान खालसा, फॉर खालिस्तान खालसा है तो खालिस्तान की बात कर, और रियल सिख फॉर खालिस्तान। और फिर इस तरह जसवंत सिंह जी भी और मोहम्मद याकूब जी फिर कहते आखिर कब तक भारत माता का कश्मीर और खालिस्तान पर कब्जा रहेगा, भी गैरत भारत माता गेट आउट फ्रॉम कश्मीर एंड खालिस्तान। बिल्कुल ठीक फरमाया तुसीं। और सुखजीवन बच्चो जी भी जड़े ने वो थैंक्स कहते हैं। और बलविंदर धालीवाल जड़े बलबीर धालीवाल जड़े ने वो कहते हक सच दी आवाज़। और फिर याकूब जी कहते हैं कि खालिस्तान अपनी जगह मजबूत में मौजूद है, लेकिन खालिस्तान पर कब्जा भारत माता का है। और चलो चलो खालिस्तान चलो बाय खालिस्तान और इंटरनेशनल एयरलाइन, और चलो चलो कश्मीर चलो बाय कश्मीर इंटरनेशनल एयरलाइन। और जंतर मंतर कहते हैं। और फिर कहते हैं कि देखना डॉक्टर साहब, सारा कश्मीर और सारा पंजाब आपका आपके में है और हमारा भी है, और हम दोनों को मिलकर रहना होगा और इंडिया को बाहर निकालना होगा, गेट आउट कहना होगा। हाँ जी, टीसी फतेह बुलाते ने। और धन्यवाद कहते हैं डॉक्टर साहब एंड नीलम कौर जी। और फिर इसी तरह नासर चौधरी जी कहते फिर उन्होंने ये आपस में चैट है। और अमरजीत सानी जी भी खालसा जिंदाबाद। राजबिंदर कौर जड़े ने राजबिंदर सिंह जड़े ने फतेह बुलाते हैं। और कहते डॉक्टर साहब इट्स ऑल प्लैंड बाय टेररिस्ट इंडियन स्टेट अदर दैन इनोसेंट प्रोटेस्टर्स जी। और फिर इसी तरह जसवंत सिद्धू जड़े ने वो कहते हैं कि सानू बठिंडा तो देख रहे हैं, बहुत बहुत शुक्रिया। और बसरा जी भी जड़े खालसा जिंदाबाद फतेह बुलाते हैं। और शिंदा गिल जड़े ने कहते जैस दिस इज़ ए डैम ट्रू। और फिर सुपर सिंह जड़े कहते हैं कि डॉक्टर साहब जी गुरफतेह सानू इस प्रोटेस्ट चों दूर रहने की लोड़ है, देखना चाहिए कि अपने गोल खालिस्तान वाल जड़े फोकस जड़ा ज़्यादा रखना चाहिए। बिल्कुल ठीक फरमा रहे हैं। और जोरावर सिंह जड़े ने फतेह बुलाते ने। और जसविंदर सिंह जड़े ने वो भी वाहिगुरू जी कहते हैं। और नासर चौधरी जी कहते हैं कि खालिस्तान की आज़ादी लई अपना संघर्ष जारी रखना चाहिए, पर हुण उन्हां नूं अपनी गति जड़ी दुगनी कर लेनी चाहिए है, जदों कि वो काकरोचां विच रुझे हुए हैं। खालिस्तान नूं आज़ाद हो जाना चाहिए जी। और फिर इसे कहते हैं कि बॉम्बे बिलोंग्स टू खालिस्तान, बॉम्बे मस्ट बी हेडक्वार्टर्स ऑफ खालिस्तान नेवल फोकस। और फिर इसी तरह जड़े ने मोहम्मद याकूब जी। और फिर कहते हैं कि तेरी या अच्छा पता नहीं की कहना चाहते हैं, सॉरी अबाउट दैट। और फिर इसी तरह जड़े ने इन्हां दी आपस में चैट है नासर चौधरी होरां दी ते और याकूब जी दी। और फिर सानू डॉक्टर कहते हैं कि मोहम्मद याकूब जी कहते हैं कि डॉक्टर साहब असल में बात ये है कि जरदारी और नवाज शरीफ दोनों मोदी के दोस्त हैं, इसलिए ये दोनों इंडिया के खिलाफ नहीं बोलते।
ਫੌਜ ਤਾਂ ਹੈ ਨਾ ਜੀ, ਜਿਹੜੇ ਐਟਲੀਸਟ ਐਸਟੈਬਲਿਸ਼ਮੈਂਟ ਨੂੰ ਇਹਦੇ ਤੇ ਐਗਰੈਸਿਵ ਸਟੈਂਸ ਲੈਣਾ ਚਾਹੀਦਾ। ਖਾਲਸਾ ਦੇਸ਼ ਪੰਜਾਬ ਜੀ ਫਤਿਹ ਬੁਲਾਉਂਦੇ ਨੇ ਔਰ ਸ਼ਿੰਦਾਗਲ ਜੀ ਕਹਿੰਦੇ ਗ੍ਰੇਟ ਜੌਬ ਯੂਨਾਈਟਿਡ ਨੇਸ਼ਨਸ ਆਫ ਅਮਰੀਕਾ ਕੈਲੀਫੋਰਨੀਆ we no need this shit in USA making mess everywhere। ਔਰ ਫਿਰ ਨਾਸਰ ਚੌਧਰੀ ਜਿਹੜੇ ਕਹਿੰਦੇ ਨੇ ਕਿ the basis of Punjabi civilization was not religion, Punjabis were secular and natural in matters of religion, the basis of Punjabi civilization was customs and traditions and they still are today। और फिर इसी तरह मोहम्मद याकूब जी कहते हैं कि देखो भाई अच्छा ना आपस में चैट कर रहे हैं और सब का बहुत बहुत शुक्रिया। हुण आपां TV 84 USA ते जिहड़े अपने व्यूअर्स ने उन्हां दे भी मैसेज एंटरटेन करदे आ। ਉਹਦੇ ਵਿੱਚ ਸਾਡੇ ਕੋਲ ਹੈਗੇ ਨੇ ਸਾਡੇ ਪਹਿਲੇ ਵਿਊਅਰ ਆਲਵੇਜ਼ ਹੁੰਦੇ ਨੇ ਧਰਮ ਸਿੰਘ ਜੀ, ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ ਨੇ ਇੱਕ ਬੜੀ ਚੰਗੀ ਗੱਲ ਕਹੀ ਹੈ, ਉਹਨਾਂ ਨੇ ਕਿਹਾ ਵੀ the basis of Punjabi civilization was not religion, Punjabis were secular and neutral in matters of religion, the basis of Punjabi civilization was customs and traditions and they still are today। ਹਾਂ ਦੋਨੋਂ ਪਾਸੇ ਜਿਹੜਾ ਹੈ ਇਹ ਸਾਡੀ ਸਿਵਲਾਈਜੇਸ਼ਨ 5000 ਸਾਲ ਪਹਿਲਾਂ ਚਲੀ ਜਾਂਦੀ ਹੈ। ਠੀਕ ਹੈ ਕਿ ਬਹੁਤ ਸਾਰਾ ਹਾਲਾਂਕਿ ਜਿੰਨੀ ਹਾਰਮਨੀ 'ਚ ਪ੍ਰੀ 47 'ਚ ਪੰਜਾਬ 'ਚ ਹਿੰਦੂ ਸਿੱਖ ਮੁਸਲਮਾਨ ਸੀ, ਉਹ ਯੂਪੀ ਬਿਹਾਰ ਅੰਗਰੇਜ਼ਾਂ ਦੇ ਪੀਰੀਅਡ 'ਚ ਕੋਈ ਰਾਈਟਿੰਗ ਨਹੀਂ ਹੋਈ ਕਦੇ ਮਜ਼ਹਬ 'ਤੇ ਬੇਸਡ ਪੰਜਾਬ ਦੇ ਵਿੱਚ। ਸੋ ਅੱਜ ਵੀ ਜਿਹੜੇ ਸਾਡੇ ਬਹੁਤ ਸਾਰੀਆਂ ਰਵਾਇਤਾਂ ਔਰ ਦੂਸਰੀਆਂ ਤੀਸਰੀਆਂ ਨੇ ਉਹ ਸਾਂਝੀਆਂ ਨੇ, ਪਰ ਫਰਕ ਇੰਨਾ ਹੈ ਕਿ ਵੀ ਜਦੋਂ ਧਰਤੀ ਦੇ ਪੁੱਤਰ ਧੀਆਂ ਆਪਣੀ ਬੋਲੀ ਨੂੰ ਵਿਸਾਰ ਦੇਣ ਜਾਂ ਬੋਲੀ ਵੱਲ ਪਿੱਠ ਕਰ ਲੈਣ, ਜਿਵੇਂ ਪੰਜਾਬ ਦੇ ਹਿੰਦੂਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਵੱਲ ਪਿੱਠ ਕੀਤੀ, ਡਿਨਾਈ ਕੀਤਾ, ਔਰ ਅਨਫੋਰਚੂਨੇਟਲੀ ਪਾਕਿਸਤਾਨ 'ਚ ਅੱਜ ਇੱਕ ਰਿਵਾਈਵਲ ਦੀ ਗੱਲ ਹੈ ਪੰਜਾਬੀ ਜ਼ਬਾਨ। ਸਿੰਧੀਆਂ ਨੇ ਆਪਣੀ ਬੋਲੀ ਮਾਂ ਬੋਲੀ ਨਹੀਂ ਛੱਡੀ, ਪਠਾਣਾ ਨੇ ਪਸ਼ਤੋ ਨਹੀਂ ਛੱਡੀ ਔਰ ਬਲੋਚਾਂ ਨੇ ਆਪਣਾ ਨਹੀਂ ਛੱਡਿਆ, ਪਰ ਪੰਜਾਬ ਦੇ ਮੁਸਲਮਾਨਾਂ ਨੇ ਜਿਹੜਾ ਉਹ ਆਪਣੀ ਮਾਂ ਬੋਲੀ ਨੂੰ ਤਿਲਾਂਜਲੀ ਦਿੱਤੀ, ਜਿਹੜਾ ਇੱਕ ਫੈਕਟ ਹੈ। ਉਸ ਬਾਰੇ ਕਿਸੇ ਨੂੰ ਕੋਈ ਤਕਲੀਫ ਵੀ ਨਹੀਂ ਹੋਣੀ ਚਾਹੀਦੀ। ਪਰ ਇਸ ਵੇਲੇ ਇੱਕ ਜਿਹੜੀ ਇਸ ਅਗਲੀ ਨਸਲ 'ਚੋਂ ਵੀ ਪਾਕਿਸਤਾਨ 'ਚ ਅਸੀਂ ਦੇਖਦੇ ਹਾਂ ਜਿਹੜੇ ਆਪਣੇ ਉਸ ਹੈਰੀਟੇਜ ਨੂੰ, ਆਪਣੇ ਵਿਰਸੇ ਨੂੰ, ਵਿਰਾਸਤ ਨੂੰ, ਸਕਾਫਤ ਨੂੰ ਰੀਕਲੇਮ ਕਰ ਰਹੇ ਨੇ। ਸੋ ਇਹ ਬਿਊਟੀ ਵੀ ਹੈ ਔਰ ਅਲਟੀਮੇਟਲੀ ਜਿਹੜੀਆਂ ਸਾਂਝਾਂ ਨੇ ਉਹ ਤਾਂ ਹਮੇਸ਼ਾ ਹੀ ਅਗੇਨ ਤੁਹਾਨੂੰ ਟੁਗੈਦਰ ਲਿਆਂਦੀਆਂ ਨੇ, ਨੇੜੇ ਲਿਆਂਦੀਆਂ। ਜ਼ੋਰਾਵਰ ਸਿੰਘ ਜੀ ਇੱਧਰ ਵੀ ਆਏ ਨੇ ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਫਤਿਹ ਹਨ ਖਾਲਸਾ ਜ਼ਿੰਦਾਬਾਦ, ਰਾਜਨਪ੍ਰੀਤ ਸਿੰਘ ਜੀ ਵੀ ਫਤਿਹ, ਬਲਜੀਤ ਵੈਦ ਜੀ ਵੀ ਫਤਿਹ ਔਰ ਜੁਝਾਰ ਜਿਹੜੇ ਨੇ ਉਹ ਵੀ ਫਤਿਹ, ਰਾਮ ਸਿੰਘ ਜੀ ਵੀ ਫਤਿਹ, ਗੁਰਜੀਤ ਸਿੰਘ ਜੀ ਵੀ ਫਤਿਹ। ਔਰ ਫਿਰ ਇਸੇ ਤਰ੍ਹਾਂ ਗੁਰਕਰਮ ਜਿਹੜੇ ਨੇ ਉਹ ਵੀ ਜਿਹੜੇ ਮਿਸ਼ਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਭਾਰਤ ਮਾਤਾ ਵਾਲਿਆਂ ਨੂੰ ਜਾਣਦੇ ਨਹੀਂ, ਇਹ ਤਰੀ ਵਾਲਾ ਗੋਬਰ ਖਾ ਆਪਸ ਵਿੱਚ ਹੀ ਲੜਨਗੇ, ਸਾਡਾ ਬੱਚਾ ਵੀ ਬਚਾ ਵੀ ਜਾਂ ਬੱਚਾ ਕਹਿੰਦੇ IIT ਵਿੱਚੋਂ ਇੰਜੀਨੀਅਰ ਕਰਕੇ ਕਹਿੰਦਾ ਇਹ ਦੇਸ਼ ਰਹਿਣ ਯੋਗ ਨਹੀਂ ਹੈ, ਮੈਂ ਮਾਸਟਰ ਲਈ ਬਾਹਰ ਜਾਣਾ, ਵੀ ਮਾਸਟਰਸ ਕਰਨ ਲਈ ਬਾਹਰ ਜਾਣਾ। ਬੱਚਾ ਉਹਨਾਂ ਦਾ, ਹਾਂਜੀ ਬੱਚਾ ਹੈ, ਤੁਸੀਂ ਬਚਾ ਬੋਲਿਆ। ਔਰ ਯੂਨੀਵਰਸਲ ਜਿਹੜੇ ਨੇ ਔਰ ਗੁਰਵਿੰਦਰ ਮਾਨ ਜੀ ਵੀ ਔਰ ਬਿੱਲੀ ਸਿੰਘ ਜਿਹੜੇ ਨੇ ਕਿ ਔਰ ਕਹਿੰਦੇ BJP 8 ਲੰਗਰ ਐਟ ਸੇਮ ਗੁਰਦੁਆਰਾ ਐਟ अन्ना हजारा मूवमेंट what they give to sex। और राजविंदर कौर कहने बन के रहेगा जिन्हें कहने खालिस्तान। और अजित सिंह जड़े ने भी फतेह बुलाते ने देखती फतेह और वाहिगुरू जी का खालसा वाहिगुरू जी की फतेह। फिर गुरप्रीत सिंह जड़े ने वो कहते ने सिखो खालिस्तान फ्लैग एंड संत जी पिक्चर तू बिना ना जाओ बिंदी सिंगा नहीं पर बिंदी लिखा है बंदी सिंगा ਤੇ ਅੰਮ੍ਰਿਤਪਾਲ ਸਿੰਘ ਜੀ ਨੂੰ ਕਹਿੰਦੇ ਕਰੋ ਰਿਹਾ ਬਾਹਰ ਕਢਾਓ ਜੀ। ਔਰ ਹਾਂਜੀ ਵੀਰ ਜੀ ਕਹਿੰਦੇ ਨੇ ਕਿ ਮੈਨੂੰ ਵੀ ਇੱਕ ਜਣੇ ਕਹਿੰਦੇ ਨਿਹੰਗ ਇੱਦਾਂ ਦਾ ਹੀ ਲੱਗਿਆ ਕੋਈ। ਔਰ ਟੋਨੀ ਢੀਂਡਸਾ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਟੁੰਪਾ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਤੁਹਾਨੂੰ। ਔਰ ਫਿਰ ਇਸ ਤਰ੍ਹਾਂ ਸੁਖਜਿੰਦਰ ਜਿਹੜੇ ਨੇ ਜਾਸਰ ਜਿਹੜੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਰਾ ਗਿਆ ਦੋ ਦੇਖਦੇ ਰਹੋ TV84 ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।